ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤ ਗੁਜਰ ਕੌਰ ਜੀ ਦੇ ਸ਼ਹੀਦੀ ਸਥਾਨਾਂ ਤੇ ਅੱਜ ਇਕੱਤਰ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜੋ ਜੂਨ 1984 ਦੇ ਵਿੱਚ ਹਿੰਦ ਹਕੂਮਤ ਦੀ ਜ਼ਾਲਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਡੇ ਆਪਣੇ ਹੀ ਪੰਥ ਕਹਾਉਣ ਵਾਲਿਆਂ ਦੇ ਕਹਿਣ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਟੈਂਕਾਂ ਤੋਪਾਂ ਦੇ ਨਾਲ ਅਨੇਕਾਂ ਹੀ ਸਿੰਘਾਂ ਨੂੰ ਸ਼ਹੀਦ ਕੀਤਾ। ਹੋਰ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬਾਨਾਂ ਤੇ ਹਮਲੇ ਕੀਤੇ, ਕਰਫਿਊ ਲਾਏ, ਸੰਗਤਾਂ ਤੇ ਜ਼ੁਲਮ ਕੀਤੇ, ਨਸਲਕੁਸ਼ੀ, ਕਤਲੇਆਮ ਆਪਾਂ ਆਪਣੇ ਅੱਖੀਂ ਦੇਖਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਟੀ ਪ੍ਰਧਾਨ, ਜਿਨ੍ਹਾਂ ਨੇ ਜਦੋਂ IG ਦੇ ਅਹੁਦੇ ਤੇ ਸੀ ਬੰਬੇ ਦੇ ਵਿੱਚ, ਉਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਇਹ ਕਹਿੰਦੇ ਆ ਕਿ ਜਿਸ ਸਰਕਾਰ ਨੇ ਸਾਡੇ ਗੁਰਧਾਮਾਂ ਤੇ ਹਮਲਾ ਕੀਤਾ, ਢਹਿ ਢੇਰੀ ਕੀਤਾ, ਸਿੰਘਾਂ ਨੂੰ ਸ਼ਹੀਦ ਕੀਤਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜਨਰਲ ਸਵੇਗ ਸਿੰਘ ਤੇ ਹੋਰ ਹਜ਼ਾਰਾਂ ਹੀ ਸਿੱਖ ਸ਼ਹੀਦ ਕੀਤੇ, ਕਿ ਮੈਂ ਅਜਿਹੀ ਜ਼ਾਲਮ ਸਰਕਾਰ ਦੀ ਨੌਕਰੀ ਨਹੀਂ ਕਰ ਸਕਦਾ। ਉਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ। ਸੋ ਜਿਹੜੀਆਂ ਪੰਥਕ ਜਥੇਬੰਦੀਆਂ ਦਲ ਖਾਲਸਾ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਆਏ ਆ ਤੇ ਅੱਜ ਤੱਕ ਪਾ ਰਹੇ ਹਨ, ਉਹ ਸਾਰੇ ਆਪਾਂ ਰਲ ਮਿਲ ਕੇ ਇਹ ਯਾਦ ਮਨਾ ਰਹੇ ਹਾਂ। ਸਾਧ ਸੰਗਤ ਜੀ, ਆਪਾਂ ਗੱਲ ਕਰ ਰਹੇ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ ਨੂੰ ਕਿਹਾ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਝੂਠੇ ਮੁਕਾਬਲੇ ਬਣਾਏ, ਉਹਨਾਂ ਦੇ ਨਾਮ ਲਿਖ ਕੇ ਉਸ ਥਾਣੇ ਦਾ, ਉਸ ਜ਼ਿਲ੍ਹੇ ਦਾ, ਉਸ ਅਫਸਰ ਦਾ ਜਾਂ ਉਸ ਦੀ ਟੀਮ ਦਾ ਸਾਨੂੰ 2-2 ਰੁਪਏ ਦੇ ਸਟਾਮਾਂ ਤੇ ਲਿਖ ਕੇ ਦਿਓ। ਪਾਰਟੀ ਹਾਈ ਕੋਰਟ ਦੇ ਵਿੱਚ ਰਿਟ ਲਾਏਗੀ, ਜੋ ਕਿ ਲਾਈਆਂ। ਅੱਜ ਤੱਕ ਕੇਸ ਕਈ ਚੱਲ ਰਹੇ ਹੈ, ਕਈ ਪਰਿਵਾਰ ਵਿਚਾਰੇ ਰੱਬ ਨੂੰ ਪਿਆਰੇ ਹੋ ਗਏ, ਕਈ ਅੱਜ ਵੀ ਜੂਝ ਰਹੇ ਹੈ। ਸੋ ਬੇਸ਼ੱਕ ਉਹ ਇਨਸਾਫ ਲੇਟ ਹੋ ਗਏ, ਪਰ ਅੱਜ ਵੀ ਦੇਖਦੇ ਆਪਾਂ ਜਦੋਂ CBI ਅਦਾਲਤ ਜਾਂ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲਦੀ ਹੈ, ਫਿਰ ਉਹਨਾਂ ਨੂੰ ਆਪਣੇ ਦਿਨ ਯਾਦ ਆਉਣੇ ਆ। ਸਾਧ ਸੰਗਤ ਜੀ, ਜੋ ਸਰਕਾਰਾਂ ਨੇ ਕੈਡ ਤਿਆਰ ਕੀਤੇ, ਉਹਨਾਂ ਤੋਂ ਮੁਖਬਰੀਆਂ ਕਰਵਾ ਕੇ ਉਹਨਾਂ ਨੂੰ ਨਜਾਇਜ਼ ਅਹੁਦੇ ਦੇ ਕੇ ਜੋ ਕਰਵਾਇਆ, ਉਹ ਅੱਜ ਦਤੜੀ ਪਿੱਟ ਕੇ ਕਿਸ ਤਰ੍ਹਾਂ ਮਰੇ ਆ ਪਿੰਕੀ ਕੈਟ ਵਰਗੇ। ਆਪਾਂ ਸਾਰੇ ਜੋ ਉਹਨਾਂ ਨੇ ਉਗਲਿਆ ਆਪਣੇ ਸੱਚ ਮਰਨ ਤੋਂ ਪਹਿਲਾਂ, ਕਿ ਕਿਹੜੇ ਅਫਸਰਾਂ ਨੇ ਕਿਸ ਤਰ੍ਹਾਂ ਕਿੰਨੇ ਸਿੰਘ ਸ਼ਹੀਦ ਕਰਾਏ, ਕਿਹੜਾ ਕਿੱਥੇ ਕਰਾਇਆ। ਜਿਸ ਤਰ੍ਹਾਂ ਫੂਲੇ ਨਿਹੰਗ ਵਰਗਿਆਂ ਤੋਂ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਸਮੇਤ ਛੈਣੀ ਵਰਗੇ ਜ਼ਾਲਮਾਂ ਨੇ ਕਰਵਾਇਆ, ਆਪਾਂ ਸਾਰਾ ਇਹ ਦੇਖਿਆ। ਸੋ ਸਾਧ ਸੰਗਤ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ 6 ਜੂਨ ਨੂੰ ਵੀ ਆਪਾਂ ਉੱਥੇ ਦਰਬਾਰ ਸਾਹਿਬ ਤੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਕਰਦੇ ਹਾਂ। ਬਿਆਨ ਸਿੰਘ ਬੁੱਚੜ ਵਰਗਿਆਂ ਨੇ ਬੜਾ ਰੋਕਣ ਦੀ ਕੋਸ਼ਿਸ਼ ਕੀਤੀ, ਫੜ ਕੇ ਜਦੋਂ ਪ੍ਰੋਗਰਾਮ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਹਿਯੋਗੀ ਜਥੇਬੰਦੀਆਂ ਦਿੰਦੇ ਸੀ, ਕਦੇ ਕਿਸੇ ਜੇਲ੍ਹ ਦੇ ਵਿੱਚ ਲੈ ਜਾਣਾ, ਕਦੇ ਕਿਤੇ ਲੈ ਜਾਣਾ। ਇੱਕ ਵਾਰ
सानू तड़के 3 बजे तक बस भर के सरदार सिमरनजीत सिंह मान उस बस विच सीगे लई फिरदे रहे। फिर पता लग्या कि इन्हां ने सरदार सिमरनजीत सिंह मान ते सारिਆਂ ਦਾ रात ਨੂੰ नुकसान कराउणा सी। जदों बलटोआ रैसट हाउस आ उत्थे एक बलटोए दे कोले तड़के नूं पुलिस उत्थे लैके गई। हाले अंदर बंद ही कीते सी रैसट हाउस दे विच 2 ट्रक भर के गुंडियां दे जिन्हां कोले रोड़े रिवाल्वर जो कुछ सीगा आले दाले जिप्सियां ला के उत्थे हमला किया। सरदार सिमरनजीत सिंह मान नूं जानों मारन दे लई ते होर सारे संगतां नूं जिहड़ियां नाल सी। समय दे नाल पता लगण ते बूरे ते जवाब दिता। बाकी तां सारे जो गुंडे लिआंदे सी ओह भज गए सी। उन्हां दे ट्रकां दे शीशे ਸਿੰਘਾਂ ने भंनते पर ਜਿਹੜੇ 2 जिप्सियां भर के पुलिस ਦੀਆਂ ਸੀਗੀਆਂ ਨਾਲ ਉਹਨਾਂ ਨੂੰ ਘੇਰਾ ਪਾ ਕੇ ਅੰਦਰ ਬਿਠਾਇਆ। जो ਕੀਤਾ ਉਹ बहुत लंबी वार्ता है। सो उन्होंने कहा कि जी ये तो आप पिंडा चो उठ के आए सी ट्रक भर के लोग तुहाडे विरुद्ध वो नारे तो मारे सीगे पार्टी दे सरदार सिमरनजीत सिंह मान दे विरुद्ध। पहली झट सानू ये लग्या कि शायद साडे हक दे विच कोई पिंडा चो लोग आ गए। पर जदों नेड़े आए उन्होंने इस तरह की शब्दावलियां वरतियां रोड़े चलाने शुरू किए। फिर जाके पता लग्या कहण तो भाव हिंद हुकूमत ने अपने करिंदियां तो बेअंत सिंह बुच्चड़ ते सफेद सैनी KPS गिल होर इजहार आलम वर्गे विरक वर्गे जिन्हां ने अपने अपने ग्रुप बनाए हुए सीगे सिखां नूं मारन दे लई एक तरफा नस्लकुशी दिल्ली दे कहण ते फीते लवाउण ते जो कीती है वो सारे जिवें भाई जसवंत सिंह खालड़ा जी उन्होंने जदों हिसाब किताब लाउणा शुरू किया कि किन्ने ही 25,000 इन्होंने अणपछातियां लाशां कह के संस्कार किए हैं। कल्ले कल्ले थाने दे विचों जिस तरह उन्होंने रिकॉर्ड तैयार किया तां KPS गिल ते उहदी टीम कहंदे कि 25,000 दे नाल तू अपनी गिणती भी कर लै। भाई जसवंत सिंह खालड़ा नूं भी उन्होंने शहीद किया। सो साध संगत जी आपां ने सारे जुल्म हंढाए हैं। जे अपना राज भाग नहीं जिस तरह हिंदुस्तान अलग हो गया पाकिस्तान अलग हो गया अपने आपां स्टेजां ते कहण जोगे रह गए कि जी असी 90% कुर्बानियां कीतियां असी 95% कीतियां। मैं कहना चाहे 100% भी कर लीए जदों तक अपना राज भाग नहीं मिलता अपने नाल ये हुंदा रहना है। जिस तरह अज आपां देखते हैं ना कि अज जी फलानी जगह प्रवासियों ने किसी के केसां की बेअदबी करती दस्तार की बेअदबी करती। पहला 6 महीने साल बाद खबर सुनते सी हुण तां रोजाना का ही काम हो गया। अजिहा घेरा पै गया कि हुण आपां नूं बड़ा मुश्किल स्थिति दे विच सिख संगत जां अपने पिंडां दे लोग डर दे माहौल दे विच रह रहे हैं। अजिहा उन्हां दा पता नहीं ना उन्होंने कोई आधार कार्ड है उन लोगों के ना कोई पहचान है ना उन्होंने कोई पाबंदी लाई जाती है कि जी इन्हां दे थाने दे विच जां किते दसना है कि जी असी कित्थों आए हैं कित्थे रहने हैं। सिर्फ जिहड़ियां पाबंदियां वो सारियां एक तरफा लगियां होईयां ने। जे अपने वर्गा कोई माड़ा जा भी किसी नाल हो जाए जदे चक के FIR वो जो मर्जी करते रहन कह दिंदे जी चुप कर जाओ कहां नूं असीं इन्हां नूं घूर दांगे आ कर दांगे इन्हां दा पता नहीं सानूं कौन सी
ਇਹ ਸਾਰੀਆਂ ਵਾਰਦਾਤਾਂ ਅੱਜ ਹੋ ਰਹੀਆਂ। ਕਿਉਂ ਹੋ ਰਹੀਆਂ? ਜਿਨ੍ਹਾਂ ਲੋਕਾਂ ਨੂੰ ਰਾਜ ਭਾਗ ਦਿੱਤਾ ਸੀ, ਲੋਕਾਂ ਨੂੰ ਨੇ ਆਪਣੇ ਤੇ ਕਤਲੇਆਮ ਕੀਤਾ, ਜ਼ੁਲਮ ਕੀਤੇ, ਉਹਨਾਂ ਨੂੰ ਚੱਕ ਕੇ ਆਪਾਂ ਰਾਜ ਭਾਗ ਤੇ ਬਿਠਾਉਂਦੇ ਰਹੇ। ਜਿਨ੍ਹਾਂ ਨੇ ਦਿੱਲੀ ਦੇ ਨਾਲ ਮਿਲ ਕੇ, ਦਿੱਲੀ ਦੀ ਭਾਈਬੰਦੀ ਦੇ ਨਾਲ, ਬੀਜੇਪੀ ਆਰਐਸਐਸ ਦੇ ਨਾਲ ਮਿਲ ਕੇ ਦਰਬਾਰ ਸਾਹਿਬ ਢਾਇਆ ਸੀ, ਨਾਥੇ ਲੋਕਾਂ ਨੂੰ ਮਾਰਿਆ ਸੀ, ਕਤਲੇਆਮ ਕੀਤੀ ਸੀ, ਉਹਨਾਂ ਨੂੰ ਤਾਂ ਚੱਕ ਕੇ ਰਾਜ ਭਾਗ ਤੇ ਬਿਠਾਉਂਦੇ ਰਹੇ ਸਾਡੇ ਬਹੁ ਗਿਣਤੀ ਲੋਕ। ਪਰ ਹਿਸਾਬ ਕਿਤਾਬ ਕਿਤੋਂ ਮੰਗਦੇ ਸੀ? ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ, ਕਿ ਉਹਨਾਂ ਨੇ ਇਹ ਨਹੀਂ ਕੀਤਾ, ਉਹਨਾਂ ਨੇ ਉਹ ਨਹੀਂ ਕੀਤਾ। ਸੋ ਸਾਧ ਸੰਗਤ ਜੀ, ਇਹ ਸਾਰੀਆਂ ਚੀਜ਼ਾਂ ਸੋਚਣ ਤੇ ਵਿਚਾਰਨ ਦੀ ਹੈ ਕਿ ਰਾਜ ਭਾਗ ਉਹਨਾਂ ਲੋਕਾਂ ਨੂੰ ਦਿਓ ਜਿਹੜੇ ਆਪਣੇ ਤੇ ਜ਼ੁਲਮ ਕਰਦੇ ਆ, ਜਿਨ੍ਹਾਂ ਨੇ ਕਤਲੇਆਮ ਕੀਤੀ। ਹਿਸਾਬ ਕਿਤਾਬ ਮੰਗੋ ਕਿਸੇ ਹੋਰ ਤੋਂ। ਸਾਧ ਸੰਗਤ ਜੀ, ਪਾਰਟੀ ਪ੍ਰਧਾਨ ਚੋਣ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਤਾਂ ਦੇ ਵਿੱਚ ਪਹੁੰਚ ਗਏ ਆ। ਆਓ ਜੀ ਆਪਾਂ ਉਹਨਾਂ ਦੀ ਆਮਦ ਤੇ ਜੈਕਾਰੇ ਲਾਈਏ। ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। ਗੱਲ ਕਰ ਰਹੇ ਸੀ, ਜਿਹੜੇ ਜਿਹੜੇ ਪੁਲਿਸ ਅਫਸਰਾਂ ਨੇ ਜ਼ੁਲਮ ਕੀਤੇ, ਸਮੇਤ ਸਿੰਘ ਛੈਣੀ ਵਰਗੇ, KPS ਗਿੱਲ ਵਰਗੇ। ਸੋ ਉਸ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੰਗਤਾਂ ਤੋਂ 2-2 ਰੁਪਏ ਦੇ ਸਟਾਮਾਂ ਤੇ ਹਾਈ ਕੋਰਟ ਦੇ ਵਿੱਚ ਰਿਟਾਂ ਲਵਾਈਆਂ। ਜਿਹੜੇ ਜਿਹੜੇ ਪਰਿਵਾਰ ਉਸ ਕਤਲੇਆਮ ਦਾ ਸ਼ਿਕਾਰ ਹੋਏ, ਸੋ ਉਹਨਾਂ ਪੁਲਿਸ ਅਫਸਰਾਂ ਨੂੰ ਕਟਹਿਰੇ ਦੇ ਵਿੱਚ ਖੜੇ ਕੀਤਾ। ਜੋ ਜਿਹੜੇ ਕਰਨ ਵਾਲੇ ਸੀ, ਜਿਨ੍ਹਾਂ ਨੇ ਸੈਂਟਰ ਦੇ ਨਾਲ ਮਿਲ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ, ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਕਾਂਗਰਸ ਦੀ ਪ੍ਰਧਾਨ ਮੰਤਰੀ ਤੋਂ, ਜਿਨ੍ਹਾਂ ਨੇ ਮਿਲ ਕੇ ਹਮਲਾ ਕਰਾਇਆ, ਸਾਡੇ ਲੋਕਾਂ ਨੇ ਉਹਨਾਂ ਨੂੰ ਰਾਜ ਭਾਗ ਤੇ ਬਿਠਾਤਾ। ਫਿਰ ਇਨਸਾਫ ਕਿਤੋਂ ਲੈਣਾ ਸੀ? ਕਿਹਨੇ ਇਨਸਾਫ ਦਿਵਾਉਣਾ ਸੀ? ਇਹ ਸਾਰਾ ਤਸ਼ੱਦਦ ਜ਼ੁਲਮ ਕਰਨ ਵਾਲੇ, ਕਤਲੇਆਮ ਕਰਨ ਵਾਲੇ ਰਾਜ ਭਾਗ ਮਾਣਦੇ ਰਹੇ। ਸਾਧ ਸੰਗਤ ਜੀ, ਇਹ ਵਰਤਾਰਾ ਜੋ ਚੱਲਿਆ, ਉਹ ਆਪਾਂ ਸਾਰਿਆਂ ਨੇ ਆਪਣੇ ਪਿੰਡਾਂ ਤੇ ਹੰਢਾਇਆ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਗਗਨ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਹਾਂ, ਉਹ ਅਗਲੀ ਕਾਰਵਾਈ ਸਟੇਜ ਦੀ ਚਲਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਾਲਮ ਦੀਆਂ ਅਜੇ ਵੀ ਉਹੀ ਆਦਤਾਂ ਨੇ, ਤਾਈਓ ਇਹ ਪੇਸ਼ ਸਾਡੇ ਪਈਆਂ ਸ਼ਹਾਦਤਾਂ ਨੇ। ਬੇਸ਼ੱਕ ਜ਼ੁਲਮੋ ਸਿਤਮ ਦੇ ਬੜੇ ਲੰਮੇ ਕਾਫਲੇ ਨੇ, ਪਰ ਸੀਸ ਤਲੀ ਤੇ ਧਰ ਕੇ ਤੁਰਨਾ ਹੈ ਖਾਲਸੇ ਨੇ। ਨਾ ਰੁਕਿਆ ਨਾ ਰੁਕਿਆ, ਇਹ ਸਿੱਖੀ ਦਾ ਕਾਰਵਾਂ ਹੈ, ਇਹ ਸਿੱਖੀ ਦੀ ਦਾਸਤਾਂ ਹੈ, ਇਹ ਸਿੱਖੀ ਦੀ ਦਾਸਤਾਂ ਹੈ। ਦੁਨੀਆ ਦੀ ਸਭ ਤੋਂ ਅਨਮੋਲ, ਕਰਨੀ ਪੱਖੋਂ ਵੀ ਅਨਮੋਲ ਧਰਤੀ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਤੇ ਪਰਮ ਪੂਜਨਿਕ ਗੁਰਦੇਵ ਮਾਤਾ ਗੁਜਰੀ ਜੀ ਦੇ ਖੂਨ ਨਾਲ ਸਿੰਜੀ ਹੋਈ ਧਰਤੀ, ਮਹਾਨ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਅਨਮੋਲ ਧਰਤੀ ਸ੍ਰੀ ਜੋਤੀ ਸਰੂਪ ਜੀ ਦੇ ਬਰੂਹਾਂ ਦੇ ਵਿੱਚ ਬੈਠੇ ਹੋਏ ਸਮੂਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਫਤਿਹ ਦੀ ਸਾਂਝ ਕਰੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮਾਂ ਉਹੀ ਜੱਗ ਤੇ ਜਿਉਂਦੀਆਂ ਨੇ ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜੇ। ਮੁੱਲ ਪੈਂਦਾ ਏ ਸਦਾ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ। ਅੱਜ ਆਪਾਂ ਸਾਰੇ ਉਸ ਘੱਲੂਘਾਰਾ 1984 ਦੇ ਵਿੱਚ ਜੋ ਤੀਜਾ ਘੱਲੂਘਾਰਾ ਵਾਪਰਿਆ ਉਹਦੇ ਸੰਬੰਧ ਦੇ ਵਿੱਚ ਇਕੱਤਰ ਹੋਏ ਆ। ਕੌਮ ਨੇ ਦੋ ਘੱਲੂਘਾਰੇ ਪਹਿਲਾਂ ਵੇਖ ਚੁੱਕੇ ਸੀ। ਕੁੱਪਰ ਹੀੜੇ ਦੀ ਧਰਤੀ ਤੇ ਵੱਡਾ ਘੱਲੂਘਾਰਾ, ਕਾਹਨੂੰਵਾਨ ਦੇ ਛੰਭ ਦੇ ਵਿੱਚ ਛੋਟਾ ਘੱਲੂਘਾਰਾ, ਤੇ ਤੀਜਾ ਘੱਲੂਘਾਰਾ ਇਸ ਦੇਸ਼ ਦੀ ਧਰਤੀ ਦੇ, ਇਸ ਦੇਸ਼ ਦੇ ਹੁਕਮਰਾਨ ਵੱਲੋਂ ਆਪਣੇ ਲੋਕਾਂ ਦੇ ਉੱਪਰ ਅੰਨ੍ਹੇਵਾਹ ਗੋਲੀਆਂ ਟੈਂਕਾਂ ਚਲਾ ਕੇ ਜੋ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਿੱਖਾਂ ਦਾ ਮਰਕਜ਼, ਦੁਨੀਆ ਦਾ ਮਰਕਜ਼ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਨਾਲ ਟੈਂਕ ਚੜਾ ਕੇ ਕਤਲੇਆਮ ਕੀਤਾ, ਜੈਨੋਸਾਈਡ ਕੀਤਾ। ਅੱਜ ਤੀਜੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਦੇ ਉੱਪਰ ਆਪਾਂ ਇਕੱਤਰ ਹੋਏ ਆ। ਖਾਲਸਾ ਜੀ, ਕੌਮਾਂ ਕਦੇ ਘੱਲੂਘਾਰੇ ਨਾਲ ਨਹੀਂ ਮਰਦੀਆਂ। ਬੇਸ਼ੱਕ ਦੁਸ਼ਮਣ ਸੋਚਦਾ ਕਿ ਮੈਂ ਘੱਲੂਘਾਰੇ ਕਰਕੇ ਕੌਮਾਂ ਨੂੰ ਤਬਾਹ ਕਰ ਦਾਂਗਾ, ਨੇਸ ਤੋਂ ਨਬੂਦ ਕਰ ਦਾਂਗਾ। ਕੌਮਾਂ ਉਦੋਂ ਮਰਦੀਆਂ ਜਦੋਂ ਅਸੀਂ ਘੱਲੂਘਾਰੇ ਭੁੱਲ ਜਾਂਦੇ ਆ। ਸਾਨੂੰ ਸਾਡੀ ਸਮ੍ਰਿਤੀ ਦੇ ਵਿੱਚੋਂ, ਸਾਡੀ ਯਾਦਦਾਸ਼ਤ ਦੇ ਵਿੱਚੋਂ ਸਾਡੇ ਘੱਲੂਘਾਰੇ ਭੁਲਾਉਣ ਦੇ ਯਤਨ ਜਾਰੀ ਨੇ। ਪਿਛਲੇ 41 ਸਾਲਾਂ ਤੋਂ ਇਹ ਘੱਲੂਘਾਰੇ ਨੂੰ ਭੁਲਾਉਣ ਦੇ ਸਾਨੂੰ ਯਤਨ ਕੀਤੇ ਜਾ ਰਹੇ ਨੇ। ਪਰ ਸਿਜਦਾ ਇਸ ਸਟੇਜ ਦੇ ਉੱਪਰ ਬੈਠੀਆਂ ਉਹਨਾਂ ਮਹਾਨ ਹਸਤੀਆਂ ਨੂੰ, ਸਾਰੇ ਪੰਥ ਦਰਦੀਆਂ ਨੂੰ, ਜਿਨ੍ਹਾਂ ਨੇ ਇਕਜੁੱਟ ਹੋ ਕੇ ਇਹ ਘੱਲੂਘਾਰੇ ਤੁਹਾਡੀ ਸਮ੍ਰਿਤੀ ਦੇ ਵਿੱਚੋਂ ਮਰਨ ਨਹੀਂ ਦਿੱਤੇ। ਇਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਹੈ। ਸਤਿ ਸ੍ਰੀ ਅਕਾਲ। ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੜੇ ਹੀ ਸਨਮਾਨਯੋਗ ਪੰਥ ਦੀ ਮਾਇਆਨਾਜ਼ ਸ਼ਖਸੀਅਤ ਬੁੱਢਾ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਦਲ ਖਾਲਸਾ ਪੰਥ ਦੀ ਮਹਾਨ ਜਥੇਬੰਦੀ, ਹਰਿਆਵਲ ਦਸਤਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ, ਹੋਰ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਧਰਮ ਦੇ ਨਾਂ ਤੇ, ਜਿਹੜੀਆਂ ਅੱਜ ਸਿੱਖੀ ਦੇ ਨਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਸੇਵਾ ਕਰ ਰਹੀਆਂ ਨੇ, ਜਿਹੜੀਆਂ ਕਰਨੀ ਚਾਹੀਦੀ ਹੈ। ਸੋ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ, ਇਹਨਾਂ ਜਥੇਬੰਦੀਆਂ ਦੇ, ਇਹਨਾਂ ਦੇ ਨੇਤਾ ਸਾਹਿਬਾਨ, ਜੋ ਲੀਡਰ ਸਾਹਿਬਾਨ ਨੇ, ਸਾਡੇ ਆਗੂ ਸਾਹਿਬਾਨ ਨੇ। ਅਕਸਰ ਅਸੀਂ ਗੱਲ ਕਰਦੇ ਹਾਂ ਕਿ ਯਹੂਦੀਆਂ ਦਾ ਜੋ ਜੈਨੋਸਾਈਡ ਕੀਤਾ ਗਿਆ ਉਹਨੂੰ ਯਹੂਦੀਆਂ ਨੇ ਭੁੱਲਿਆ ਨਹੀਂ। ਉਹਦੇ ਮਗਰ ਇੱਕ ਕਾਰਨ ਸੀ, ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ। ਹਰ ਯਹੂਦੀ ਮਾਂ ਸੌਣ ਲੱਗਿਆ ਆਪਣੇ ਬੱਚੇ ਦੀ ਸਮ੍ਰਿਤੀ ਦੇ ਵਿੱਚ ਗੱਲ ਘੜ ਦਿੰਦੀ ਸੀ ਕਿ ਸਾਡੇ ਉੱਪਰ ਹਿਟਲਰ ਨੇ ਇਸ ਤਰੀਕੇ ਦੇ ਨਾਲ ਜ਼ੁਲਮ ਕੀਤਾ, ਬੇਟਾ ਹੋ ਸਕਦਾ ਕੱਲ ਦਾ ਸੂਰਜ ਆਪਾਂ ਨੂੰ ਆਪਣੇ ਯਰੂਸ਼ਲਮ ਦੇ ਵਿੱਚ ਚੜ੍ਹੇਗਾ। ਇਹ ਯਾਦ ਰੱਖਿਓ। ਇਹ ਮਾਂ ਨੂੰ ਵੀ ਪਤਾ ਸੀ ਕਿ 12 ਘੰਟਿਆਂ ਦੇ ਵਿੱਚ ਯਰੂਸ਼ਲਮ ਨਹੀਂ ਬਣਨਾ, ਪਰ ਉਹਨੇ ਆਪਣੇ ਬੱਚਿਆਂ ਦੇ ਵਿੱਚ ਇੱਕ ਚਿਣਗ ਜਗਾ ਕੇ ਰੱਖੀ। ਬਹੁਤ ਸਾਰੇ ਸਾਲ ਲੰਘੇ, ਅੱਜ ਦੁਨੀਆ ਦੇ ਵਿੱਚ ਯਹੂਦੀ ਰਾਜ ਕਰ ਰਹੇ ਨੇ। ਉਹਨਾਂ ਦਾ ਆਪਣਾ ਯਰੂਸ਼ਲਮ ਹੈ। ਜਿਹੜੀਆਂ ਕੌਮਾਂ ਸੰਘਰਸ਼ ਕਰਦੀਆਂ ਨੇ ਉਸ ਮਰਤਬੇ ਦੇ ਜ਼ਰੂਰ ਪਹੁੰਚ ਜਾਇਆ ਕਰਦੀਆਂ ਨੇ ਜਿਹੜਾ ਸਾਡਾ ਕੌਮੀ ਘਰ ਦਾ ਮਰਤਬਾ, ਜਿਹੜਾ ਸਾਡਾ ਟਾਰਗੇਟ ਆ, ਸਾਡਾ ਮੇਨ, ਜਿਹੜਾ ਬਾਰੇ ਅਸੀਂ ਸੰਘਰਸ਼ ਕਰ ਰਹੇ ਹੁੰਦੇ ਆ। ਸੋ ਮੈਂ ਜ਼ਿਆਦਾ ਸਮਾਂ ਨਾ ਲਾਵਾਂ। ਅੱਜ ਤੁਸੀਂ, ਤੁਹਾਡਾ ਇਕੱਠ ਇੱਥੋਂ ਇੱਕ ਕਾਫਲੇ ਦੇ ਰੂਪ ਦੇ ਵਿੱਚ ਸ਼ਹੀਦੀ ਜੋ ਕਾਨਫਰੰਸ ਕੀਤੀ ਜਾ ਰਹੀ ਹੈ, ਇਸ ਤੋਂ ਬਾਅਦ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਵੀ ਅਸੀਂ ਜਾਣਾ ਹੈ, ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣਾ ਹੈ। ਕੌਮ ਦੇ ਆਗੂ ਸਾਹਿਬਾਨਾਂ ਨੇ ਆਪਣੇ ਆਪਣੇ ਵਿਚਾਰ ਤੁਹਾਡੇ ਅੱਗੇ ਪੇਸ਼ ਕਰਨੇ ਨੇ। ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਇਹ ਵਿਚਾਰ ਆਪਣੇ ਘਰਾਂ ਤੱਕ, ਆਪਣੇ ਆਂਢੀ ਗੁਆਂਢੀ, ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਉਣੇ ਨੇ। ਇੱਕ ਗੱਲ ਆਪਾਂ ਜ਼ਰੂਰ ਯਾਦ ਰੱਖਿਆ ਕਰੀਏ, ਕੁਛ ਕਰ ਨਾ ਸਕੀਏ, ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਆਪਾਂ ਇਹਨਾਂ ਵਿਚਾਰਾਂ ਨੂੰ, ਇਹਨਾਂ ਕੌਮ ਦੇ ਆਗੂ ਸਾਹਿਬਾਨਾਂ ਦੇ ਵਿਚਾਰਾਂ ਨੂੰ ਆਪਾਂ ਆਪਣੇ ਘਰਾਂ ਦੇ ਵਿੱਚ, ਆਪਣੇ ਆਂਢ ਗੁਆਂਢ ਦੇ ਵਿੱਚ ਪੂਰੀ ਕੌਮ ਤੱਕ ਪੁੱਜਦਾ ਕਰਦੇ ਕਰੀਏ। ਅਸੀਂ ਇੰਨੇ ਜ਼ਿੰਮੇਵਾਰੀ ਨਿਭਾ ਲਈਏ, ਸਾਡੇ ਵਾਸਤੇ ਇੰਨੀ ਬੜੀ ਵੱਡੀ ਗੱਲ ਹੈ। ਕੁਝ ਕੌਮਾਂ ਜਿਹੜੀਆਂ ਸੰਘਰਸ਼ ਕਰਦੀਆਂ ਹੁਣੇ, ਕੁਝ ਆਗੂ, ਹਰ ਬੰਦਾ ਸੰਘਰਸ਼ ਨਹੀਂ ਕਰ ਸਕਦਾ ਹੁੰਦਾ ਹੈਗਾ। ਇਹ ਕੌਮ ਦੇ ਡਿਊਟੀ ਲਾਈ ਹੁੰਦੀ ਹੈ, ਉੱਪਰੋਂ ਵਾਹਿਗੁਰੂ ਦੇ ਘਰ ਤੋਂ ਡਿਊਟੀ ਲੱਗ ਕੇ ਆਈ ਹੁੰਦੀ ਹੈ। ਸੋ ਅਸੀਂ ਇੰਨਾ ਹੀ ਫਰਜ਼ ਕਰਦੀ ਹੈ ਕਿ ਅਸੀਂ ਇਹਨਾਂ ਦਾ ਸਾਥ ਦੇ ਦਿਆ ਕਰੀਏ। ਅਸੀਂ ਕਦੇ ਵੀ ਵਿਰੋਧੀ ਦੇ ਵਿੱਚ, ਪਾਲੇ ਦੇ ਵਿੱਚ ਨਾ ਖੜ ਕੇ ਗੱਲ ਕਰਿਆ ਕਰੀਏ, ਕਿਉਂਕਿ ਸਾਡਾ ਦੁਸ਼ਮਣ ਬਹੁਤ ਚਲਾਕ ਹੈ। ਉਹਨੇ ਹਰ ਤਰੀਕੇ ਦੇ ਨਾਲ ਸਾਨੂੰ ਭਾਂਜ ਦੇਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਸਮਝ ਕੇ, ਸਬਰ ਦੇ ਨਾਲ, ਬੜੇ ਹੀ ਤਹੱਲੁਮ ਦੇ ਨਾਲ ਅਸੀਂ ਇਸ ਕਾਫਲੇ ਦੀ ਨਾਲ ਇਹਨਾਂ ਦੇ ਵਿੱਚ ਸ਼ਾਮਲ ਹੋਣਾ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ, ਸਭ ਤੋਂ ਪਹਿਲਾਂ ਗੁਜ਼ਾਰਿਸ਼ ਕਰਾਂਗਾ ਸਰਦਾਰ ਹਰਭਜਨ ਸਿੰਘ ਜੀ ਕਸ਼ਮੀਰ, PAC ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ, ਉਹ ਆਪ ਜੀ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਮੁਖਾਤਿਬ ਹੋਣਗੇ। ਸਰਦਾਰ ਹਰਭਜਨ ਸਿੰਘ ਜੀ ਕਸ਼ਮੀਰ, PAC ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭਾਈ ਜੇ ਤੁਸੀਂ ਫਤਿਹ ਹੀ ਨਹੀਂ ਠੀਕ ਤਰ੍ਹਾਂ ਬੁਲਾਓਗੇ ਤੇ ਫਿਰ ਕੀ ਤੁਸੀਂ ਦਿਖਾਓਗੇ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਿੰਨੇ ਵੀ ਇੱਥੇ ਆਏ ਹੋ ਸਾਡੇ ਸਤਿਕਾਰਯੋਗ ਤੇ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਭਾਈ ਮੈਂ ਆਪਣੇ ਵੱਲੋਂ। ਮੈਂ ਤਾਂ ਦੋ ਤਿੰਨ ਗੱਲਾਂ ਹੀ ਸਿਰਫ ਤੁਹਾਡੇ ਨਾਲ ਕਰਨੀ ਹੈ। ਇਹ ਜਿਹੜੀ ਇੱਥੇ ਟੀਮ ਬੈਠੀ ਵੀ ਹੈ ਸਾਰੀ, ਇਹ ਟੀਮ ਕਿਹੜੀ ਟੀਮ ਬੈਠੀ ਪਈ ਹੈ? 84 ਨੂੰ ਤੁਸੀਂ ਭੁੱਲੇ ਨਹੀਂ ਹੋਣੇ ਕਿ ਭੁੱਲ ਗਏ। ਜੇ ਤੁਸੀਂ ਇੰਨੀ ਦੇਰ ਦੇ ਵਿੱਚ ਇਹਨਾਂ ਨੂੰ ਨਹੀਂ ਪਛਾਣ ਸਕੇ ਤੇ ਫਿਰ ਜਿਹੇ ਜਿਹੇ ਆਪਾਂ ਸਿੱਖ ਕੌਮ ਚ ਪੈਦਾ ਹੋਏ ਜਿਹੇ ਜਿਹੇ ਨਾ ਹੋਏ। ਅਫਸੋਸ ਇਸ ਗੱਲ ਦਾ ਹੈ ਕਿ ਹਰ ਵਾਰ 6 ਜੂਨ ਵਰੇ ਆਪਣੇ ਜੂਨ ਇਹ ਸਾਰਾ ਕੁਝ ਤੁਹਾਨੂੰ ਦੱਸਣ ਲਈ ਸਾਨੂੰ ਇਕੱਠਿਆਂ ਕਰਨਾ ਪੈਂਦਾ ਹੈ, ਕਿਉਂਕਿ ਤੁਸੀਂ ਬਿਲਕੁਲ ਸੌਂ ਜਾਂਦੇ ਹੋ। ਤੁਸੀਂ ਨਹੀਂ ਵੇਖਦੇ ਸਿੱਖ ਕੌਮ ਨਾਲ ਕੀ ਹੋ ਰਿਹਾ ਹੈ, ਅੱਜ ਸਾਡਾ ਬੱਚਿਆਂ ਨਾਲ ਕੀ ਹੋ ਰਿਹਾ ਹੈ, ਸਾਡੇ ਕਿਸਾਨਾਂ ਨਾਲ ਕੀ ਹੋ ਰਿਹਾ ਹੈ, ਸਾਡੇ ਕਾਰੋਬਾਰ ਨਾਲ ਕੀ ਹੋ ਰਿਹਾ ਹੈ। ਪਰ ਆਪਾਂ ਆਪਣੀ ਆਪਣੀ ਗੱਲ ਨੂੰ ਲੈ ਕੇ ਚੁੱਪ ਕਰਕੇ ਤੇ ਉਧਰ ਨੂੰ ਮੁੜ ਜਾਂਦੇ ਆ। ਸਰਦਾਰ ਸਿਮਰਜੀਤ ਸਿੰਘ ਮਾਨ ਨੇ 94 ਤੋਂ ਇਹ ਗੱਲ ਕਹਿ ਦਿੱਤੀ ਸੀ ਕਿ ਭਾਈ ਤੁਸੀਂ ਬਾਰਡਰ ਖੋਲੋ, ਤੇ ਤੁਸੀਂ ਸਾਰੇ ਇਹ ਗੱਲ ਕਹਿਣ ਲੱਗ ਪਏ ਸੀ ਜਿਹੜੇ ਸਾਡੀ ਉਮਰ ਦੇ ਹੋ, ਯਾਰ ਕੀ ਹੁੰਦਾ ਲੈ ਬਾਦਲ ਵਾਲੇ ਨੇ ਘੁਆਤਾ ਸਿਮਰਜੀਤ ਮਾਨ ਤੇ ਯਾਰ ਜੇਲ੍ਹ ਚੋਂ ਆਏ, ਇਹਨੂੰ ਤਾਂ ਪਤਾ ਹੀ ਨਹੀਂ ਐਵੇਂ ਕਹੀ ਜਾਂਦਾ ਬਾਰਡਰ ਤੋਂ ਕੀ ਕਰਾਉਣਾ ਆਪਾਂ ਨੇ। ਤੇ ਅੱਜ ਪਤਾ ਲੱਗ ਰਿਹਾ ਕਿ ਬਾਰਡਰਾਂ ਤੋਂ ਕੀ ਕਰਾਉਣਾ ਹੈ। ਅੱਜ ਆਪਾਂ ਨੂੰ ਪਤਾ ਲੱਗਾ ਟਰਾਂਸਪੋਰਟ ਤੁਹਾਡੀ ਖਤਮ ਹੋ ਗਈ, ਕਿਸਾਨੀ ਤੁਹਾਡੀ ਖਤਮ ਹੋ ਗਈ, ਨਿਆਣੇ ਤੁਹਾਡੇ ਬਾਹਰ ਨਿਕਲ ਕੇ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ, ਪਰ ਆਪਾਂ ਆਰਾਮ ਦੀ ਨਿੰਦੇ ਖਾ ਪੀ ਕੇ ਪੈ ਜਾਂਦੇ ਆ। ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਫਰਜ਼ ਕੀ ਹੈ ਕਿ ਕੱਲੇ ਇਹਨਾਂ ਬੰਦਿਆਂ ਦਾ ਫਰਜ਼ ਆ ਜਿਹੜੇ ਬੰਦੇ ਰੋਜ਼ ਤੁਹਾਡੀਆਂ ਠੋਕਰਾਂ ਖਾਈ ਜਾਣ। ਤੁਹਾਨੂੰ ਨਹੀਂ ਪਤਾ ਤੁਹਾਡੇ ਸ਼੍ਰੋਮਣੀ ਕਮੇਟੀ ਦਾ ਕੀ ਹੋ ਰਿਹਾ ਹੈ, ਉਹ ਕਿਹੜਾ ਲੁੱਟ ਰਿਹਾ ਉਹਨੂੰ। ਤੁਹਾਨੂੰ ਨਹੀਂ ਪਤਾ ਕਿ ਅੱਜ ਸਿੱਖ ਕਿੱਧਰ ਨੂੰ ਜਾ ਰਿਹਾ, ਕੋਈ ਤਾਂ ਕਿਹਦਾ ਕਾਂਗਰਸ ਵੱਲ ਜਾ ਰਿਹਾ, ਕੋਈ ਭਾਜਪਾ ਵੱਲ ਜਾ ਰਿਹਾ, ਪਰ ਤੁਹਾਡੇ ਕਿਸੇ ਕੋਲੇ ਜ਼ਰੂਰਤ ਨਹੀਂ ਹੈਗੀ ਜਿਹੜਾ ਇਹ ਪੁੱਛ ਸਕੇ ਕਿ ਭਾਈ ਤੂੰ ਉਹਦੇ ਨਾਲ ਪਹਿਲਾਂ ਤਾਂ ਆਪਾਂ ਕਹਿੰਦੇ ਜੇ ਕੋਈ ਗਲਤ ਕੰਮ ਕਰੇ ਉਹ ਇਹਨੂੰ ਛੇਕ ਦਿਓ। ਤੁਹਾਡੇ ਕੋਲ ਇੰਨੀ ਹਿੰਮਤ ਨਹੀਂ, ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਅਸੀਂ ਤੁਹਾਡੇ ਗੱਲ ਨਹੀਂ ਕਰ ਸਕਦੇ, ਭਰਾਟ ਕੇ ਗੱਲ ਕਰੋ ਭਾਈ। ਸੋ ਜਦ ਤੱਕ ਤੁਸੀਂ ਨਹੀਂ ਜਾਗਦੇ ਅਸੀਂ ਕੀ ਕਰ ਸਕਦੇ ਆ। ਸਾਡੇ ਕੋਲ ਕੀ ਆ ਪਤਾ ਨਹੀਂ, ਇਹ ਤਾਂ ਥੱਲੇ ਉਤਰਦੇ ਕੀ ਹੋ ਜੇ। ਪਰ ਅਸੀਂ ਬੱਚਿਆਂ ਦੀ ਲੜਾਈ ਲੜ ਰਹੇ ਆ ਬਈ ਅਸੀਂ ਤਾਂ ਜੋ ਕਿ ਸਾਡੇ ਹੁਣ ਹੀ ਹੋ ਗਿਆ, ਪਰ ਤੁਸੀਂ ਆਪਣੇ ਬੱਚਿਆਂ ਨੂੰ ਤਾਂ ਸਾਂਭ ਲਓ। ਮੈਂ ਖਾਸ ਕਰਕੇ ਯੂਥ ਨੂੰ ਕਹਿ ਰਿਹਾ ਜਿਹੜਾ ਯੂਥ ਮਗਰ ਖੜਾ ਹੋਇਆ ਕਿ ਬਈ ਸਾਨੂੰ ਛੱਡੋ, ਤੁਸੀਂ ਅੱਗੇ ਆਓ, ਤੁਸੀਂ ਕੁਝ ਕਰਕੇ ਦਿਖਾਓ। ਉਹ ਤੁਹਾਡੇ ਜਿਹੜੇ ਪਹਿਲਾਂ ਯੂਥ ਸੀ ਜਿਹੜਾ ਬਜ਼ਾਰ ਜਿੰਨਾ ਵੀ ਸੀ ਅੱਜ ਉਹ ਜ਼ਿਲ੍ਹੇ 'ਚ ਬੈਠਾ ਹੈ, 4-4 ਜਗ੍ਹਾ ਤੋਂ ਫਿਰ ਧਰ ਲਾਏ ਬੈਠੇ ਆ ਬਈ ਉਹਨਾਂ ਨੂੰ ਛੱਡ। ਓਏ ਕੋਈ ਮੰਗਿਆ ਕੋਈ ਦਿੰਦਾ ਹੈ? ਕੋਈ ਕਾਂਗੂ ਨੂੰ ਦੇਤਾ ਜੋ ਲੈ ਜਾ ਨਿਜਬਲ ਸੇ ਲੈਤਾ, ਕੋਈ ਇੱਦਾਂ ਨਹੀਂ ਲੈ ਸਕਦਾ। ਜਦ ਤੱਕ ਤੁਸੀਂ ਜਾਗੋਗੇ ਨਹੀਂ ਤੇ ਇਹੀ ਹਾਲ ਤੁਹਾਡਾ ਹੁੰਦਾ ਰਹਿਣਾ। ਮੈਂ ਤੁਹਾਨੂੰ ਗੁਰੂ ਦੀ ਨਗਰੀ ਵਿੱਚ ਇਹ ਗੱਲ ਕਹਿ ਰਿਹਾ ਕਿ ਹਾਲੇ ਡੁੱਲਿਆ ਬੇਰਾਂ ਦਾ ਕੁਛ ਨਹੀਂ ਵਿਗੜਿਆ। ਹੁਣ ਵੀ ਆ ਜਾਓ ਆਪਣਾ ਘਰ ਲੈ ਲਓ, ਨਹੀਂ ਤੇ ਦਰ ਪਰਾਏ ਵੈਸਣਾ ਸਾਈ ਨਾ ਮੁਝੇ ਦੇ, ਫਿਰ ਟੱਪੀ ਜਾਇਓ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਹਰਭਜਨ ਸਿੰਘ ਜੀ। ਬਹੁਤ ਕਮਾਲ ਦੇ ਅਲਫਾਜ਼ ਉਹਨਾਂ ਨੇ ਦਿੱਤੇ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਗੱਲ ਰਾਜ ਦੀ ਹੈ, ਰਾਜ ਦੀ ਗੱਲ ਅਸੀਂ ਕਿਉਂ ਨਾ ਕਰੀਏ, ਰਾਜ ਦੀ ਗੱਲ ਕਰਨੀ ਸਾਡਾ ਮੁੱਢਲਾ ਫਰਜ਼ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਬੁਨਿਆਦੀ ਹੱਕ ਹੈ ਸਾਡਾ ਬੋਲਣਾ, ਤਾਂ ਉਸ ਦੇ ਬਾਰੇ ਬੋਲਣਾ ਚਾਹੀਦਾ ਹੈ। ਜੇਕਰ ਐਦਾਂ ਦੇ ਸਮੇਂ ਤੇ ਆ ਕੇ ਨਹੀਂ ਬੋਲਣਾ, ਆਪਣੇ ਦੇ ਵਿੱਚ ਆ ਕੇ ਨਹੀਂ ਬੋਲਣਾ, ਤਾਂ ਹੋਰ ਅਸੀਂ ਕਿੱਥੇ ਜਾ ਕੇ ਬੋਲਾਂਗੇ। ਸੋ ਅੱਜ ਤੁਸੀਂ ਵਹੀਰਾਂ ਘੱਤ ਕੇ ਆਏ ਹੋ ਤੇ ਜ਼ਰੂਰ ਆਪਣਾ ਕੀਤੇ ਦੀ ਸਵੈ ਪੜਚੋਲ ਕਰਨੀ ਆ। ਹੁਣ ਤੱਕ ਅਸੀਂ ਕਿੱਥੇ ਸੀ ਤੇ ਅੱਜ ਕਿੱਥੇ ਖੜੇ ਆ, ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਏਜੰਡਾ ਕੀ ਹੋਣਾ ਚਾਹੀਦਾ। ਮੈਂ ਗੁਜ਼ਾਰਿਸ਼ ਕਰਾਂਗਾ ਸਾਡੇ ਬੜੇ ਜੁਝਾਰੂ ਜਰਨੈਲ ਸਰਦਾਰ ਰਮਨਦੀਪ ਸਿੰਘ ਜੀ ਗੋਲਡੀ, ਜਿਨ੍ਹਾਂ ਨੇ ਬੜਾ ਲੰਮਾ ਸਮੇਂ ਦੀ ਜ਼ਾਲਮ ਸਰਕਾਰਾਂ ਦੀ ਤਸ਼ੱਦਦ ਸਿਆ, ਕੌਮ ਦੇ ਲੇਖੇ ਆਪਣੀ ਜਵਾਨੀ ਲਾਈ ਹੈ, ਆਪਣੀ ਜੋ ਕਰਨੀ ਆ ਉਹਨਾਂ ਦੇ ਆਪੇ ਕਮਾਲ ਦੇ ਨੇ। ਮੈਂ ਬੇਨਤੀ ਕਰਾਂਗਾ ਸਰਦਾਰ ਰਮਨਦੀਪ ਸਿੰਘ ਜੀ ਗੋਲਡੀ ਇੱਕ ਵਾਰ ਜ਼ੋਰਦਾਰ ਜੈਕਾਰਾ ਇਦਾਂ ਦੇ ਜੁਝਾਰੂ ਜਰਨੈਲ ਦੇ ਨਾਂ ਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵੀਰ ਗਗਨਦੀਪ ਸਿੰਘ ਜੀ ਐਡਵੋਕੇਟ ਸਾਹਿਬ ਪਹਿਲਾਂ ਹੀ ਬੋਲ ਕੇ ਹਟੇ ਸੀ ਕਿ ਕਿਤੇ ਜੂਨ 84 ਅਸੀਂ ਭੁੱਲ ਤਾਂ ਨਹੀਂ ਗਏ।
ਜੂਨ 84 ਅਸੀਂ ਭੁੱਲ ਤਾਂ ਨਹੀਂ ਗਏ। ਮੈਂ ਇਹ ਲੋਕ ਜਿਹੜੇ ਕਹਿੰਦੇ ਨੇ, ਜਿਨ੍ਹਾਂ ਨੇ ਸਾਡੇ ਮੂੰਹਾਂ 'ਚ ਬੋਲ ਪਾਏ ਨੇ ਜੂਨ 84 ਭੁੱਲ ਜਾਓ, ਉਹਨਾਂ ਨੂੰ ਇਹ ਕਹਿਣਾ ਚਾਹੁੰਦਾ, ਜੂਨ 84 ਭੁੱਲਣਾ ਅਸੀਂ ਤਾਂ ਕੀ ਆ, ਤੁਹਾਨੂੰ ਵੀ ਨਹੀਂ ਭੁੱਲਣ ਦਿੰਦੇ। ਇਹ ਭੁੱਲ ਜਾਓ ਕਿ ਅਸੀਂ ਤੁਹਾਨੂੰ ਭੁੱਲਣ ਦੇ ਦਿਆਂਗੇ। ਤੁਸੀਂ ਸਾਡੇ ਨਾਲ ਕੀ ਕੀ ਕੀਤੀ ਅਸੀਂ ਤਾਂ ਯਾਦ ਰੱਖਿਆ ਹੀ ਆ, ਤੁਹਾਨੂੰ ਵੀ ਨਹੀਂ ਭੁੱਲਣ ਦਿੰਦੇ। ਇਹਨਾਂ ਜ਼ਾਲਮਾਂ ਨੇ ਸ਼੍ਰੀ ਅਕਾਲ ਤਖਤ ਮਹਾਰਾਜ ਸਾਹਿਬ ਦੇ ਤੋਪਾਂ, ਟੈਂਕਾਂ, ਮਸ਼ੀਨ ਗੰਨਾਂ ਨਾਲ ਹਮਲਾ ਕਰ ਕਰਕੇ ਉਹਨਾਂ ਨੂੰ ਢਹਿ ਢਹਿ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਉਹ ਸਥਾਨ ਜਿੱਥੋਂ ਕਿਸੇ ਵਕਤ ਇਹ ਆਵਾਜ਼ ਦਿੱਤੀ ਜਾਂਦੀ ਸੀ ਕਿ ਜਰਵਾਣੇ ਆ ਗਏ ਨੇ, ਹਿੰਦੁਸਤਾਨ ਦੀਆਂ ਧੀਆਂ ਭੈਣਾਂ ਨੂੰ ਲੈ ਕੇ ਜਾ ਰਹੇ ਨੇ, ਸਿੱਖੋ ਸਿੰਘੋ ਇਹ ਸਾਡੀਆਂ ਧੀਆਂ ਭੈਣਾਂ ਨੇ, ਹੋਰਾਂ ਦੀਆਂ ਨਹੀਂ, ਇਹਨਾਂ ਨੂੰ ਬਚਾਉਣਾ। ਅਤੇ ਸਿੰਘ ਉੱਠ ਕੇ ਦਿਨ ਰਾਤ ਮੁਸ਼ੱਦਤਾਂ ਕਰ ਕਰਕੇ, ਲੜਾਈਆਂ ਲੜ ਕੇ ਉਹਨਾਂ ਨੂੰ ਬਚਾਉਂਦੇ ਸਨ, ਉਹਨਾਂ ਦੀ ਪੱਤ ਨੂੰ ਰੱਖਦੇ ਸਨ। ਇਹਨਾਂ ਨੇ ਸਾਡੇ ਤਖਤ ਨੂੰ ਢਾਇਆ, ਇਹਨਾਂ ਨੂੰ ਸ਼ਰਮ ਨਹੀਂ ਆਈ? ਮਾਸਾ ਸ਼ਰਮ ਨਹੀਂ ਆਈ ਇਹਨਾਂ ਨੂੰ? ਇਹ ਕਹਿੰਦੇ ਨੇ ਤੁਸੀਂ 84 ਭੁੱਲ ਜਾਓ। ਕਿਵੇਂ ਭੁੱਲ ਜਾਈਏ? ਨਹੀਂ ਭੁੱਲ ਸਕਦੇ। ਧੰਨ ਧੰਨ ਸਿਫਤੀ ਦਾ ਘਰ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਜਿੱਥੋਂ ਹਰ ਵੇਲੇ ਰਾਮ ਨਾਮ ਦੀ ਜਿਹੜੀ ਗੂੰਜ ਆ ਗੂੰਜਦੀ ਆ, ਅੱਲਾਹ ਪਾਕ ਹੈ ਉਹਦਾ ਸੁਨੇਹਾ ਦਿੱਤਾ ਜਾਂਦਾ। ਧੰਨ ਸ਼੍ਰੀ ਅਕਾਲ ਪੁਰਖ ਮਹਾਰਾਜ ਜੀ ਦਾ, ਧੰਨ ਸ਼੍ਰੀ ਅਕਾਲ ਪੁਰਖ ਮਹਾਰਾਜ ਜੀ ਦਾ ਹਰ ਸਮੇਂ ਜੋ ਸੁਰ ਹੈ ਉਹ ਗੂੰਜਦਾ ਹੈ, ਸੁਨੇਹਾ ਦਿੱਤਾ ਜਾਂਦਾ ਇਸ ਚੀਜ਼ ਦਾ। ਇਹਨਾਂ ਦੁਸ਼ਟਾਂ ਨੇ ਉਸ ਜਗ੍ਹਾ ਤੇ ਗੋਲੀਆਂ ਮਾਰੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੋਲੀਆਂ ਮਾਰ ਕੇ ਛੰਨੀ ਕੀਤਾ। ਅਸੀਂ ਭੁੱਲ ਜਾਈਏ? ਅਸੀਂ 84 ਨੂੰ ਭੁੱਲ ਜਾਵਾਂਗੇ? ਕਦੇ ਵੀ ਨਹੀਂ ਭੁੱਲਦੇ। ਇਹੋ ਜਿਹੀ ਪਾਕਿਸਤਾਨ ਨੂੰ ਤੁਸੀਂ ਨਹੀਂ ਛੱਡਿਆ। ਤੁਹਾਨੂੰ ਪਤਾ ਵੀ ਸਿਫਤੀ ਦਾ ਘਰ ਹੈ, ਹਰ ਸਰਬ ਦੇ ਭਲੇ ਲਈ ਉੱਥੇ ਆਵਾਜ਼ ਉੱਠਦੀ ਹੈ, ਸਰਬ ਦੇ ਭਲੇ ਦੀਆਂ ਉੱਥੋਂ ਅਰਦਾਸਾਂ ਹੁੰਦੀਆਂ ਨੇ। ਇਹਨਾਂ ਨੇ ਉਸ ਨੂੰ ਨਹੀਂ ਛੱਡਿਆ। ਹੋਰ ਤਸ਼ੱਦਦ ਦੇਖੋ, ਮੈਂ ਕੁਝ ਦਿਨ ਪਹਿਲਾਂ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਵਿੱਚ ਕਿ ਜਦੋਂ ਕੋਈ ਫੌਜ ਹਮਲਾ ਕਰਦੀ ਆ ਤਾਂ ਉਹ ਉਸ ਜਗ੍ਹਾ ਨੂੰ ਐਨੇਮੀ ਟੈਰੀਟਰੀ ਘੋਸ਼ਿਤ ਕਰ ਦਿੰਦੀ ਆ। ਇਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਐਨੇਮੀ ਟੈਰੀਟਰੀ ਦਾ ਬੋਰਡ ਤੱਕ ਲਾਤਾ। ਉਸ ਸਥਾਨ ਜਿਹੜਾ ਦੁਨੀਆ ਦਾ ਵਾਹਿਦ ਇੱਕੋ ਇੱਕ ਸਥਾਨ ਹੈ ਜਿੱਥੇ ਹਰ ਕੋਈ ਆ ਸਕਦਾ, ਬਿਨਾਂ ਭੈ ਤੋਂ, ਬਿਨਾਂ ਡਰ ਤੋਂ, ਹਰ ਧੀ ਭੈਣ ਕਿਸੇ ਵੀ ਸਮੇਂ ਆ ਸਕਦੀ ਹੈ। ਇਹਨਾਂ ਨੇ ਉਹਨਾਂ ਨੂੰ ਦੁਸ਼ਮਣ ਦਾ ਘਰ ਘੋਸ਼ਿਤ ਕਰਤਾ। ਅਸੀਂ ਭੁੱਲ ਜਾਵਾਂਗੇ ਇਸ ਚੀਜ਼ ਨੂੰ? ਕਦੇ ਨਹੀਂ ਭੁੱਲ ਸਕਦੇ। ਠੀਕ ਹੈ। ਉਸ ਤੋਂ ਬਾਅਦ ਇਹ ਕਹਿੰਦੇ ਤੁਸੀਂ ਭੁੱਲ ਜਾਓ, ਇਹ ਨਹੀਂ ਹੋ ਸਕਦਾ। ਇਹਨਾਂ ਨੇ ਮੀਰ ਮੰਨੂ ਨੂੰ ਅਸੀਂ ਕਹਿੰਦੇ ਹਾਂ ਸਭ ਤੋਂ ਵੱਧ ਉਹ ਬੰਦੇ ਨੇ ਜ਼ੁਲਮ ਕਮਾਇਆ ਸਿੱਖਾਂ ਦੇ ਉੱਤੇ, ਸਿੱਖਾਂ ਦੇ ਬੱਚਿਆਂ ਨੂੰ ਨੇਜਿਆਂ ਦੇ ਡੰਗਿਆ। ਇਹਨਾਂ ਨੇ ਘੱਟ ਗੁਜ਼ਾਰੀ, ਇਹਨਾਂ ਨੇ ਘੱਟ ਗੁਜ਼ਾਰੀ ਦੁਸ਼ਟਾਂ ਨੇ। ਇਹਨਾਂ ਜ਼ਾਲਮ ਸਰਕਾਰਾਂ ਨੇ ਮਾਤਾ ਇੱਕ ਪੂਰੇ ਹੋ ਗਏ, ਬੀਬੀ ਪੂਰੀ ਹੋ ਗਈ, ਉਸਦਾ ਬੱਚਾ 1.25 ਸਾਲ ਦਾ ਦੁੱਧ ਚੁੰਗ ਰਿਹਾ, ਉਹਨੂੰ ਨਹੀਂ ਪਤਾ ਵੀ ਮਾਤਾ ਪੂਰੀ ਹੋ ਗਈ। ਇਹਨਾਂ ਦੁਸ਼ਟਾਂ ਨੇ ਉਹ ਬੱਚਾ ਚੱਕ ਕੇ ਉੱਪਰ ਨੂੰ ਤਾਹਾਂ ਨੂੰ ਉਛਾਲ ਕੇ ਉਹਨੂੰ ਸ਼ੂਟ ਕੀਤਾ। ਇਹ ਮੀਰ ਮਨੂ ਤੋਂ ਘੱਟ ਸੀ? ਅਸੀਂ ਭੁੱਲ ਜਾਵਾਂਗੇ 84? ਨਹੀਂ ਭੁੱਲਦੇ, ਤੁਹਾਨੂੰ ਭੁੱਲਣ ਵੀ ਨਹੀਂ ਦਿੰਦੇ। ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਹਰ ਕਿਸੇ ਨੂੰ ਅੰਨ ਪਾਣੀ ਮਿਲਦਾ, ਕੋਈ ਭੁੱਖੇ ਢਿੱਡ ਨਹੀਂ ਜਾਂਦਾ। ਇਹਨਾਂ ਨੇ ਜਿਹੜੀਆਂ ਸੰਗਤਾਂ ਜੂਨ 84 ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਹੋਈਆਂ ਸੀ, ਉਹਨਾਂ ਨੂੰ ਤਿਆਹੇ ਪਿਆਸੇ ਭੁੱਖੇ ਰੱਖ ਕੇ ਮਾਰਿਆ। ਅਸੀਂ ਭੁੱਲ ਜਾਵਾਂਗੇ? ਕਦੇ ਨਹੀਂ ਭੁੱਲਦੇ, ਕਦੇ ਨਹੀਂ ਭੁੱਲਦੇ ਇਹ ਚੀਜ਼ਾਂ। ਠੀਕ ਹੈ ਜੀ। ਜਿਸ ਦਰ ਤੋਂ ਹਮੇਸ਼ਾ ਸੁਨੇਹਾ ਦਿੱਤਾ ਜਾਂਦਾ ਵੀ ਪ੍ਰਮਾਤਮਾ ਸਭ ਦੇ ਘਰ ਰਾਜੀ ਖੁਸ਼ੀ ਰੱਖੇ, ਕੋਈ ਨਸ਼ੇ ਪੱਤੇ ਵਿੱਚ ਨਾ ਜਾਵੇ। ਸਭ ਦੇ ਘਰ, ਸਾਨੂੰ ਪਤਾ ਵੀ ਨਸ਼ਾ ਕਿੱਡੀ ਬੜੀ ਬਿਮਾਰੀ ਹੈ। ਇਹਨਾਂ ਦੁਸ਼ਟਾਂ ਨੇ ਸ਼ਰਾਬ ਨੂੰ ਨਸ਼ਾ ਪਿਆ ਕੇ, ਫੌਜ ਨੂੰ ਨਸ਼ਾ ਪਿਆ ਕੇ, ਸ਼ਰਾਬ ਪਿਆ ਕੇ ਉਹਨਾਂ ਨੂੰ ਦਰਬਾਰ ਸਾਹਿਬ ਚ ਬਾੜਿਆ। ਅਸੀਂ ਭੁੱਲ ਜਾਵਾਂਗੇ? ਕਦੇ ਨਹੀਂ ਭੁੱਲਦੇ। ਇਹ ਮਤ ਭੁੱਲਿਓ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਜਾਵਾਂਗੇ, ਇਹਨਾਂ ਗੱਲਾਂ ਨੂੰ ਭੁੱਲ ਜਾਵਾਂਗੇ, ਨਾ ਹੀ ਭੁੱਲਣ ਦਿਆਂਗੇ। ਜਦੋਂ ਤੱਕ ਸਵਾਸ ਦੇ ਵਿੱਚ ਸਵਾਸ ਹੈ, ਹਿੰਦੁਸਤਾਨ ਦੀ ਸਰਕਾਰ ਨੂੰ ਇਹ ਯਾਦ ਕਰਾਉਂਦਾ ਰਹਾਂਗੇ, ਮੌਕੇ ਦੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਕੀਤਾ,
ਜਿਹੜੇ ਉਹਨਾਂ ਵਿੱਚ ਇਨਵੋਲਵ ਸਨ, ਭਾਵੇਂ ਸਾਡੇ ਹੀ ਸਿੱਖੀ ਸਰੂਪ ਦੇ ਵਿੱਚੋਂ ਲੋਕ ਸਨ, ਅਸੀਂ ਨਹੀਂ ਭੁੱਲਦੇ, ਨਾ ਹੀ ਭੁੱਲਣ ਦੇਵਾਂਗੇ। ਸਮਾਂ ਸੀਮਤ ਹੈ, ਜ਼ਿਆਦਾ ਵਿਚਾਰਾਂ ਦੀ ਸਾਂਝ ਨਹੀਂ ਪਾ ਸਕਦੇ, ਪਰ ਲਾਸਟ ਦੇ ਵਿੱਚ ਦੋ ਸੁਨੇਹੇ ਜੋ ਮੇਰੇ ਸਿੱਖ ਪੰਥ ਦੇ ਜੁਝਾਰੂ ਵੀਰਾਂ ਨੂੰ ਨੇ, ਨੌਜਵਾਨਾਂ ਨੂੰ ਨੇ, ਮੈਂ ਜ਼ਰੂਰ ਕਹਿਣਾ ਚਾਹਾਂਗਾ। ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ, ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਗੁਰੂ ਵਾਲੇ ਬਣੋ, ਅੰਮ੍ਰਿਤਧਾਰੀ ਹੋਵੋ, ਬਾਣੀ ਦੇ ਧਾਰਨੀ ਹੋਵੋ। ਬਿਨਾਂ ਬਾਣੀ ਦੀ ਧਾਰਨੀ ਹੋਏ ਤੁਸੀਂ ਦ੍ਰਿੜ ਨਹੀਂ ਹੋ ਸਕਦੇ, ਤੁਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਗੁਰਬਾਣੀ ਹੀ ਇੱਕੋ ਇੱਕ ਰਸਤਾ ਹੈ ਜੋ ਤੁਹਾਨੂੰ ਦ੍ਰਿੜ ਬਣਾ ਸਕਦੀ ਹੈ, ਹੋਰ ਕੋਈ ਗੱਲ ਤੁਹਾਨੂੰ ਦ੍ਰਿੜ ਨਹੀਂ ਬਣਾ ਸਕਦੀ। ਸੈਕਿੰਡ, ਇੱਕ ਸਲੋਗਨ ਹੈ ਜੋ ਮੇਰੇ ਦਿਮਾਗ ਵਿੱਚ ਗੂੰਜਦਾ, ਏਦਾਂ ਲੱਗਦਾ ਕਿ ਮੈਨੂੰ 84 ਦੇ ਸਿੰਘ ਸੁਨੇਹਾ ਦੇ ਰਹੇ ਹੋਣ, ਕਹਿ ਰਹੇ ਹੋਣ ਨੌਜਵਾਨਾਂ ਨੂੰ ਇਹ ਚੀਜ਼ ਦੱਸ। ਉਹ ਸਲੋਗਨ ਇਹ ਹੈ ਕਿ ਹਰ ਨੌਜਵਾਨ, ਉਹ ਕਿਸੇ ਵੀ ਖਿੱਤੇ ਨਾਲ ਸੰਬੰਧ ਰੱਖਦਾ ਹੋਵੇ, ਇਹ ਨਿਸ਼ਚਾ ਕਰ ਲਵੇ ਕਿ ਅਸੀਂ ਜ਼ੁਲਮ ਦੇ ਵਿਰੁੱਧ ਅੜਨਾ ਹੈ, ਜ਼ੁਲਮ ਦੇ ਵਿਰੁੱਧ ਅੜਨਾ, ਜ਼ਾਲਮ ਦੇ ਨਾਲ ਲੜਨਾ, ਜ਼ਾਲਮ ਕੋਈ ਵੀ ਹੋਵੇ ਉਹਦੇ ਨਾਲ ਲੜਨਾ, ਅਤੇ ਮਨੁੱਖਤਾ ਦੇ ਨਾਲ ਖੜਨਾ, ਅਤੇ ਮਨੁੱਖਤਾ ਦੇ ਨਾਲ ਖੜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮ ਰਾਖਤ ਪਾਤਸ਼ਾਹੀ ਦਾਵਾ, ਜਾ ਇਤ ਕੋ ਜਾ ਅਗਲੋ ਪਾਵਾ। ਸਾਡਾ ਤਾਂ ਸਿਧਾਂਤ ਇਹ ਹੈ, ਸਿੱਖ ਜਾਂ ਬਾਗੀ ਹੈ ਤੇ ਜਾਂ ਬਾਦਸ਼ਾਹ। ਪਾਤਸ਼ਾਹੀ ਦਾਵਾ ਅਸੀਂ, ਸਾਡੀ ਤਾਂ ਮੰਗ ਹੈ, ਸਾਡੀ ਉਹ ਹੈ ਪਾਤਸ਼ਾਹੀ ਦਾਵੇ ਦੀ, ਭਾਵੇਂ ਇੱਥੋਂ ਦੀ ਹੋਵੇ ਤੇ ਭਾਵੇਂ ਉਸ ਜਹਾਨ ਦੀ ਹੋਵੇ। ਸੋ ਕੇਵਲ ਸਾਡਾ ਤਾਂ ਨਾਰਾ ਹੀ ਹੈ, ਸਿੱਖ ਹਮੇਸ਼ਾ ਜਾਂ ਬਾਗੀ ਹੁੰਦਾ ਜਾਂ ਬਾਦਸ਼ਾਹ ਹੁੰਦਾ। ਵੀਰ ਸਰਦਾਰ ਰਮਨਦੀਪ ਸਿੰਘ ਗੋਲਡੀ ਹੋਰਾਂ ਨੇ ਬਹੁਤ ਤਫਸੀਲ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਈ ਹੈ। ਮੈਂ ਕੁਝ ਕੁ ਨਾਵਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਾਂ। ਜੀ ਆਇਆਂ ਨੂੰ ਆਖਦਾ ਸਾਡੇ ਵਿੱਚ ਨੇ ਮੌਜੂਦ ਸਰਦਾਰ ਵਰਿੰਦਰ ਸਿੰਘ ਜੀ ਢਿੱਲੋਂ, ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ, ਐਡਵੋਕੇਟ ਸਾਹਿਬ, ਐਡਵੋਕੇਟ ਸਰਦਾਰ ਗੁਰਪ੍ਰੀਤ ਸਿੰਘ ਜੀ ਸੈਣੀ, ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੜੇ ਨੌਜਵਾਨ ਆਗੂ ਨੇ, ਸਰਦਾਰ ਗੁਰਸ਼ਰਨ ਸਿੰਘ ਜੀ ਬਾਜਵਾ, ਸਰਪੰਚ ਪਿੰਡ ਵੈੜਾਂ ਤੋਂ, ਸਰਦਾਰ ਜੋਰਾਵਰ ਸਿੰਘ ਜੀ USA ਤੋਂ, ਉਹਨਾਂ ਦੀ ਸਾਰੀ ਟੀਮ ਦੇ ਨਾਲ ਆਏ ਨੇ, ਸਰਦਾਰ ਅਮਰਤਪਾਲ ਸਿੰਘ ਜੀ, ਸਾਬਕਾ ਪ੍ਰਧਾਨ ਕਾਲਜ ਯੂਨੀਵਰਸਿਟੀ, ਸਰਦਾਰ ਹਰਮਨਦੀਪ ਸਿੰਘ ਜੀ ਬੱਲ, ਸਰਦਾਰ ਗੁਰਲਾਲ ਸਿੰਘ ਜੀ, ਸਾਬਕਾ ਪ੍ਰਧਾਨ ਮਾਤਾ ਗੁਜਰੀ ਕਾਲਜ, ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ, ਸਰਦਾਰ ਦਲਜੀਤ ਸਿੰਘ ਜੀ ਭਵਾਨੀਗੜ੍ਹ, ਸਰਦਾਰ ਪਾਲ ਸਿੰਘ ਜੀ ਖਰੋੜ, ਹੋਰ ਜਿੰਨੇ ਵੀ ਸੱਜਣ ਦਰਜਾ ਬਦਰਜਾ, ਤੁਹਾਡਾ ਸਾਰਿਆਂ ਦੇ ਇੱਥੇ ਆਇਆਂ ਨੂੰ ਜੀ ਆਇਆਂ ਨੂੰ ਆਖਦਾ। ਮੈਂ ਬੇਨਤੀ ਕਰਾਂਗਾ ਸਾਡੇ ਬੜੇ ਅਤੇ ਸਤਿਕਾਰਯੋਗ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਆ ਕੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ। ਗੁਰੂ ਸਾਹਿਬ ਵੱਲੋਂ ਇਤਿਹਾਸਕ ਘਟਨਾ ਨਾਲ ਸੰਬੰਧਿਤ ਗੁਰਦੁਆਰਾ ਜੋਤੀ ਸਰੂਪ, ਜੋ ਸਾਡੀਆਂ ਯਾਦਾਂ ਦੇ ਵਿੱਚ ਯੁਗਾਂ ਤੱਕ ਜਿਉਂਦਾ ਰਹੂਗਾ, ਉਸ ਧਰਤੀ ਤੇ ਬਿਰਾਜਮਾਨ ਆਪਣੀ ਕੌਮ ਦੀ ਗੱਲ ਕਰਨ ਵਾਲੇ ਸਮੂਹ ਖਾਲਸਾ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਸੰਘਰਸ਼ਸ਼ੀਲ ਸੀ, ਜਿਸ ਤਰ੍ਹਾਂ ਅੱਜ ਤੁਹਾਡੇ ਸਾਹਮਣੇ ਆ। ਕੇਵਲ ਦਾੜੀਆਂ ਦਾ ਰੰਗ ਬਦਲਿਆ। 41 ਸਾਲ ਇਹ ਤੇ 2 ਸਾਲ ਪਹਿਲਾਂ ਇਸ ਸੰਘਰਸ਼ ਦਾ ਸਾਡੇ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਟਾਈਮ ਲਿਆ ਹੈ, ਪਰ ਉਸ ਚੀਜ਼ ਦਾ ਆਪਣੀ ਕੌਮ ਨਾਲ ਕੋਈ ਲੇਖਾ ਜੋਖਾ ਕਰੀਏ, ਇਹ ਸਾਡੇ ਮਨ 'ਚ ਹਮੇਸ਼ਾ ਤੜਪ ਰਹਿੰਦੀ ਹੈ। ਉਹ ਤੜਪ ਕਿਉਂ ਰਹਿੰਦੀ ਹੈ ਕਿ ਹਰ ਕੋਈ ਵੀ ਕੌਮੀਅਤ
ਦੀ ਉਮਰ ਸਭ ਤੋਂ ਵੱਡੀ ਇੱਛਾ ਇਹੀ ਰੱਖਦੀ ਹੈ ਕਿ ਉਸ ਤੋਂ ਅਗਲੀ ਪੀੜ੍ਹੀ ਤੇ ਉਸ ਤੋਂ ਅਗਲੀ ਪੀੜ੍ਹੀ ਇਸ ਸੋਚ ਨੂੰ ਸਮਝਦਿਆਂ ਹੋਇਆਂ ਕਿ ਸਾਡਾ ਘੱਲੂਘਾਰਾ ਕਿਉਂ ਕੀਤਾ ਗਿਆ, ਅਸੀਂ ਉਹਦੇ ਵਿੱਚ ਕੀ ਗਵਾਇਆ, ਜਿਹੜਾ ਭੁੱਲ ਜਾਣ ਦੀ ਗੱਲ ਚੱਲਦੀ ਹੈ ਉਹ ਹਜੇ ਅਗਲੇ 100-200 ਸਾਲ ਤੱਕ ਮੈਨੂੰ ਸੰਭਾਵਨਾ ਘੱਟ ਲੱਗਦੀ ਹੈ। ਪਰ ਜਿਹੜੀ ਨੌਜਵਾਨਾਂ ਦੀ ਗਿਣਤੀ ਘਟਦੀ ਹੈ ਅਜਿਹੇ ਸਮਾਗਮਾਂ ਦੇ ਵਿੱਚ, ਉਹਦੇ ਤੋਂ ਜ਼ਰੂਰ ਮੰਥਨ ਕਰਨ ਦਾ ਮਨ ਕਰਦਾ ਹੈ। ਇਹ ਘਰਾਂ ਤੋਂ ਹੀ ਸ਼ੁਰੂਆਤ ਹੋ ਸਕਦੀ ਹੈ। ਮੈਂ ਇੱਕ ਗੱਲ ਕਰਕੇ ਆਪਣਾ ਅੱਜ ਦਾ ਵਿਚਾਰ ਇੱਕ ਖਾਸ ਪੁਆਇੰਟ ਤੇ ਹੀ ਆਪ ਜੀ ਨਾਲ ਸਾਂਝਾ ਕਰਨਾ ਹੈ। 2022 ਦੇ ਵਿੱਚ ਜਦੋਂ ਅਸੀਂ ਇਲੈਕਸ਼ਨ MLA ਦੀ ਲੜਨ ਲੱਗੀ ਪਾਰਟੀ, ਸਾਡੀ ਟਿਕਟਾਂ ਵੰਡ ਦਿੱਤੀਆਂ ਗਈਆਂ ਤਾਂ ਸ਼ਾਮ ਨੂੰ ਬੈਠੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਮੇਰੀ ਪਾਰਟੀ ਦੇ ਪ੍ਰਧਾਨ, ਉਹਨਾਂ ਦਾ ਮੈਨੂੰ ਫੋਨ ਆ ਗਿਆ, ਕਿਵੇਂ ਪ੍ਰੋਫੈਸਰ ਸਾਹਿਬ ਠੀਕ ਹੋ ਗਿਆ ਸਭ, ਟਿਕਟਾਂ ਵੰਡੀਆਂ ਗਈਆਂ। ਮੈਂ ਅੱਗੋਂ ਜਿਹੜਾ ਜਵਾਬ ਦਿੱਤਾ, ਉਹ ਪ੍ਰਧਾਨ ਸਾਹਿਬ ਨੇ ਦੁਬਾਰਾ ਮੈਨੂੰ ਪੁੱਛਿਆ ਇਹਦਾ ਮਤਲਬ ਕੀ ਹੈ। ਮੈਂ ਜਵਾਬ ਇਹ ਦਿੱਤਾ ਕਿ ਪ੍ਰਧਾਨ ਸਾਹਿਬ ਹੁਣ ਜੇ ਜਾਵਾਂਗੇ ਇਸ ਦੁਨੀਆ ਤੋਂ, ਜੇ ਮੈਂ ਅੱਜ ਹੀ ਚਲਾ ਜਾਣਾ ਤਾਂ ਮੈਂ ਚੈਨ ਨਾਲ ਜਾਊਂਗਾ। ਇਹ ਮੇਰਾ 2022 ਚ ਆਪਣੇ ਪ੍ਰਧਾਨ ਸਾਹਿਬ ਨੂੰ ਜਵਾਬ ਸੀ। ਟਿਕਟਾਂ ਦੀ ਵੰਡ ਦੀ ਰਾਤ ਨੂੰ, ਜਿੱਦਣ ਅਸੀਂ ਸਾਰਾ ਕੰਮ ਮੁਕਾ ਕੇ ਦੇ ਕੇ ਟਿਕਟਾਂ, ਚਲੋ ਉਸ ਗੱਲ ਤੋਂ ਵਿਹਲੇ ਹੋਏ ਸੀ, ਪ੍ਰਧਾਨ ਸਾਹਿਬ ਕਹਿੰਦੇ ਇਹਦਾ ਮੈਨੂੰ ਮਤਲਬ ਦੱਸੋ ਜੀ। ਮੈਂ ਤਾਂ ਤੁਹਾਨੂੰ ਇਹ ਪੁੱਛ ਰਿਹਾ ਵੀ ਅੱਜ ਮਤਲਬ ਕਿ ਠੀਕ ਹੋ ਗਿਆ ਸਾਰਾ ਕੁਝ। ਮੈਂ ਕਿਹਾ ਪ੍ਰਧਾਨ ਸਾਹਿਬ, ਅਸੀਂ ਕੌਮੀਅਤ ਦੀ ਗੱਲ ਕਰਦੇ ਹਾਂ। ਕੌਮੀਅਤ ਦੀ ਗੱਲ ਅੱਗੇ ਤਾਂ ਹੀ ਤੁਰ ਸਕਦੀ ਹੈ ਜੇ ਉਹਦੀ ਜਨਰੇਸ਼ਨ ਦਾ ਅਗਲਾ ਹਿੱਸਾ ਇਹਦੇ ਵਿੱਚ ਉਸ ਤਰ੍ਹਾਂ ਹੀ ਇਨਵੋਲਵ ਹੋਵੇ ਜਿਸ ਤਰ੍ਹਾਂ ਕਿ ਅਸੀਂ ਤੁਰੇ ਸੀ ਸੰਤ ਜਰਨੈਲ ਸਿੰਘ ਜੀ ਦੇ ਨਾਲ, ਮੇਰੇ ਤੋਂ ਪਹਿਲਾਂ ਮਾਨ ਸਾਹਿਬ ਤੁਰੇ ਸੀ। ਕਹਿੰਦੇ ਫਿਰ ਜੀ। ਮੈਂ ਕਿਹਾ ਅੱਜ ਚੈਨ ਮੈਂ ਤਾਂ ਕਹਿਣਾ ਕਿ ਅੱਜ ਜਿਹੜੀਆਂ 60-65 ਟਿਕਟਾਂ ਅਸੀਂ ਵੰਡੀਆਂ ਨੇ, ਉਹਨਾਂ ਚੋਂ 34 ਟਿਕਟਾਂ ਨੌਜਵਾਨਾਂ ਨੂੰ ਦਿੱਤੀਆਂ ਤੇ ਨੌਜਵਾਨਾਂ ਨੇ ਖਿੜੇ ਮੱਥੇ ਸਾਡੀ ਪਾਰਟੀ ਦੀ ਟਿਕਟ ਸਵੀਕਾਰ ਕਰਕੇ, ਚਾਹੇ ਉਹਨਾਂ ਨੂੰ ਪਤਾ ਹੈ ਕਿ ਬਹੁਤਾ ਇਹ ਆਸ ਹੈ ਕਿ ਉਹ ਜਿੱਤ ਨਹੀਂ ਸਕਣਗੇ, ਪਰ ਉਹ ਆਪਣੀ ਕੌਮ ਦੀ ਲੜਾਈ ਨੂੰ ਅੱਗੇ ਲਿਜਾਣ ਵਾਸਤੇ ਉਹਨਾਂ ਨੇ ਆਪਣੇ ਉੱਤੇ ਇਹ ਜ਼ਿੰਮੇਵਾਰੀ ਲੈ ਲਈ ਹੈ। ਉਸ ਕਰਕੇ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਬੇਨਤੀ ਕੀਤੀ ਹੈ ਕਿ ਜੇ ਅੱਜ ਵੀ ਮਰ ਜਾਂਦੇ ਆ ਤਾਂ ਘੱਟੋ ਘੱਟ ਇੱਕ ਮਕਸਦ ਜਿਸ ਲਈ ਅਸੀਂ ਤੁਰੇ ਸੀ ਉਹਦਾ ਇੱਕ ਪੜਾਅ ਤਾਂ ਪੂਰਾ ਹੁੰਦਾ ਲੱਗਦਾ ਹੈ ਕਿ ਅਗਲੀ ਪੀੜ੍ਹੀ ਸਾਂਭ ਰਹੀ ਹੈ। ਉਹੀ ਮੇਰੀ ਭਾਵਨਾ ਆਪਣੇ ਅੱਜ ਵੀ ਹੈਗੀ ਹੈ। ਜਿਹੜੀ ਗੱਲ ਦਾ ਘਾਟਾ ਮਹਿਸੂਸ ਹੋ ਰਿਹਾ ਹੈ, ਮੈਂ ਸੰਤ ਜਰਨੈਲ ਸਿੰਘ ਜੀ ਦੀ ਹਾਜ਼ਰੀ ਵਿੱਚ 3 ਫੈਡਰੇਸ਼ਨ ਦੇ ਕੈਂਪ ਲਾਏ ਨੇ। ਜਦੋਂ ਦਰਬਾਰ ਸਾਹਿਬ ਦੇ ਵਿੱਚ ਚਲੇ ਗਏ ਸੰਤ ਜੀ, ਮੈਂ ਫੈਡਰੇਸ਼ਨ 'ਚ ਯੂਨੀਵਰਸਿਟੀ ਪਟਿਆਲੇ 'ਚ ਸਰਗਰਮ ਸੀ। ਮੇਰੇ ਪ੍ਰਧਾਨ ਸਰਦਾਰ ਭਾਈ ਅਮਰੀਕ ਸਿੰਘ ਜੀ ਸੀ, ਮੇਰੇ ਜਨਰਲ ਸਕੱਤਰ ਹਰਵਿੰਦਰ ਸਿੰਘ ਸੰਧੂ ਸੀ, ਜਿਨ੍ਹਾਂ ਨਾਲ ਤੋਂ ਮੈਂ ਬਹੁਤ ਕੁਝ ਸਿੱਖਿਆ ਜੋ ਅੱਜ ਤੱਕ ਨਿਰੰਤਰ ਮੈਨੂੰ ਤੋਰੀ ਜਾਂਦਾ ਹੈ। ਉਸ ਦਿਨ ਉਹਨਾਂ ਕੈਂਪਾਂ ਦੀ ਵਿਸ਼ੇਸ਼ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ, ਹੋਰ ਤਾਂ ਬਹੁਤ ਕੁਝ ਹੁੰਦਾ ਸੀ, ਪਰ ਸੰਤ ਜੀ ਸਾਡੇ ਲਈ, ਜਿਹੜੇ ਪੰਜਾਬ ਤੋਂ ਮੁੰਡੇ ਆਉਂਦੇ ਸੀ ਸਾਰੇ ਤੋਂ, ਉਹਨਾਂ ਨੂੰ 7-8 ਦਿਨ ਉੱਥੇ ਰੱਖਿਆ ਜਾਂਦਾ ਸੀ। ਸਾਨੂੰ ਪ੍ਰੋਫੈਸਰ ਮੰਗਾ ਕੇ ਲੈਕਚਰ ਕਰਵਾਏ ਜਾਂਦੇ ਸੀ। ਅੱਜ ਮੈਂ ਉਹ ਰੀਤ ਨਹੀਂ ਦੇਖਦਾ। ਮੈਂ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ 84 ਤੋਂ ਬਾਅਦ, ਜਦੋਂ ਬਹੁਤ ਮਾੜਾ ਸਮਾਂ ਆਇਆ, ਗੁਰਮਤ ਕਾਲਜ ਪਟਿਆਲਾ ਵਿੱਚ ਵੀ ਮੈਂ ਇਹ ਕੈਂਪ ਲਾਉਂਦਾ ਰਿਹਾ, ਪਰ ਅੱਗੇ ਨਹੀਂ ਤੁਰ ਰਹੀ ਗੱਲ। ਅਸੀਂ ਅੱਜ ਵੀ ਕੋਸ਼ਿਸ਼ਮੰਦ ਹਾਂ। ਉਹਨਾਂ ਕੈਂਪਾਂ ਚੋਂ ਜਿਹੜਾ ਗਿਆਨ ਅਸੀਂ ਸੰਤ ਜੀ ਵੱਲੋਂ ਬੁਲਾਏ ਪ੍ਰੋਫੈਸਰਾਂ ਤੋਂ ਲੈਂਦੇ ਰਹੇ, ਯੂਨੀਵਰਸਿਟੀਆਂ ਤੋਂ ਆਏ ਹੋਏ, ਕਾਲਜਾਂ ਤੋਂ ਆਏ ਹੋਏ ਪ੍ਰੋਫੈਸਰ ਦਵਿੰਦਰ ਸਿੰਘ, ਮੈਂ ਅੱਜ ਵੀ ਕਈ ਵਾਰੀ ਦੇਖਦਾ, ਅੱਜ ਵੀ ਨਿਰੰਤਰ ਉਹ ਚੱਲ ਰਹੇ ਨੇ ਜਿਹੜੇ ਸਾਨੂੰ ਪੜ੍ਹਾਉਂਦੇ ਸੀ। ਪ੍ਰੋਫੈਸਰ ਸੁਖਦਿਆਲ ਸਿੰਘ ਅੱਜ ਵੀ ਪਟਿਆਲੇ ਸਰਗਰਮ ਨੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਹੋਣੀਆਂ ਅੱਜ ਵੀ ਚਾਹੀਦੀਆਂ ਨੇ। ਅੱਜ ਦੇ ਸਮੇਂ 'ਚ
ਜਿਹੜੀ ਲੋੜੀਂਦੀ ਚੀਜ਼ ਹੈ, ਹਕੂਮਤ ਨੈਰੇਟਿਵ ਬਿਲਡ ਕਰਕੇ ਸਾਨੂੰ ਆਪਣੇ ਅਕੀਦੇ ਤੋਂ ਹਟਾਉਣਾ ਚਾਹੁੰਦੀ ਹੈ। ਸਾਨੂੰ ਉਹ ਦੇਖਣਾ ਚਾਹੁੰਦੀ ਹੈ ਕਿ ਕੇਵਲ ਸਤਨਾਮ ਵਾਹਿਗੁਰੂ ਕਰੀ ਜਾਣ, ਪਾਠ ਕਰੀ ਜਾਣ, ਨਗਰ ਕੀਰਤਨ ਕੱਢੀ ਜਾਣ, ਪਰ ਕਦੇ ਵੀ ਰਾਜ ਦੀ ਗੱਲ ਨਾ ਕਰਨ। ਹੁਣ ਇਹ ਤੁਸੀਂ ਦੇਖਣਾ ਹੈ ਕੌਮੀ ਤੌਰ ਤੇ ਕਿ ਤੁਸੀਂ ਰਾਜ ਦੀ ਗੱਲ ਕਰਨੀ ਹੈ ਕਿ ਨਹੀਂ ਕਰਨੀ। ਤੁਹਾਡੇ ਗੁਰੂ ਸਾਹਿਬ ਦੀ ਸਿੱਖਿਆ 'ਚ ਇਹ ਸ਼ਾਮਲ ਹੈ ਕਿ ਨਹੀਂ ਹੈ? ਕਿਉਂਕਿ ਤੁਹਾਡੇ ਕੋਲ ਇਤਿਹਾਸ ਹੈ, ਤੁਹਾਡੇ ਕੋਲ ਗੁਰਬਾਣੀ ਹੈ, ਤੁਹਾਡੇ ਕੋਲ ਹਾਲਾਤ ਨੇ, ਤੁਹਾਡੇ ਕੋਲ ਇੱਕ ਕੰਟੀਨਿਊਟੀ ਹੈ ਪਿਛਲੇ 50 ਸਾਲ ਦੀ। ਜੋ ਕੁਝ ਵਾਪਰਿਆ ਹੈ ਉਹ ਰਾਜ ਦੀ ਅਣਹੋਂਦ ਕਰਕੇ ਹੀ ਵਾਪਰਿਆ ਹੈ। ਜੋ 47 ਚ ਗਲਤੀਆਂ ਹੋਈਆਂ, ਜੋ ਹੁਣ ਤੱਕ 84 ਤੋਂ ਬਾਅਦ ਗਲਤੀਆਂ ਹੋ ਰਹੀਆਂ ਨੇ, ਉਹਨਾਂ ਕਰਕੇ ਹੀ ਤਾਂ ਸਭ ਕੁਝ ਵਾਪਰ ਰਿਹਾ ਹੈ। ਪਰ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਮੀਰੀ ਪੀਰੀ ਦੀ ਸੋਚ ਤੋਂ ਤੋੜ ਦਿੱਤਾ ਗਿਆ ਹੈ, ਜਿਹੜਾ ਠਾਠਾਂ ਤੇ ਡੇਰੇ ਬਣਾ ਕੇ ਬਹਿ ਗਿਆ ਹੈ, ਜਿੱਥੇ ਹਜ਼ਾਰਾਂ ਸਿੱਖ ਜਾਂਦੇ ਨੇ ਤੇ ਕੇਵਲ ਸਤਨਾਮ ਵਾਹਿਗੁਰੂ ਕਹਿ ਕੇ ਵਾਪਸ ਆ ਜਾਂਦੇ ਨੇ, ਉਹਨਾਂ ਨੂੰ ਕੋਈ ਨਹੀਂ ਫੜਦਾ। ਆ ਗੋਲਡੀ ਕਿਉਂ ਫੜ ਲਈ ਸੀ? ਆ ਹੁਣੇ ਆਏ ਨੇ ਨਾ ਜੇਲ੍ਹ ਕੱਟ ਕੇ, ਕਿਉਂਕਿ ਇਹਨਾਂ ਨੇ ਉਹਨਾਂ ਦੁਸ਼ਟਾਂ ਨੂੰ ਸੋਧਣ ਦੀ ਗੱਲ ਕੀਤੀ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕਰਨ ਦੀ ਇੱਕ ਲੜੀ ਚਲਾਉਣਾ ਚਾਹੀ ਸੀ। ਇਹ ਸਾਰੀਆਂ ਗੱਲਾਂ ਬਹੁਤ ਜ਼ਿਆਦਾ ਤੇ ਵੱਡੀਆਂ ਨੇ ਤੇ ਸਾਨੂੰ ਅਪਣਾਉਣੀਆਂ ਪੈਣਗੀਆਂ, ਜਿਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ। ਮੈਂ ਇੱਕ ਪੁਆਇੰਟ ਲਿਖਿਆ, ਇਹਦੇ ਤੇ 2 ਮਿੰਟ ਬੋਲ ਕੇ ਮੈਂ ਅਗਲਾ ਆਪਣਾ ਪੁਆਇੰਟ ਕਲੀਅਰ ਕਰ ਦੇਣਾ, ਜਿਹਦੇ ਬਾਰੇ ਮੈਂ ਅੱਜ ਸੋਚ ਕੇ ਆਇਆ ਸੀ। ਮੈਂ ਇੱਕ ਲਫ਼ਜ਼ ਲਿਖਿਆ, ਤਾਲਿਬਾਨ ਵਰਸਸ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ। ਇਹ ਮੈਂ ਲਫ਼ਜ਼ ਲਿਖਿਆ ਅੱਜ, ਇਹਦਾ ਮੈਂ ਮਤਲਬ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ। ਤੁਸੀਂ ਤਾਲਿਬਾਨ ਸੁਣਿਆ ਵੀ ਆ ਅਫਗਾਨਿਸਤਾਨ 'ਚ ਤਾਲਿਬਾਨ ਨੇ, ਅੱਜ ਰਾਜ ਵੀ ਉਹਨਾਂ ਦਾ ਹੈ। ਤਾਲਿਬਾਨ ਦਾ ਮਤਲਬ ਕੀ ਹੈ? ਤਾਲਿਬਾਨ ਨੈਰੇਟਿਵ ਬਿਲਡ ਕਰਤਾ ਵੈਸਟ ਨੇ। ਤਾਲਿਬਾਨ ਮੀਨਸ ਅੱਤਵਾਦੀ, ਇਹ ਨੈਰੇਟਿਵ ਬਿਲਡ ਕੀਤਾ ਗਿਆ ਹੈ। ਪਰ ਤਾਲਿਬਾਨ ਦਾ ਮਤਲਬ ਕੀ ਹੈ? ਵਿਦਿਆਰਥੀ, ਖੋਜ ਕਰਨ ਵਾਲੇ, ਖੋਜੀਕਾਰ, ਪੜ੍ਹੇ ਲਿਖੇ ਵਿਦਵਾਨ, ਇਹਦਾ ਮਤਲਬ ਹੈ ਤਾਲਿਬਾਨ। ਤੇ ਤੁਸੀਂ ਉਸ ਕੌਮ ਨਾਲ ਸੰਬੰਧ ਰੱਖਦੇ ਹੋ ਜਿਨ੍ਹਾਂ ਨੇ ਏਸ਼ੀਆ ਵਿੱਚ ਪਹਿਲੀ ਸਿੱਖ ਸਟੂਡੈਂਟ ਫੈਡਰੇਸ਼ਨ ਬਣਾਈ 1944, ਜਦੋਂ ਏਸ਼ੀਆ ਖਿੱਤੇ 'ਚ ਕੋਈ ਵਿਦਿਆਰਥੀਆਂ ਦੀ ਸਟੂਡੈਂਟ ਜਥੇਬੰਦੀ ਨਹੀਂ ਸੀ। ਅਮਰ ਸਿੰਘ ਅੰਬਾਲਵੀ ਰਾਹੀਂ ਤੁਸੀਂ ਲਾਹੌਰ ਦੇ ਵਿੱਚ 47 ਤੋਂ 3 ਸਾਲ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਗਾਜ਼ ਕੀਤਾ। ਮੈਨੂੰ ਭਾਗ ਲੱਗੇ ਕਿ ਮੈਂ ਉਸ ਫੈਡਰੇਸ਼ਨ 'ਚ ਕੰਮ ਕੀਤਾ ਹੈ। ਉਹ ਇੱਕ ਅੱਡ ਗੱਲ ਹੈ। ਮੇਰਾ ਮਤਲਬ ਜੇ ਤਾਲਿਬਾਨ ਰਾਜ ਕਰ ਸਕਦੇ ਨੇ ਪੜ੍ਹੇ ਲਿਖੇ ਹੋਣ ਦੇ ਨਾਤੇ, ਵਿਦਿਆਰਥੀ ਤੇ ਖੋਜਕਾਰ ਹੋਣ ਦੇ ਨਾਤੇ, ਤੇ ਸਾਡੀ ਸਿੱਖ ਸਟੂਡੈਂਟ ਫੈਡਰੇਸ਼ਨ ਕਿਨੇ ਫਿਰ ਪਟੜੀਆਂ ਲਾ ਦਿੱਤੀ? ਇਹ ਵਿਚਾਰ ਕਰਾਂਗਾ ਕਦੇ ਮੈਂ ਸੈਮੀਨਾਰ ਬੁਲਾਉਣਗੇ ਤਾਂ ਮੁੰਡੇ, ਅੱਜ ਨਹੀਂ। ਅੱਜ ਮੈਂ ਕਹਿਣਾ ਕਿ ਮੇਰਾ ਅੱਜ ਦਾ 10 ਮਿੰਟ ਬੋਲਣ ਦਾ ਵਿਸ਼ਾ ਇਹ ਹੈ, ਰਾਜ ਬਿਨਾ ਨਾ ਧਰਮ ਚਲਾਏ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਆਪਾਂ ਪੜ੍ਹ ਲੈਂਦੇ ਹਾਂ। ਕੋਈ ਕਹਿੰਦਾ ਦਸਮ ਗ੍ਰੰਥ ਨੂੰ ਅਸੀਂ ਮੰਨਦੇ ਹੀ ਨਹੀਂ, ਕੋਈ ਕਹਿੰਦਾ ਅਸੀਂ ਮੰਨਦੇ ਹਾਂ। ਇਹ ਪੰਕਤੀ ਤੁਹਾਨੂੰ ਕੀ ਕਹਿੰਦੀ ਹੈ? ਇਹ ਪਵਿੱਤਰ ਪੰਕਤੀ ਦੁਨੀਆ ਦੇ ਵਿੱਚ ਤੁਹਾਡੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਧੌਣ ਚੁੱਕ ਕੇ, ਜਿਵੇਂ ਦੀਪ ਸਿੱਧੂ ਕਹਿੰਦਾ ਸੀ, ਅਸੀਂ ਹੋਂਦ ਦੀ ਲੜਾਈ ਲੜ ਰਹੇ ਹਾਂ। ਤੁਹਾਡੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਇਹ ਅਗਵਾਈ ਕਰਦੀ ਹੈ, ਰਾਜ ਬਿਨਾ ਨਏ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਸੇ ਸਿਧਾਂਤ ਦੇ ਉੱਪਰ 6ਵੇਂ ਪਾਤਸ਼ਾਹ ਨੇ 2 ਨਿਸ਼ਾਨ ਸਾਹਿਬ ਤੁਹਾਨੂੰ ਬਖਸ਼ਿਸ਼ ਕੀਤੇ।
ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਇਹ ਕਿਹਦਾ ਸਿਧਾਂਤ ਹੈ? ਕੀ ਇਹ ਸਿੱਖਾਂ ਦਾ ਸਿਧਾਂਤ ਨਹੀਂ? ਧਰਮ ਦੇ ਨਾਲ ਰਾਜਨੀਤੀ ਬਰਾਬਰ ਉੱਚਤਾ ਦੇ ਉੱਤੇ ਹੋਵੇ। ਛੱਡ ਦੋ ਉਹ ਡੇਰੇ ਜਿਹੜੇ ਤੁਹਾਨੂੰ ਮੀਰੀ ਪੀਰੀ ਨਾਲੋਂ ਤੋੜਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੋਕ ਕਹਿੰਦੇ ਜੀ ਉੱਥੇ ਤਾਂ ਰਾਜ ਦੀ ਗੱਲ ਹੀ ਨਹੀਂ ਹੈ, ਪਰ ਮੈਂ ਜਿਹੜੀਆਂ ਪੰਕਤੀਆਂ ਬੋਲਣਾ ਚਾਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। ਰਾਜ ਜੋਗ ਮੀਰੀ ਪੀਰੀ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਰਾਜ ਤੇ ਜੋਗ ਦੇ ਤਖਤ ਦੇ ਉੱਤੇ ਬਿਠਾਇਆ। ਰਾਜ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਫਿਰ ਕਹਿੰਦੇ ਨੇ ਕੱਲ ਭੱਟ ਜੀ ਨੇ, ਕੱਲ ਭੱਟ ਸਾਹਿਬ ਨੇ ਤੁਹਾਨੂੰ ਸਮਝਾਇਆ, ਕੱਲ ਸੋ ਜਸ ਗਾਵੋ ਗੁਰੂ ਨਾਨਕ। ਕੱਲ ਭੱਟ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਦਾ ਜਸ ਗਾਵੋ। ਕਿਉਂ? ਰਾਜ ਜੋਗ ਜਹ ਮਾਣਿਓ, ਜਿਹਨੇ ਰਾਜ ਵੀ ਮਾਣਿਆ ਤੇ ਜੋਗ ਵੀ ਮਾਣਿਆ। ਅਸੀਂ ਕਿਉਂ ਟੁੱਟ ਗਏ ਰਾਜ ਨਾਲੋਂ? ਸਾਡਾ ਗੁਰੂ ਗ੍ਰੰਥ ਸਾਹਿਬ 'ਚ ਬੈਠ ਕੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਬਾਰ-ਬਾਰ ਸਮਝਾ ਰਹੇ ਨੇ ਕਿ ਧਰਮ ਦੇ ਨਾਲ ਰਾਜ ਦੀ ਗੱਲ ਵੀ ਕਰਿਓ। ਤੇ ਹੁਣ ਮੈਂ ਜਿਹੜੀ ਉਦਾਹਰਨ ਦੇ ਕੇ ਆਪਣੀ ਗੱਲ ਨੂੰ ਖਤਮ ਕਰਨਾ ਹੈ, ਕਿਉਂਕਿ ਮੇਰੇ ਤੋਂ ਬਹੁਤ ਸੀਨੀਅਰ ਬੁਲਾਰੇ ਬੈਠੇ ਨੇ। ਰਾਜ ਦੇ ਨਾਲ ਹੀ ਧਰਮ ਚੱਲਦੇ ਨੇ। ਕਿਵੇਂ? ਤਰੀਕਾਂ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਯਹੂਦੀ ਧਰਮ ਤੋਂ ਬਾਅਦ ਕ੍ਰਿਸਚੈਨਿਟੀ ਇਸ ਦੁਨੀਆ 'ਚ ਆਈ। ਕ੍ਰਿਸਚੈਨਿਟੀ ਨੇ ਆਪਣਾ ਪ੍ਰਚਾਰ ਕੀਤਾ ਆਪਣੇ ਰਾਜ ਦੇ ਬਲ ਤੇ ਇੱਕ ਜਗ੍ਹਾ ਦਾ ਨਾਮ ਸੀ ਉਸ ਵਕਤ ਕੌਂਸਟੈਂਟੀਨੋਪਲ। ਇਹਦੇ ਉੱਤੇ ਕ੍ਰਿਸਚੈਨਿਟੀ ਦਾ ਰਾਜ ਸੀ। ਕਦੋਂ? 5ਵੀਂ 6ਵੀਂ ਸਦੀ ਤੋਂ ਲੈ ਕਰਕੇ 1453 ਤੱਕ। ਇਹ ਮੈਂ ਤੁਹਾਨੂੰ ਕਹਿ ਰਿਹਾ, ਜਿਹੜਾ ਅੱਜ ਤੁਰਕੀ ਹੈ, ਜਿਹੜਾ ਅੱਜ ਇਸਤਾਨਬੁਲ ਹੈ ਸ਼ਹਿਰ, ਉਹਦਾ ਨਾਮ ਪਹਿਲਾਂ ਉਹ ਰੋਮਨ ਅੰਪਾਇਰ ਦਾ ਹਿੱਸਾ ਸੀ। ਉੱਥੇ ਕ੍ਰਿਸਚੈਨਿਟੀ ਦਾ ਰਾਜ ਸੀ। 5ਵੀਂ 6ਵੀਂ ਸਦੀ ਤੋਂ ਲੈ ਕਰਕੇ ਜਦੋਂ ਤੁਹਾਡੇ ਗੁਰੂ ਨਾਨਕ ਸਾਹਿਬ ਆਏ ਨੇ ਉਸ ਤੋਂ 15 ਸਾਲ ਪਹਿਲਾਂ ਤੱਕ 1453 ਤੱਕ 29 ਮਈ ਤੱਕ ਕ੍ਰਿਸਚੈਨਿਟੀ ਦਾ ਰਾਜ ਸੀ। ਅੱਜ ਜਾਓ ਨਾ, ਅੱਜ ਗੂਗਲ ਕਰੋ, ਜਾਓ ਜਹਾਜ਼ ਪੜ ਕੇ ਤੁਰਕੀ, ਤਾਂ ਉੱਥੇ ਅੱਲਾਹੂ ਅਕਬਰ ਹੋ ਰਿਹਾ ਹੈ। ਉਹ ਇੱਕ ਮੁਸਲਿਮ ਕੰਟਰੀ ਹੈ ਤੇ ਸੁਲਤਾਨ ਮਹਿਮਦ ਦੂਜਾ ਜਿਹੜਾ ਆਟੋਮਨ ਅੰਪਾਇਰ ਨੂੰ ਉਹਨੇ ਸਥਾਪਿਤ ਕੀਤਾ, ਆਟੋਮਨ ਅੰਪਾਇਰ ਜਿਹੜੀ ਉੱਥੇ ਸਥਾਪਿਤ ਕੀਤੀ ਗਈ ਤੁਰਕੀ ਦੇ ਅਧੀਨ ਤੁਰਕਾਂ ਨੇ ਕੀਤੀ, ਉਹ ਸੁਲਤਾਨ ਮਹਿਮਦ ਨੇ ਸਥਾਪਿਤ ਕੀਤੀ। ਅੱਜ ਤੁਸੀਂ 2022-25 ਦੇ ਵਿੱਚ ਰਹਿ ਰਹੇ ਹੋ। 1453 ਤੋਂ ਲੈ ਕਰਕੇ ਰਾਜ ਪਲਟੇ ਕਰਕੇ, ਸਿਰਫ ਰਾਜ ਦੇ ਪਲਟੇ ਕਰਕੇ ਜਿਹੜਾ ਕ੍ਰਿਸਚੈਨਿਟੀ ਦਾ ਹੈੱਡ ਮੰਨਿਆ ਜਾਂਦਾ ਸੀ ਦੇਸ਼, ਉਹ ਇਸਲਾਮ ਦਾ ਹੈੱਡ ਬਣ ਗਿਆ ਤੁਰਕੀ। ਕਿਹਦੇ ਕਰਕੇ? ਰਾਜ ਦੇ ਪਲਟੇ ਕਰਕੇ। ਰਾਜ ਕਰਕੇ ਕੌਮਾਂ ਵਾਸਤੇ ਰਾਜ ਇੰਨਾ ਜ਼ਰੂਰੀ ਹੁੰਦਾ ਹੈ। ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਮਝਾਇਆ, ਰਾਜ ਬਿਨਾ ਨੈ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਕੌਮ ਦੀ ਪੱਤ, ਕੌਮ ਦੀ ਇੱਜ਼ਤ, ਕੌਮ ਦੀ ਪੱਗ ਸਾਡੇ ਸਿਰਾਂ ਦੇ ਉੱਪਰ ਰਖਾਈ। ਅੱਜ ਤੋਂ ਠੀਕ 41 ਵਰੇ ਪਹਿਲਾਂ ਉਹ ਸ੍ਰੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੇ ਤੀਜੇ ਘੱਲੂ ਘਰੇ ਤੇ ਪਿਛਲੇ 2 ਘੱਲੂ ਘਰਿਆਂ ਦੇ ਵਿੱਚ ਸੰਗਤ ਜੀ ਕੇਵਲ ਇੱਕ ਫਰਕ ਬੜਾ ਵੱਡਾ ਸੀ। ਅਸੀਂ ਜਿੱਥੇ ਅੱਜ ਸਵੈ ਪੜਚੋਲ ਕਰਨੀ ਹੈ, ਬਹੁਤ ਜ਼ਰੂਰੀ ਹੈ ਸੈਲਫ ਐਨਾਲਿਸਿਸ ਕਰਨਾ।
ਇਸ ਤੋਂ ਪਹਿਲਾਂ ਜਿਹੜਾ ਵੱਡਾ ਘੱਲੂਘਾਰਾ ਹੋਇਆ ਜਾਂ ਛੋਟਾ ਘੱਲੂਘਾਰਾ ਹੋਇਆ, ਉਸ ਤੋਂ ਬਾਅਦ ਵੱਡੇ ਘੱਲੂਘਾਰੇ ਦੇ ਵਿੱਚ ਇੱਕ ਦਿਨ ਦੇ ਵਿੱਚ ਲਗਭਗ ਕੌਮ 35 ਤੋਂ 40 ਹਜ਼ਾਰ ਕੌਮ ਦਾ ਕਤਲੇਆਮ ਹੋ ਕਰ ਦਿੱਤਾ ਸੀ ਉਸ ਵੇਲੇ ਦੀ ਸਰਕਾਰਾਂ ਨੇ। 35 ਤੋਂ 40 ਹਜ਼ਾਰ ਸ਼ਹੀਦ ਹੋਣ ਦੇ ਬਾਵਜੂਦ, ਛੋਟੇ ਘੱਲੂਘਾਰੇ ਦੇ ਵਿੱਚ 10,000 ਸ਼ਹੀਦ ਹੋਣ ਦੇ ਬਾਵਜੂਦ ਕਿਸੇ ਵੀ ਸਿੱਖ ਕੌਮ ਦੇ ਇੱਕ ਵੀ ਇਨਸਾਨ ਨੇ ਇੰਨੀ ਗੱਲ ਨਹੀਂ ਸੀ ਆਖੀ ਕਿ ਇਹਦੇ ਵਿੱਚ ਸਾਡੀ ਗਲਤੀ ਹੈ, ਇਹਦੇ ਵਿੱਚ ਸਾਡੇ ਜਰਨੈਲਾਂ ਦੀ ਗਲਤੀ ਹੈ। ਇਹਦੇ ਵਿੱਚ ਕੌਮ ਦੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ ਹੁਰੀ, ਇਹਨਾਂ ਦੀ ਗਲਤੀ ਹੈ। ਪਰ ਤੀਜੇ ਘੱਲੂਘਾਰੇ ਹੋਣ ਤੋਂ ਬਾਅਦ ਸਾਡੇ ਵਿੱਚ ਇੱਕ ਐਸਾ ਲਫ਼ਜ਼ ਵੜ ਗਿਆ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਸੈਲਫ ਹੇਟ। ਅਸੀਂ ਆਪਣੇ ਆਪ ਤੋਂ ਹੀ ਘृणा ਕਰਨ ਲੱਗ ਪਏ, ਆਪਣੇ ਆਗੂਆਂ ਤੋਂ ਹੀ ਮੁਨਕਰ ਹੋਣ ਲੱਗ ਪਏ, ਆਪਣੇ ਜਰਨੈਲਾਂ ਤੋਂ ਹੀ ਮੂੰਹ ਮੋੜਨ ਲੱਗ ਪਏ। ਇਹ ਪਹਿਲੀ ਵਾਰੀ ਲਫ਼ਜ਼ ਸਾਡੇ ਵਿੱਚ ਆਇਆ ਅੱਜ ਤੋਂ 40-41 ਸਾਲ ਪਹਿਲਾਂ। ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਸਾਡੇ ਜ਼ਿਹਨ ਦੇ ਵਿੱਚ ਇਹ ਲਫ਼ਜ਼ ਵਾੜਤਾ ਕਿ ਜੋ ਤੀਜਾ ਘੱਲੂਘਾਰਾ ਹੋਇਆ ਸੀ ਉਹਦੇ ਵਿੱਚ ਅਸੀਂ ਆਪਣੇ ਆਗੂਆਂ ਨੂੰ, ਆਪਣੇ ਜਰਨੈਲਾਂ ਨੂੰ, ਆਪਣੇ ਸਿਪਾਹ ਸਲਾਰਾਂ ਨੂੰ ਹੀ ਉਹਨਾਂ ਦੇ ਸਿਰ ਦੋਸ਼ ਮੜਨਾ ਸ਼ੁਰੂ ਕਰ ਦਿੱਤਾ। ਇਹ ਕੌਮ ਦੀ ਬੜੀ ਵੱਡੀ ਤਰਾਸਦੀ ਹੈ, ਕੌਮ ਅਸ ਦੇ ਵੀ ਅੱਜ ਇਸ ਦੇ ਵਿੱਚੋਂ ਲੰਘ ਰਹੀ ਹੈ। ਸੋ ਬਹੁਤ ਸਾਰੇ ਇਦਾਂ ਦੇ ਹੁੰਦੇ ਨੇ ਜਿਹੜੇ ਪੱਗਾਂ ਦੇ ਵਿੱਚ ਸਿਰ ਫਸਾਈ ਬੈਠੇ ਨੇ, ਵੇਖਣ ਨੂੰ ਸਿੱਖ ਨੇ, ਚਿਹਰਾ ਮੋਹਰਾ ਸਿੱਖਾਂ ਵਾਲਾ ਹੈ, ਪਰ ਆਪਣੇ ਹੀ ਜਰਨੈਲਾਂ ਦੇ ਉੱਪਰ ਤੁਹਮਤਬਾਜ਼ੀ, ਦੂਸ਼ਣਬਾਜ਼ੀ ਬੜੀ ਸਾਡੇ ਵਿੱਚ ਭਾਰੂ ਹੋ ਚੁੱਕੀ ਹੈ। ਆਓ ਇਸ ਤੋਂ ਬਚਾ ਰੱਖੀਏ, ਬੜੇ ਸੰਜੀਦਗੀ ਦੇ ਨਾਲ ਉਹਨਾਂ ਨੂੰ, ਉਹਨਾਂ ਦਾ ਮਾਈਂਡ ਕਲੀਅਰ ਕਰੀਏ, ਉਹਨਾਂ ਨੂੰ ਬੈਠ ਕੇ ਸਮਝਾ ਸਕੀਏ, ਸਫਾ ਫਸਾ ਵਿਛਾ ਕੇ ਬੈਠੀਏ ਕਿ ਵਿਚਾਰਾਂ ਕਰੀਏ, ਦੱਸ ਸਕੀਏ ਕਿ ਉਹ ਕੌਮ ਦੇ ਮਹਾਨ ਸ਼ਹੀਦ ਸੀ ਸਾਡੀ, ਜਿਨ੍ਹਾਂ ਨੇ ਅੱਜ, ਜੇ ਅਗਰ ਅੱਜ ਕੌਮ ਦੀ ਇੱਜ਼ਤ ਦੁਨੀਆ ਦੇ ਵਿੱਚ ਹੈ, ਉਹਨਾਂ ਜਰਨੈਲਾਂ ਕਰਕੇ ਹੈ। ਖਾਲਸਾ ਜੀ, ਅਸੀਂ ਦੱਸ ਸਕੀਏ ਸਾਡੇ ਆਪਣੇ ਜਰਨੈਲਾਂ ਬਾਰੇ ਬੈਠ ਕੇ। ਕੌਮ ਦੀ ਨੌਜਵਾਨੀ ਬੜੀ ਸੁਹਿਰਦ ਹੈ, ਪਹਿਲਾਂ ਗੱਲਾਂ ਹੋਰ ਸੀ, ਹੁਣ ਕੌਮ ਦੀ ਨੌਜਵਾਨੀ ਬਹੁਤ ਕੁਝ ਸਿੱਖ ਰਹੀ ਹੈ। ਮੈਂ ਕੁਝ ਕੁ ਨਾਵਾਂ ਦਾ ਮੈਂ ਜ਼ਿਕਰ ਕਰਾਂਗਾ, ਜੀ ਆਇਆਂ ਨੂੰ ਆਖਾਂਗਾ ਧੰਨਵਾਦ। ਸਰਦਾਰ ਬਲਕਾਰ ਸਿੰਘ ਜੀ ਭੁੱਲਰ, PAC ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸਰਦਾਰ ਗੁਰਜੰਟ ਸਿੰਘ ਜੀ ਕੱਟੂ, ਸਤਿਕਾਰਯੋਗ ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸਰਦਾਰ ਰੁਪਿੰਦਰ ਪ੍ਰਤਾਪ ਸਿੰਘ ਜੀ PA, ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਦੇ ਨਾਲ ਨੇ। ਸਰਦਾਰ ਕੁਲਵੰਤ ਸਿੰਘ ਜੀ ਝਾਮਪੁਰ ਪ੍ਰਧਾਨ ਨੰਬਰਦਾਰ ਪੰਜਾਬ ਯੂਨੀਅਨ। ਸੰਤ ਬਾਬਾ ਬਲਵਿੰਦਰ ਸਿੰਘ ਜੀ ਜੋਤੀ ਸਰੂਪ ਸਾਹਿਬ ਵਾਲੇ। ਇਕਬਾਲ ਸਿੰਘ ਜੀ ਗੋਪਾਲੋਂ ਸਿੱਧੂਪੁਰ ਕਿਸਾਨ ਯੂਨੀਅਨ ਤੋਂ। ਸਰਦਾਰ ਗੁਰਜੀਤ ਸਿੰਘ ਜੀ ਖਾਲਸਾ ਤਰਨਾ ਦਲ ਦੇ ਮੁਖੀ ਮੰਡੀ ਗੋਬਿੰਦਗੜ੍ਹ ਤੋਂ ਆਏ ਨੇ। ਸਰਦਾਰ ਲਖਵੀਰ ਸਿੰਘ ਜੀ ਕੋਟਲਾ ਇੰਚਾਰਜ ਖਰੜ ਹਲਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸਰਦਾਰ ਸਵਰਨ ਸਿੰਘ ਜੀ ਫਾਟਕ ਮਾਜਰੀ। ਸਾਰੇ ਸੱਜਣਾ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਮਸ਼ਕੂਰ ਹਾਂ। ਸਰਦਾਰ ਜਸਪਾਲ ਸਿੰਘ ਗਿੱਲ ਹੁਰੀ ਨੌਜਵਾਨ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ। ਅਸੀਂ ਸਾਹਮਣੇ ਬੈਠਾ ਵੇਖ ਰਿਹਾ ਮੈਂ ਸਰਦਾਰ ਜਗਮੋਹਨ ਸਿੰਘ ਜੀ ਬਾਬਾ ਜੀ, ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਹੈ ਕੌਮ ਦੇ ਲਈ। ਐਦਾਂ ਦੇ ਨੌਜਵਾਨਾਂ ਦੀ ਜ਼ਿੰਦਗੀ ਅੱਜ ਦੇ ਨੌਜਵਾਨਾਂ ਵਾਸਤੇ ਪ੍ਰੇਰਨਾ ਸਰੋਤ ਹੁੰਦੀ ਹੈ। ਸਵੇਰ ਤੋਂ ਇਸ ਸ਼ਹੀਦੀ ਸਮਾਗਮ ਦੇ ਲਈ ਲੱਗੇ ਹੋਏ ਨੇ। ਸੋ ਮੈਂ ਜ਼ਿਆਦਾ ਕੁਝ ਨਾ ਕਹਾਂ, ਬੇਨਤੀ ਕਰਾਂਗਾ ਸਰਦਾਰ ਜੁਗਰਾਜ ਸਿੰਘ ਜੀ ਮਝੈਲ, ਨੌਜਵਾਨ ਆਗੂ ਪ੍ਰਧਾਨ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ, ਉਹ ਆ ਕੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਮਹਾਨ ਸ਼ਹੀਦਾਂ ਦੀਆਂ ਬਾਤਾਂ ਆਪ ਜੀ ਨਾਲ ਸਾਂਝੀਆਂ ਕਰਨਗੇ, ਨੌਜਵਾਨੀ ਦੇ ਦਿਲਾਂ ਦੀਆਂ ਗੱਲਾਂ ਕਰਨਗੇ। ਸਰਦਾਰ ਜੁਗਰਾਜ ਸਿੰਘ ਜੀ ਮਝੈਲ, ਪ੍ਰਧਾਨ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ। ਸ਼ਹੀਦਾਂ ਦੀ ਪਾਵਨ ਧਰਤੀ, ਇਹ ਪਾਵਨ ਮੁਕੱਦਸ ਅਸਥਾਨ ਆ ਜਿੱਥੋਂ ਕੌਮ ਨੇ ਅਣਖ ਤੇ ਗੈਰਤ ਦੀ ਗੁਰਤੀ ਪ੍ਰਾਪਤ ਕਰਨੀ ਹੈ। ਇਹ ਉਹ ਅਸਥਾਨ ਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਮਹਾਨ ਸਾਕੇ ਨੂੰ ਵਰਤਾਇਆ। ਸ਼ਹੀਦਾਂ ਦੇ ਸਥਾਨ ਤੇ ਇਕੱਤਰ ਹੋਏ ਖਾਲਸਾ ਦੀ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮਾਂ ਘੱਲੂਘਾਰਿਆਂ ਤੋਂ ਬਾਅਦ ਸਦਮਿਆਂ ਦੇ ਵਿੱਚ ਚਲੀਆਂ ਜਾਂਦੀਆਂ ਨੇ। ਵੱਡੇ ਵੀਰ ਜੀ ਬੋਲ ਰਹੇ ਸਨ ਕਿ ਸਾਡੇ ਅੰਦਰ ਸੈਲਫ ਹੇਟ ਕਿੱਥੋਂ ਪੈਦਾ ਹੋ ਗਈ। ਜਦੋਂ ਕਿਸੇ ਬੰਦੇ ਦੇ ਨਾਲ ਕੋਈ ਸਦਮਾ ਵਾਪਰ ਜਾਏ ਤੇ ਉਹ ਬੜਾ ਲੰਮਾ ਸਮਾਂ ਉਹਦੀ ਜ਼ਿੰਦਗੀ ਦੇ ਨਾਲ ਨਾਲ ਚੱਲਦਾ। ਬਚਪਨ ਦੇ ਵਿੱਚ ਵਾਪਰੇ ਹੋਏ ਹਾਦਸੇ ਉਹਦੇ ਬੁਢਾਪੇ ਨੂੰ ਪਰੇਸ਼ਾਨ ਕਰ ਸਕਦੇ ਆ, ਪਰ ਜਦੋਂ ਕੋਈ ਸਦਮਾ ਕਿਸੇ ਕੌਮ ਦੇ ਨਾਲ ਸਮੂਹਕ ਤੌਰ ਤੇ ਵਾਪਰਿਆ ਹੋਵੇ, ਉਹ ਕੌਮਾਂ ਦੀ ਮਾਨਸਿਕ ਹਾਲਤ ਇਹੋ ਜਿਹੀ ਕਰ ਦਿੰਦਾ।
ਇਹਦੇ ਵਿੱਚ ਦੋ ਤਿੰਨ ਚੀਜ਼ਾਂ ਪੈਦਾ ਹੋ ਜਾਂਦੀਆਂ। ਇੱਕ ਫਰਸਟ੍ਰੇਸ਼ਨ ਪੈਦਾ ਹੁੰਦੀ ਹੈ, ਉਹਦਾ ਸਮੇਂ-ਸਮੇਂ ਰਿਲੀਜ਼ ਹੋਣਾ ਜ਼ਰੂਰੀ ਹੈ। ਇਹੋ ਜਿਹੇ ਪ੍ਰੋਗਰਾਮਾਂ ਦੇ ਰਾਹੀਂ ਕੌਮ ਦੇ ਨੌਜਵਾਨ ਜਦੋਂ ਆਪਣੇ ਦਰਦ ਨੂੰ ਬਿਆਨ ਕਰਦੇ ਆ ਤੇ ਉਹਨਾਂ ਨੂੰ ਥੋੜੀ ਠੰਡਕ ਤੇ ਰਾਹਤ ਮਹਿਸੂਸ ਹੁੰਦੀ ਹੈ। ਦੂਸਰਾ, ਕੌਮ ਦੀ ਨੌਜਵਾਨੀ ਆਪਣੇ ਗੁਰੀਲਿਆਂ ਜੁਝਾਰੂਆਂ ਦੇ ਰਾਹ ਤੇ ਚੱਲਦਿਆਂ ਕਾਰਵਾਈਆਂ ਕਰਕੇ ਠੰਡਕ ਪ੍ਰਾਪਤ ਕਰਦੀਆਂ ਨੇ। ਤੀਸਰੇ ਉਹ ਲੋਕ ਹੁੰਦੇ ਆ ਕਿ ਉਸ ਹਾਦਸੇ ਦਾ, ਉਸ ਸਦਮੇ ਦਾ ਨਾਂ ਲੈਣ ਤੋਂ ਡਰਦੇ ਆ, ਗੱਲ ਕਰਨ ਤੋਂ ਡਰਦੇ ਆ ਕਿ ਉਸ ਘਟਨਾ ਦੇ ਬਾਰੇ ਗੱਲ ਨਾ ਕਰੋ, ਕਿਤੇ ਦੁਬਾਰੇ ਨਾ ਵਾਪਰ ਜਾਏ। ਤੁਸੀਂ ਦੇਖਿਆ ਨਹੀਂ ਉਦੋਂ ਕੀ ਹੋਇਆ ਸੀ, ਤੁਸੀਂ ਦੇਖਿਆ ਨਹੀਂ ਕਿਵੇਂ ਕੇਸਰੀ ਪੱਗਾਂ ਬੰਨਣ ਵਾਲਿਆਂ ਨੂੰ ਮਾਰਿਆ ਗਿਆ, ਕਿਵੇਂ ਆਪਣਿਆਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ, ਉਹਨਾਂ ਨੂੰ ਲਵਾਰਸ ਕਹਿ ਕਹਿ ਕੇ ਸਾੜਿਆ ਗਿਆ। ਇਹ ਸਾਰਾ ਕੁਝ ਇੱਕ ਟਰੌਮੇ ਤੋਂ ਬਾਅਦ ਵਾਪਰਦਾ ਤੇ ਸੁਭਾਵਿਕ ਹੈ। ਅਸੀਂ ਸ਼ਹਾਦਤ ਦੀ ਗੱਲ ਕਰ ਰਹੇ ਹਾਂ, ਸ਼ਹੀਦੀ ਦੀ ਗੱਲ ਕਰ ਰਹੇ ਹਾਂ। ਇਹ ਸ਼ਬਦ ਇੰਨਾ ਉੱਚਾ, ਅਸੀਂ ਜਦੋਂ ਕੁਰਾਨ ਪੜ੍ਹਦੇ ਹਾਂ ਤੇ ਇਹ ਸ਼ਬਦ ਸਾਕੀ ਵਾਸਤੇ, ਗਵਾਹ ਵਾਸਤੇ ਵਰਤਿਆ ਗਿਆ। ਮੁਹੰਮਦ ਸਾਹਿਬ ਨੇ ਤਸਬੀਹ ਦੇ ਅਰਥ ਕੀਤੇ, ਉਹਨਾਂ ਨੇ ਇੱਕ ਸ਼ਬਦ ਸ਼ਹੀਦ, ਸਾਕੀ, ਗਵਾਹ ਰੱਬ ਵਾਸਤੇ ਵਰਤਿਆ ਕਿ ਸਚਾਈ ਦਾ ਗਵਾਹ ਕੋਈ ਬੰਦਾ ਨਹੀਂ ਹੋ ਸਕਦਾ, ਕੇਵਲ ਤੇ ਕੇਵਲ ਰੱਬ ਹੋ ਸਕਦਾ, ਜਾਂ ਉਹ ਹੋ ਸਕਦਾ। ਜ਼ਿੰਦਗੀ ਦੇ ਦੋ ਸਿਰੇ ਨੇ, ਇੱਕ ਸ਼ੁਰੂਆਤ ਹੈ, ਦੂਸਰੀ ਅੰਤ ਹੈ। ਸ਼ੁਰੂਆਤ ਦੇ ਵਿੱਚ ਜਨਮ ਹੁੰਦਾ ਤੇ ਅੰਤ ਦੇ ਵਿੱਚ ਮੌਤ ਹੁੰਦੀ ਹੈ, ਪਰ ਜਿਹੜਾ ਇਹਦੇ ਵਿਚਕਾਰ ਸਚਾਈ ਵਾਸਤੇ, ਲੁਕਾਈ ਵਾਸਤੇ, ਧਰਮ ਵਾਸਤੇ ਆਪਣੀ ਮੌਤ ਪ੍ਰਵਾਨ ਕਰਕੇ ਜਾਨ ਤਲੀ ਤੇ ਧਰ ਕੇ ਅੱਗੇ ਆ ਜਾਂਦਾ, ਉਹਨੂੰ ਸ਼ਹੀਦ ਕਿਹਾ ਜਾਂਦਾ। ਕਰਬਲਾ ਦੇ ਮੈਦਾਨ ਦੇ ਵਿੱਚ ਮਾਰੇ ਗਏ ਬੱਚਿਆਂ ਨੂੰ ਸ਼ਹੀਦ ਕਿਹਾ ਗਿਆ। ਸਾਡੀ ਕੌਮ ਨੇ ਇਸ ਸ਼ਬਦ ਨੂੰ ਅਪਣਾਇਆ ਤੇ ਵੱਡੀਆਂ ਸ਼ਹਾਦਤਾਂ ਦਿੱਤੀਆਂ। ਜਦੋਂ ਅਸੀਂ ਸ਼ਹੀਦੀਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਘੱਲੂ ਘਾਰਿਆਂ ਦੀ ਗੱਲ ਕਰਦੇ ਹਾਂ, ਉਦੋਂ ਸਾਡੇ ਸਾਹਮਣੇ ਦੋ ਸਿਨੈਰੀਓ ਆ ਜਾਂਦੇ। ਇੱਕ 18ਵੀਂ ਸਦੀ ਦਾ, ਇੱਕ ਮੌਜੂਦਾ ਦੌਰ ਦਾ, ਮੌਜੂਦਾ ਸੰਘਰਸ਼ ਦਾ, ਜਿਹਨੂੰ ਅਸੀਂ ਵੇਖ ਰਹੇ ਹਾਂ, ਸਾਡੇ ਬਜ਼ੁਰਗਾਂ ਨੇ ਵੇਖਿਆ, ਅਸੀਂ ਇਹਨਾਂ ਕੋਲੋਂ ਸੁਣਿਆ। ਇਹਨਾਂ ਕੋਲੋਂ ਸੁਣਿਆ ਸਦਮਾ ਵੀ ਅਸੀਂ ਮਹਿਸੂਸ ਕਰਦੇ ਹਾਂ। ਕੌਮਾਂ ਦੀਆਂ ਪੀੜ੍ਹੀਆਂ ਅੱਗੇ ਦੀ ਅੱਗੇ ਮੈਮਰੀ ਦੇ ਰਾਹੀਂ ਆਪਣੇ ਸਕੈਮਸ ਬੱਚਿਆਂ ਨੂੰ ਦਿੰਦੇ ਰਹਿੰਦੇ ਆ ਤੇ ਬੱਚੇ ਅੱਗੇ ਦੀ ਅੱਗੇ ਸੰਘਰਸ਼ ਨੂੰ ਲੈ ਕੇ ਜਾਂਦੇ ਆ। ਅਸੀਂ 18ਵੀਂ ਸਦੀ ਦੇ ਨਾਲ ਮੌਜੂਦਾ ਦੌਰ ਦਾ, ਮੌਜੂਦਾ ਸੰਘਰਸ਼ ਦਾ ਜਦੋਂ ਕੰਪੈਰੀਜ਼ਨ ਕਰਾਂਗੇ, ਅਸੀਂ ਦੋ ਤਿੰਨ ਚੀਜ਼ਾਂ ਤੇ ਵਿਚਾਰ ਕਰਾਂਗੇ। ਪਹਿਲੀ ਚੀਜ਼ ਇਹ ਹੈ ਕਿ ਉਸ ਸਮੇਂ ਦੀ ਹਕੂਮਤ ਤੇ ਅੱਜ ਦੀ ਹਕੂਮਤ ਦੇ ਵਿੱਚ ਫਰਕ ਕੀ। ਉਸ ਸਮੇਂ ਜੰਗ ਲੜਨ ਵਾਲੇ ਲੋਕਾਂ ਦੇ ਵਿੱਚ, ਇਸ ਸਮੇਂ ਲੜਨ ਵਾਲੇ ਲੋਕਾਂ ਦੇ ਜੀਵਨ ਦੇ ਵਿੱਚ ਅੰਤਰ ਕੀ ਸੀ। ਉਸ ਸਮੇਂ ਹੋਏ ਘੱਲੂ ਘਾਰਿਆਂ ਤੋਂ ਬਾਅਦ, ਹੋਏ ਜ਼ੁਲਮ ਤੋਂ ਬਾਅਦ ਪ੍ਰਾਪਤ ਕੀ ਹੋਇਆ, ਤੇ ਇਸ ਸਮੇਂ ਹੋਏ ਜ਼ੁਲਮ ਤੋਂ ਬਾਅਦ, ਘੱਲੂ ਘਾਰਿਆਂ ਤੋਂ ਬਾਅਦ ਅਸੀਂ ਪ੍ਰਾਪਤ ਕੀ ਕੀਤਾ, ਫਿਰ ਇਸ ਨਤੀਜੇ ਤੇ ਪਹੁੰਚ ਸਕਦੇ ਹਾਂ। 18ਵੀਂ ਸਦੀ ਦੇ ਵਿੱਚ ਮੁਗਲਿਆ ਸਲਤਨਤ ਸੀ, ਉਹਨਾਂ ਦੀ ਆਈਡੀਓਲੋਜੀ, ਅੱਜ ਦੀ ਸਟੇਟ ਦੀ ਆਈਡੀਓਲੋਜੀ ਕੋਈ ਜ਼ਿਆਦਾ ਫਰਕ ਨਹੀਂ ਹੈ ਇਹਦੇ ਵਿੱਚ। ਇਸਲਾਮਿਕ ਨੇਸ਼ਨ ਦੀ ਗੱਲ ਕਰਦੇ ਹੋਏ ਉਹ ਕਹਿੰਦੇ ਸਨ ਇੱਕੋ ਹੀ ਰਹਿਣੇ ਚਾਹੀਦੇ ਨੇ, ਦੂਸਰੇ ਕਾਫਰ ਨੇ ਤੇ ਕਾਫਰਾਂ ਦੇ ਵਾਸਤੇ ਸਜ਼ਾਏ ਮੌਤ ਹੋਣੀ ਚਾਹੀਦੀ। ਉਹਨਾਂ ਨੇ ਇਹ ਰਾਹ ਅਪਣਾਇਆ ਕਿ ਅਸੀਂ ਇੱਕ ਕਰਨਾ ਚਾਹੁੰਦੇ ਹਾਂ। ਉਹਨਾਂ ਦੇ ਕੋਲ ਇੱਕ ਮੋਰਲ ਆਈਡੀਆ ਸੀ ਇਹਦੇ ਪਿੱਛੇ ਕਿ ਅਸੀਂ ਲੋਕਾਂ ਨੂੰ ਮੂਮਨ ਕਰਕੇ, ਧਰਮ ਦੇ ਰਾਹ ਚਲਾ ਕੇ ਮੁਹੰਮਦ ਸਾਹਿਬ ਦੀ ਕਿਰਪਾ ਦੁਆਰਾ ਅੱਲਾ ਦੇ ਪਾਤਰ ਬਣਾਉਣਾ ਚਾਹੁੰਦੇ ਆ। ਉਹਨਾਂ ਤੇ ਕਿਆਮਤ ਵਾਲੇ ਦਿਨ ਮਿਹਰ ਦੀ ਨਜ਼ਰ ਹੋਊਗੀ ਤੇ ਉਹ ਲੋਕ ਧਰਮ ਦੇ ਰਸਤੇ ਚੱਲ ਜਾਣਗੇ। ਉਹ ਇੱਕ ਆਪਣਾ ਆਈਡੀਆ ਨਕਸ਼ਬੰਦੀ ਸਿਲਸਿਲੇ ਦੇ ਵਿੱਚੋਂ ਲੈ ਕੇ ਚੱਲ ਰਹੇ ਸਨ। ਪਰ ਅੱਜ ਦੀ ਸਟੇਟ, ਇਹਨਾਂ ਦੇ ਕੋਲ ਆਈਡੀਆ ਨਹੀਂ, ਇਹਨਾਂ ਦੇ ਕੋਲ ਮੋਰਲ ਵੈਲਿਊਜ਼ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਕੀ ਕਰ ਰਹੇ ਨੇ। ਅੱਜ ਦੀ ਸਟੇਟ ਇੰਨੀ ਕੁ ਜ਼ਿਆਦਾ ਖੋਖਲੀ ਹੈ, ਇਹਨਾਂ ਦੇ ਕੋਲ ਆਪਣੀ ਆਇਡੈਂਟੀਟੀ ਜਿਹੜੀ ਹੈ ਉਹ ਵੀ ਸਟੇਬਲ ਨਹੀਂ, ਉਹਦਾ ਵੀ ਲੈਕ ਚੱਲ ਰਿਹਾ।
ਇਹਨਾਂ ਨੂੰ ਆਪਣੀ ਹੋਂਦ ਦੀ ਵੀ ਪਹਿਚਾਨ ਨਹੀਂ ਕਿ ਇਹ ਜ਼ੁਲਮ ਕਰ ਕਾਹਦੇ ਵਾਸਤੇ ਰਹੇ ਨੇ। ਮੁਗਲਾਂ ਨੂੰ ਪਤਾ ਸੀ ਕਿ ਉਹਨਾਂ ਨੇ ਲੋਕਾਂ ਨੂੰ ਇਸਲਾਮ ਦੇ ਰਾਹ ਤੇ ਤੋਰਨਾ, ਇਸਲਾਮੀਆ ਸਲਤਨਤ ਕਾਇਮ ਕਰਨੀ ਹੈ। ਪਰ ਅੱਜ ਦੀ ਹਿੰਦੂ ਸਟੇਟ ਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਇਸ ਖਿੱਤੇ ਦੇ ਵਿੱਚ ਕਰਨਾ ਕੀ ਹੈ। ਇਹਨਾਂ ਨੇ ਲੋਕਾਂ ਨੂੰ ਕਿਹੜੇ ਪਾਸੇ ਤੋਰਨਾ। ਜ਼ੁਲਮ ਦੋਵਾਂ ਨੇ ਬਰਾਬਰ ਕੀਤੇ ਨੇ। ਜੇ ਅਸੀਂ 18ਵੀਂ ਸਦੀ ਦੇ ਸਿੱਖਾਂ ਦਾ ਜ਼ਿਕਰ ਕਰੀਏ, ਅਸੀਂ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਦੇ ਹਾਂ, ਭਾਈ ਸੁੱਖਾ ਸਿੰਘ ਮਤਾਬ ਸਿੰਘ ਦਾ ਜ਼ਿਕਰ ਕਰਦੇ ਹਾਂ, ਭਾਈ ਸ਼ਬੇਗ ਸਿੰਘ ਸ਼ਾਹਬਾਜ਼ ਸਿੰਘ ਦਾ ਜ਼ਿਕਰ ਕਰਦੇ ਹਾਂ, ਭਾਈ ਮਨੀ ਸਿੰਘ ਦਾ ਜ਼ਿਕਰ ਕਰਦੇ ਹਾਂ। ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਪੋਟਾ ਪੋਟਾ ਵਢਾ ਦਿੱਤਾ ਪਰ ਸਿੱਖੀ ਤੋਂ ਡੋਲੇ ਨਹੀਂ। ਇਸ ਮੌਜੂਦਾ ਸੰਘਰਸ਼ ਦੇ ਵਿੱਚ ਅਸੀਂ ਭਾਈ ਅਨੋਖ ਸਿੰਘ ਬੱਬਰ ਨੂੰ ਯਾਦ ਕਰ ਸਕਦੇ ਹਾਂ, ਅਸੀਂ ਭਾਈ ਸੁਖਦੇਵ ਸਿੰਘ ਸੁੱਖ ਨੂੰ ਯਾਦ ਕਰ ਸਕਦੇ ਹਾਂ ਜਿਹਦੀ ਚਮੜੀ ਪੂਲੇ ਨੇ ਉਤਾਰ ਦਿੱਤੀ। ਅਸੀਂ ਮੌਜੂਦਾ ਸੰਘਰਸ਼ ਦੇ ਵਿੱਚ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਯਾਦ ਕਰ ਸਕਦੇ ਹਾਂ, ਭਾਈ ਗੁਰਦੇਵ ਸਿੰਘ ਦੇਬੂ ਨੂੰ ਯਾਦ ਕਰ ਸਕਦੇ ਹਾਂ ਜਿਨ੍ਹਾਂ ਨੂੰ ਪਾਣੀ ਦੇ ਵਿੱਚ ਉਬਾਲਿਆ ਗਿਆ। ਅੱਜ ਦੇ ਸੰਘਰਸ਼ ਦੇ ਵਿੱਚ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਸਕਦੇ ਹਾਂ। ਅਸੀਂ ਪੁਰਾਣੇ ਸੰਘਰਸ਼ ਦੇ ਵਿੱਚ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ। ਅਸੀਂ ਸੁੱਖਾ ਸਿੰਘ ਕੰਬੋਕੇ ਮਾੜੀ ਵਾਲੇ ਦੇ ਕਾਰਨਾਮਿਆਂ ਨੂੰ ਯਾਦ ਕਰਦੇ ਹਾਂ। ਇਸ ਮੌਜੂਦਾ ਸੰਘਰਸ਼ ਦੇ ਵਿੱਚ ਵੀ ਯੋਧਿਆਂ ਨੇ ਘੱਟ ਨਹੀਂ ਕੀਤੀ। ਅਸੀਂ ਭਾਈ ਸੁੱਖੇ ਜਿੰਦੇ ਨੂੰ ਯਾਦ ਕਰ ਸਕਦੇ ਹਾਂ। ਅਸੀਂ ਉਹਨਾਂ ਜੁਝਾਰੂਆਂ ਨੂੰ ਯਾਦ ਕਰ ਸਕਦੇ ਹਾਂ ਜਿਨ੍ਹਾਂ ਨੇ ਆਪਣਾ ਮਕੈਨਿਜ਼ਮ ਚਲਾ ਕੇ, ਇੱਕ ਡਿਫੈਂਸ ਦਾ ਮਕੈਨਿਜ਼ਮ ਚਲਾਇਆ ਤੇ ਆਪੋ ਆਪਣੀਆਂ ਜਥੇਬੰਦੀਆਂ ਬਣਾ ਕੇ ਲੰਮਾ ਸਮਾਂ ਇਸ ਸੰਘਰਸ਼ ਨੂੰ ਚਲਾਇਆ। 18ਵੀਂ ਸਦੀ ਦੇ ਵਿੱਚ ਵੀ ਸਾਡੇ ਪਾਵਨ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋਏ, ਸਾਡੇ ਤਖਤ ਨੂੰ ਢਾਇਆ ਗਿਆ ਤੇ ਇਸ ਸਮੇਂ ਵੀ ਸਾਡੇ ਤਖਤ ਦੇ ਉੱਤੇ ਹਮਲਾ ਹੋਇਆ। ਇਹਦਾ ਕਾਰਨ ਕੀ ਹੈ? ਜੈਨੋਸਾਈਡ ਦੇ ਉੱਤੇ ਗੱਲ ਕਰਨ ਵਾਲੀ ਲਿੰਡਾ ਵੋਲਫ ਉਹ ਕਹਿੰਦੀ ਜੈਨੋਸਾਈਡ ਇੰਪਲਸ ਇੱਕ ਦਿਨ ਦੇ ਵਿੱਚ ਨਹੀਂ ਬਣਦੀ, ਇਹਦੇ ਪਿੱਛੇ ਕਈ ਚੀਜ਼ਾਂ ਕੰਮ ਕਰਦੀਆਂ ਨੇ। ਪਹਿਲੀ ਗੱਲ ਉਹ ਹੈ ਆਈਡੀਓਲੋਜੀ ਆਫ ਸੁਪਰੀਮੇਸੀ। ਜੈਨੋਸਾਈਡ ਕਰਨ ਵਾਲੀ ਕੌਮ, ਕਮਿਊਨਿਟੀ, ਉਹਨਾਂ ਦੇ ਅੰਦਰ ਇੱਕ ਚੀਜ਼ ਹੁੰਦੀ ਹੈ ਆਈਡੀਓਲੋਜੀ ਆਫ ਸੁਪਰੀਮੇਸੀ। ਦੂਸਰੀ ਇਹ ਹੁੰਦੀ ਹੈ ਇਨਫੀਰੀਅਰਿਟੀ ਕੰਪਲੈਕਸ, ਦੂਜਿਆਂ ਤੋਂ ਆਪਣੇ ਆਪ ਨੂੰ ਮਾੜੇ ਸਮਝਣਾ। ਤੀਸਰੀ ਚੀਜ਼ ਕਿਸੇ ਵੀ ਸਮੱਸਿਆ ਦਾ ਹੱਲ ਹਿੰਸਾ ਰਾਹੀਂ ਕਰਨ ਦੀ ਰੁਚੀ, ਇਹ ਜੈਨੋਸਾਈਡ ਨੂੰ ਪੈਦਾ ਕਰਦੀ ਹੈ। ਜਿਸ ਸਟੇਟ ਦੇ ਨਾਲ ਸਾਡਾ ਰੌਲਾ ਚੱਲ ਰਿਹਾ, ਜਿਨ੍ਹਾਂ ਦੁਆਰਾ ਸਾਡੇ ਪਾਵਨ ਤਖਤ ਨੂੰ ਢਾਇਆ ਗਿਆ, ਉਹਨਾਂ ਦੇ ਅੰਦਰ ਇਹ ਜੈਨੋਸਾਈਡ ਇੰਪਲਸ ਕੰਮ ਕਰਦੀ ਆ। ਉਹਦਾ ਕਾਰਨ ਕੀ ਹੈ? ਕਿਉਂਕਿ ਉਹ ਆਪਣੀ ਆਇਡੈਂਟੀਟੀ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਨੇ। ਉਹਨਾਂ ਦਾ ਆਪਣਾ ਆਇਡੈਂਟੀਟੀ ਕ੍ਰਾਈਸਿਸ ਚੱਲ ਰਿਹਾ। ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੀ ਸਟੇਟ ਕਿਸ ਆਈਡੀਏ ਨਾਲ ਚੱਲ ਰਹੀ ਹੈ। ਭਾਰਤ ਦੇ ਹਿੰਦੂਆਂ ਦੇ ਪੈਰ ਥੱਲੇ ਬਟੇਰਾ ਆਇਆ, ਇਹਨਾਂ ਦੀ ਰਾਜ ਕਰਨ ਦੀ ਕੋਈ ਇੱਛਾ ਹੀ ਨਹੀਂ ਸੀ। ਇਹ ਗੋਰੇ ਇਹਨਾਂ ਨੂੰ ਰਾਜ ਦੇ ਗਏ। ਜੇ ਕੋਈ ਛੱਤਰ ਵਾਲੀ ਧਿਰ ਹੁੰਦੀ ਤੇ ਇਹਨਾਂ ਦੇ ਹੱਥ ਕਦੇ ਵੀ ਰਾਜ ਨਾ ਆਉਂਦਾ। ਇਹਨਾਂ ਦਾ ਦਾ ਲੱਗ ਗਿਆ। ਕੌਮਾਂ ਦੇ ਕੋਲ ਰਾਜ ਕਰਨ ਦੇ ਆਈਡੀਏ ਹੁੰਦੇ ਨੇ, ਜਿਵੇਂ ਸਾਡੇ ਕੋਲ ਰਾਜ ਕਰਨ ਦਾ ਆਈਡੀਆ ਹੈ ਕਿ ਅਸੀਂ ਇੱਕ ਇਹੋ ਜਿਹੀ ਨੇਸ਼ਨ ਸਟੇਟ ਸਿਰਜਣੀ ਹੈ ਜਿਹੜੀ ਦੁਨੀਆ ਦੇ ਵਿੱਚ, ਜਿਹੜੀ ਸਮਾਜ ਦੇ ਵਿੱਚ ਬੇਗਮਪੁਰੇ ਦੀ ਗੱਲ ਕਰਦੀ ਹੈ, ਹਲੀਮੀ ਰਾਜ ਦੀ ਗੱਲ ਕਰਦੀ ਹੈ, ਜਿਹੜੀ ਲੋਕਾਂ ਦੇ ਭਲੇ ਦੀ ਗੱਲ ਕਰਦੀ ਹੈ, ਜਿਹੜੀ ਸਮਾਨਤਾ ਦੀ ਗੱਲ ਕਰਦੀ ਹੈ, ਜਿਹੜੀ ਬਰਾਬਰਤਾ ਦੀ ਗੱਲ ਕਰਦੀ ਹੈ। ਸਾਡੇ ਕੋਲ ਉਹ ਆਈਡੀਆ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਭੇ ਸਾਂਝੀਵਾਲ ਸਦਾ ਇਨਕੋਏ ਨਾ ਦਿਸੈ ਬਾਰਾ ਜੀਓ। ਅਸੀਂ ਜਾਤ ਨਹੀਂ ਵੇਖਦੇ, ਨਸਲ ਨਹੀਂ ਵੇਖਦੇ, ਰੂਪ ਨਹੀਂ ਦੇਖਦੇ, ਰੰਗ ਨਹੀਂ ਦੇਖਦੇ, ਸਾਰਿਆਂ ਨੂੰ ਬਰਾਬਰ ਦੇਖਦੇ ਆ। ਇਹ ਹੁੰਦਾ ਹੈ ਸਟੇਟ ਦਾ ਅਲਟਰਨੇਟਿਵ ਆਈਡੀਆ ਜਿਹੜਾ ਦੁਨੀਆ ਦੇ ਉੱਤੇ ਕੌਮਾਂ ਨੂੰ ਰਾਜ ਕਰਨ ਲਈ ਉਤਸ਼ਾਹਿਤ ਕਰਦਾ ਹੈ। ਪਰ ਸਾਡੇ ਉੱਤੇ ਜਿਹੜੇ ਰਾਜ ਕਰ ਰਹੇ ਨੇ, ਉਹਨਾਂ ਦੇ ਜ਼ੁਲਮ ਕਰਨ ਦਾ ਇੱਕੋ ਇੱਕ ਕਾਰਨ ਹੈ, ਉਹਨਾਂ ਦੇ ਅੰਦਰ ਡਰ ਹੈ, ਇਨਫੀਰੀਅਰਿਟੀ ਹੈ। ਉਹਨਾਂ ਦੇ ਕੋਲ ਰਾਜ ਕਰਨ ਦਾ ਆਈਡੀਆ ਨਹੀਂ ਜਿਹਦੇ ਤਹਿਤ ਉਹ ਦੁਨੀਆ ਦੇ ਉੱਤੇ ਰਾਜ ਕਰ ਸਕਣ, ਲੋਕਾਂ ਦੇ ਉੱਤੇ ਰਾਜ ਕਰ ਸਕਣ। ਕੇਵਲ ਉਹਨਾਂ ਦੇ ਪੈਰ ਦੇ ਹੇਠ ਬਟੇਰਾ ਆਉਣ ਵਾਲੀ ਗੱਲ ਹੈ। ਇਸ ਭਾਵਨਾ ਕਰਕੇ ਉਹਨਾਂ ਦੇ ਅੰਦਰ ਜੈਨੋਸਾਈਡਲ ਇੰਪਲਸ ਕੰਮ ਕਰਦੀ ਹੈ। ਲਿੰਡਾ ਵੋਲਫ ਆਈਡੀਓਲੋਜੀ ਆਫ ਸੁਪਰੀਮੇਸੀ ਦੀ ਗੱਲ ਕਰਦੀ। ਉਹ ਕਹਿੰਦੀ ਕਿ ਜਦੋਂ ਕਿਸੇ ਕਮਿਊਨਿਟੀ ਦੇ ਅੰਦਰ ਇਹ ਭਾਵਨਾ ਆ ਜਾਂਦੀ ਹੈ ਕਿ ਮੈਂ ਸਾਰਿਆਂ ਤੋਂ ਸੁਪਰੀਮ ਹਾਂ, ਮੈਂ ਸਾਰਿਆਂ ਤੋਂ ਵੱਡਾ, ਉਹ ਚੀਜ਼ ਖਤਰਨਾਕ ਤੇ ਘਾਤਕ ਹੋ ਜਾਂਦੀ ਹੈ। ਜਿਵੇਂ ਬ੍ਰਾਹਮਣ ਦੇ ਅੰਦਰ ਆਈ ਹੋਈ ਸੁਪਰੀਮੇਸੀ ਦੀ ਭਾਵਨੀ ਦੂਜਿਆਂ ਜਾਤਾਂ ਵਾਲਿਆਂ ਦੇ ਉੱਤੇ ਜ਼ੁਲਮ ਕਰਦੀ ਹੈ, ਦੂਜਿਆਂ ਨੂੰ ਸ਼ੂਦਰ ਤੇ ਨੀਵੇਂ ਸਮਝਦੀ ਹੈ। ਇਸੇ ਤਰੀਕੇ ਨਾਲ ਇਹਨਾਂ ਦੇ ਅੰਦਰ
ਵਿਸ਼ਵ ਗੁਰੂ ਬਣਨ ਦਾ ਸੁਪਨਾ ਹੈ ਕਿ ਅਸੀਂ ਸਾਰਿਆਂ ਤੋਂ ਵੱਡੇ ਤੇ ਸਾਰਿਆਂ ਤੋਂ ਉੱਚੇ ਹਾਂ। ਦੂਸਰਾ ਇਨਫੀਰੀਅਰਿਟੀ ਕੰਪਲੈਕਸ ਹੈ, ਇਹਨਾਂ ਨੂੰ ਡਰ ਹੈ। ਕਦੀ ਦੇਖਿਆ ਕਿ ਕਿਸੇ ਕੌਮ ਦਾ ਕਿਸੇ ਖਿੱਤੇ ਤੇ ਰਾਜ ਹੋਵੇ ਤੇ ਉਹ ਕਵੇ ਕਿ ਉਸ ਕੌਮ ਦੇ ਲੋਕ ਉਸ ਦੇਸ਼ ਦੇ ਵਿੱਚ ਮੈਜੋਰਿਟੀ ਹੋਣ ਦੇ ਬਾਵਜੂਦ ਖਤਰੇ ਦੇ ਵਿੱਚ ਨੇ? ਉਸ ਦੇਸ਼ ਦਾ ਪ੍ਰਧਾਨ ਮੰਤਰੀ ਕਵੇ ਕਿ ਭਾਰਤ ਦਾ ਹਿੰਦੂ ਖਤਰੇ ਦੇ ਵਿੱਚ ਹੈ। ਇਹ ਉਹਨਾਂ ਦਾ ਇਨਫੀਰੀਅਰਿਟੀ ਕੰਪਲੈਕਸ ਹੈ, ਇਹ ਉਹਨਾਂ ਦਾ ਡਰ ਹੈ। ਇੱਕ ਰਾਜ ਹੋਣ ਦੇ ਬਾਵਜੂਦ, ਤਾਕਤ ਹੋਣ ਦੇ ਬਾਵਜੂਦ ਉਹਨਾਂ ਦਾ ਮੁਖੀ ਕਹਿੰਦਾ ਕਿ ਭਾਰਤ ਦਾ ਹਿੰਦੂ ਖਤਰੇ ਦੇ ਵਿੱਚ ਹੈ। ਕਿਹਦੇ ਕੋਲੋਂ ਖਤਰਾ ਤੁਹਾਨੂੰ? ਤੁਹਾਡੇ ਕੋਲ ਰਾਜ ਹੈ, ਅੱਜ ਤੁਹਾਡੇ ਕੋਲ ਫੌਜਾਂ ਨੇ, ਤੁਹਾਡੇ ਕੋਲ ਏਜੰਸੀਆਂ ਨੇ, ਪਰ ਖਤਰਾ ਕਿਹਦੇ ਦੇ ਕੋਲੋਂ ਹੈ? ਉਹਨਾਂ ਦੇ ਕੋਲੋਂ ਖਤਰਾ ਜਿਹੜੇ ਇਸ ਦੇਸ਼ ਦੇ ਵਿੱਚ ਗੁਲਾਮ ਨੇ। ਇਹ ਟਰਮ ਜੈਨੋਸਾਈਡ ਨੂੰ ਪੈਦਾ ਕਰਦੀ ਹੈ। ਹਿੰਸਾ ਦੇ ਵਿੱਚ ਰੁਚੀ ਦੀ ਭਾਵਨਾ ਇਹ ਸਾਡੇ ਸਾਹਮਣੇ ਜ਼ਾਹਰ ਹੈ। ਭਾਰਤ ਨੇ ਜਦੋਂ ਇਹ ਇੰਡੀਆ ਨੂੰ ਬਣਾਇਆ, ਸਟੇਟ ਨੂੰ ਬਣਾਇਆ, ਇਹ ਕਿਸੇ ਆਈਡੀਏ ਦੇ ਤਹਿਤ ਨਹੀਂ ਬਣੀ। ਜੇ ਆਈਡੀਏ ਦੇ ਤਹਿਤ ਬਣੀ ਹੁੰਦੀ ਤੇ ਇਹਨਾਂ ਦੀ ਪੁਲਿਸਿੰਗ ਪਾਲਿਸੀ ਉਹ ਵੀ ਗੋਰਿਆਂ ਵਾਲੀ ਹੈ। ਉਹਦਾ ਆਈਡੀਆ ਲੋਕਾਂ ਨੂੰ ਸਰਵ ਕਰਨਾ ਨਹੀਂ, ਲੋਕਾਂ ਨੂੰ ਕੰਟਰੋਲ ਕਰਨਾ ਹੈ, ਲੋਕਾਂ ਨੂੰ ਕਾਬੂ ਦੇ ਵਿੱਚ ਕਿਵੇਂ ਰੱਖਣਾ। ਇਹਨਾਂ ਦਾ ਕਨਸਟੀਟਿਊਸ਼ਨ ਉਹ ਵੀ ਆਪ ਨਹੀਂ ਬਣਾਇਆ, ਉਹਦੀਆਂ ਬਹੁਤੀਆਂ ਧਾਰਾਵਾਂ ਜਿਹੜੀਆਂ ਨੇ ਉਹ ਵੀ ਗੋਰਿਆਂ ਵਾਲੀਆਂ ਨੇ, ਗੋਰਿਆਂ ਵੱਲੋਂ ਦਿੱਤਾ ਹੋਇਆ ਰਾਜ ਇਹ ਭੋਗ ਰਹੇ ਨੇ। ਮੈਂ ਇੱਥੇ ਸਾਰੇ ਬੁਲਾਰਿਆਂ ਤੋਂ ਛੋਟਾ, ਮੈਨੂੰ ਲੱਗਦਾ ਸਮਾਂ ਹੋ ਗਿਆ, ਵੀਰ ਜੀ ਵੀ ਖੜੇ ਹੋ ਗਏ, ਬੋਲਦਿਆਂ ਬਹੁਤ ਕੁਝ ਗਲਤ ਬੋਲ ਗਿਆ ਹੋਊਗਾ, ਮੁਆਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਧੰਨਵਾਦ ਵੀਰ ਜੁਗਰਾਜ ਸਿੰਘ ਜੀ ਮਝੈਲ ਸਾਹਿਬ ਦਾ, ਜਿਨ੍ਹਾਂ ਨੇ ਰਾਜ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਚਾਹੁੰਦੇ ਨੇ ਕਿ ਉਹ ਭੁੱਲ ਜਾਓ। ਸਾਡਾ ਤਾਂ ਇੱਕ ਮਾਟੋ ਇਹ ਨੈਵਰ ਫੋਰਗੇਟ 1984, ਨਾ ਭੁੱਲਣ ਯੋਗ ਨਾ ਬਰਦਾਸ਼ਤ ਯੋਗ। ਨਾ ਅਸੀਂ ਭੁੱਲ ਸਕਦੇ ਹਾਂ ਤੇ ਨਾ ਹੀ ਇਸ ਨੂੰ ਬਰਦਾਸ਼ਤ ਕਰ ਸਕਦੇ ਹਾਂ। ਜਿੰਨੀ ਦੇਰ ਤੱਕ ਦੁਨੀਆ ਰਹੇਗੀ, ਸਾਡੇ ਜ਼ਿਹਨ ਦੇ ਵਿੱਚ, ਸਾਡੀ ਸੁਰਤ ਦੇ ਵਿੱਚ ਸਰਕਾਰ ਵੱਲੋਂ ਕੀਤਾ ਜ਼ੁਲਮ ਹਮੇਸ਼ਾ ਹੀ ਸਾਡੇ ਸੁਰਤ ਦੇ ਵਿੱਚ ਸਾਨੂੰ ਜਗਾਉਂਦਾ ਰਹੇਗਾ ਤੇ ਚੰਗੇ ਗੁਣਾਂ ਦੇ ਲਈ, ਚੰਗੇ ਕੰਮ ਦੇ ਲਈ ਸਾਨੂੰ ਪ੍ਰੇਰਿਤ ਕਰਦਾ ਰਹੇਗਾ, ਸਾਨੂੰ ਸਾਡੇ ਟੀਚੇ ਦੇ ਲਈ ਪ੍ਰੇਰਿਤ ਕਰਦਾ ਰਹੇਗਾ। ਮੈਂ ਬੇਨਤੀ ਕਰਾਂਗਾ ਬੜੇ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੀ ਚੀਮਾ ਜੀ, ਸੋ ਮੈਂ ਗੁਜ਼ਾਰਿਸ਼ ਕਰਾਂਗਾ ਹੁਣ ਮੈਂ ਸਾਡੇ ਨੌਜਵਾਨ ਆਗੂ ਜਿਨ੍ਹਾਂ ਵੱਲ ਵੇਖ ਕੇ ਸਾਨੂੰ ਪ੍ਰੇਰਨਾ ਮਿਲਦੀ ਹੈ ਕੌਮ ਦੇ ਲਈ ਕੁਝ ਕਰ ਮਰ ਮਿਟਣ ਦੀ, ਕੁਝ ਕਰਨ ਦੀ, ਜਿਨ੍ਹਾਂ ਤੋਂ ਮੈਨੂੰ ਯਾਦ ਆ ਗਿਆ ਕਿ ਦਲ ਖਾਲਸਾ ਦੇ ਬਾਨੀ ਸਰਦਾਰ ਗਜਿੰਦਰ ਸਿੰਘ ਹੋਰਾਂ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਸੀ, ਕਹਿੰਦੇ ਮੈਂ ਲਾਲ ਕਿਲੇ ਦੇ ਅੱਗਿਓਂ ਲੰਘਿਆ, ਉਹਨੇ ਝੁੱਕ ਕੇ ਸਲਾਮ ਨਹੀਂ ਕੀਤੀ। ਮੈਂ ਲਾਲ ਕਿਲੇ ਦੇ ਅੱਗਿਓਂ ਲੰਘਿਆ, ਉਹਨੇ ਝੁੱਕ ਕੇ ਸਲਾਮ ਨਹੀਂ ਕੀਤੀ। ਮੈਨੂੰ ਲੱਗਾ ਇਸ ਨੂੰ ਹੁਣ ਅਦਬ ਭੁੱਲ ਗਏ ਨੇ। ਫਿਰ ਮੈਨੂੰ ਯਾਦ ਆਇਆ ਕਿ ਮੈਂ ਹੀ ਹੁਣ ਬਘੇਲ ਸਿੰਘ ਨਹੀਂ ਰਿਹਾ। ਤੁਸੀਂ ਲਾਲ ਕਿਲੇ ਝੁਕਾਏ ਨੇ ਜਦੋਂ ਤੁਸੀਂ ਬਘੇਲ ਸਿੰਘ ਹੁੰਦੇ ਸੀ, ਜਦੋਂ ਤੁਸੀਂ ਸਰਦਾਰ ਜੱਸਾ ਸਿੰਘ ਰਾਮਗੜੀਆ ਹੁੰਦੇ ਸੀ, ਜਦੋਂ ਤੁਸੀਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੁੰਦੇ ਸੀ, ਜਦੋਂ ਤੁਸੀਂ ਸਰਦਾਰ ਹੁੰਦੇ ਸੀ, ਕੌਮਾਂ ਦੇ ਜਰਨੈਲ ਹੁੰਦੇ ਸੀ, ਇਖਲਾਕ ਹੁੰਦਾ ਸੀ। ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਵਲਾਈ, ਕੌਮ ਨੂੰ ਇਕਜੁੱਟ ਹੋ ਕੇ ਬੈਠਦੇ ਸੀ। ਵੱਡੇ ਵੱਡੇ ਲਾਲ ਕਿਲੇ, ਮੁਲਤਾਨ ਦੇ ਕਿਲੇ, ਜਮਰੌਦ ਦੇ ਕਿਲੇ ਤੁਹਾਨੂੰ ਅਟਕ ਨੇ ਰਾਹ ਦਿੱਤੇ ਨੇ, ਅਟਕ ਦਰਿਆ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਫੌਜਾਂ ਦੇ ਅੱਗੇ। ਵੱਡੇ ਵੱਡੇ ਕਿਲੇ ਤੁਸੀਂ ਝੁਕਾਏ ਨੇ ਜਦੋਂ ਤੁਹਾਡੇ ਵਿੱਚ ਉਹ ਰਾਜ ਕਰਨ ਦੀ ਚਿਣਗ ਹੁੰਦੀ ਸੀ, ਤੁਹਾਡਾ ਆਪਣਾ ਇਖਲਾਕ ਹੁੰਦਾ ਸੀ। ਅੱਜ ਅਸੀਂ ਮੁੱਖ ਮੋੜ ਕੇ ਬਹਿ ਗਏ, ਅੱਜ ਅਸੀਂ ਆਨੰਦਪੁਰ ਤੋਂ ਦੂਰੀਆਂ ਬਣਾ ਲੀਆਂ। ਜਦੋਂ ਅਸੀਂ ਅਕਾਲ ਤਖਤ ਤੋਂ ਦੂਰ ਹੋ ਜਾਾਂਗੇ, ਸ੍ਰੀ ਅਨੰਦਪੁਰ ਸਾਹਿਬ ਤੋਂ ਦੂਰ ਹੋ ਜਾਾਂਗੇ, ਸ੍ਰੀ ਫਤਿਹਗੜ੍ਹ ਸਾਹਿਬ ਦੀ ਉਹ ਮਹਾਨ ਸ਼ਹੀਦਾਂ ਦੀ ਧਰਤੀ, ਹੱਕ ਸੱਚ ਦੇ ਗਵਾਹੀ ਭਰਦੀ ਧਰਤੀ ਤੋਂ ਦੂਰ ਹੋ ਜਾਾਂਗੇ, ਸਾਡਾ ਮੁੱਖ ਦਿੱਲੀ ਵੱਲ ਹੋ ਜਾਏਗਾ। ਸਾਨੂੰ ਖੁਆਰੀਆਂ ਹੋਣੀਆਂ ਹੀ ਹੋਣੀਆਂ, ਗੱਲ ਯਾਦ ਰੱਖਿਓ। ਸੋ ਮੈਂ ਬੜੀ ਨਿਮਰਤਾ ਸਹਿਤ ਅਦਬ ਨਾਲ ਬੇਨਤੀ ਕਰਦਾ ਸਾਡੇ ਸਤਿਕਾਰਯੋਗ ਵੀਰ ਜੀ, ਜਿਨ੍ਹਾਂ ਨੇ ਨੌਜਵਾਨਾਂ ਦੇ ਵਿੱਚ ਇੱਕ ਚਿਣਗ ਪੈਦਾ ਕੀਤੀ ਹੈ, ਜਿਨ੍ਹਾਂ ਦਾ ਲੈਕਚਰ, ਜਿਨ੍ਹਾਂ ਦੀ ਬੋਲ ਨੌਜਵਾਨੀ ਦੇ ਵਿੱਚ ਬਾ ਕਮਾਲ ਦਾ ਇੱਕ ਅੰਗਿਆਰੀ ਭਰੀ ਹੈ। ਉਹਨਾਂ ਨੇ ਅੱਜ ਕੱਲ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਇੱਕ ਲਹਿਰ ਚੱਲ ਰਹੀ ਹੈ। ਸੋ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ, ਦਲ ਖਾਲਸਾ ਦੇ ਪ੍ਰਧਾਨ, ਐਕਟਿੰਗ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਮੰਡ, ਉਹ ਆ ਕੇ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਦੀ ਆਮਦ ਤੇ ਇੱਕ ਜ਼ੋਰਦਾਰ ਜੈਕਾਰਾ
ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸਰਦਾਰ ਪਰਮਜੀਤ ਸਿੰਘ ਜੀ ਮੰਡ, ਐਕਟਿੰਗ ਪ੍ਰਧਾਨ ਦਲ ਖਾਲਸਾ। ਸ਼ਹੀਦਾਂ ਦੀ ਧਰਤੀ ਦੇ ਉੱਤੇ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇਕੱਤਰ ਹੋਈ ਸਾਰੀ ਹੀ ਸੰਗਤ ਨੂੰ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਸਾਂਝ ਪਾਉਣਾ। ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਕਾਫੀ ਹੋ ਗਿਆ, 5-7 ਮਿੰਟ ਦੇ ਵਿੱਚ ਮੈਂ ਆਪਣੀ ਗੱਲ ਨਿਬੇੜਾ, ਉਸ ਤੋਂ ਬਾਅਦ ਮਾਨ ਸਾਹਿਬ ਉਹਨਾਂ ਨੇ ਬੋਲਣਾ ਆ। ਪਹਿਲਾਂ ਤਾਂ ਮੈਂ ਇੱਕ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਆਪਣੇ ਵੀਰ ਹੋਣਾ ਨੂੰ, ਸਟੇਜ ਸਕੱਤਰ ਸਾਹਿਬ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ। ਇਕੱਲੀ ਇਹਨਾਂ ਨੂੰ ਨਹੀਂ, ਇਹਨਾਂ ਦੇ ਰਾਹੀਂ ਬਾਕੀਆਂ ਨੂੰ ਵੀ ਕਰਨੀ ਚਾਹੁੰਦਾ ਵੀ ਜਿਹੜੀ ਕਾਨਫਰੰਸ ਦੇ ਵਿੱਚ ਅਸੀਂ ਆਏ ਹਾਂ, ਇਹਦਾ ਨਾਂ ਹੈ ਸ਼ਹੀਦੀ ਕਾਨਫਰੰਸ। ਤੇ ਜਿੰਨੇ ਵੀ ਇੱਥੇ ਪਹੁੰਚੇ ਨੇ ਸਮੇਤ ਮੇਰੇ, ਕਿਸੇ ਦਾ ਧੰਨਵਾਦ ਨਹੀਂ ਬਣਦਾ। ਅਸੀਂ ਕਿਸੇ ਦੇ ਨਿੱਜੀ ਵਿਆਹ ਤੇ ਨਹੀਂ ਆਏ ਵੀ ਅਸੀਂ ਉੱਥੇ ਆਏ ਹਾਂ ਤਾਂ ਕਹਿ ਦਈਏ ਜੀ ਤੁਹਾਡਾ ਧੰਨਵਾਦ। ਫਰਜ਼ ਸਮਝ ਕੇ ਆਏ ਹਾਂ, ਤੇ ਫਰਜ਼ਾਂ ਦਾ ਕਦੀ ਧੰਨਵਾਦ ਨਹੀਂ ਹੁੰਦਾ, ਫਰਜ਼ਾਂ ਦਾ ਕਦੀ ਸ਼ੁਕਰੀਆ ਨਹੀਂ ਹੁੰਦਾ। ਤੇ ਜਿਹੜੇ ਵੀਰ ਸੱਜਣ ਮੇਰੇ ਤੁਸੀਂ ਆਏ ਹੋ, ਅੱਗੇ ਤੋਂ ਵੀ ਇਹੋ ਜਿਹੀਆਂ ਕਾਨਫਰੰਸਾਂ ਦੇ ਵਿੱਚ ਕਦੀ ਗੁੱਸਾ ਨਾ ਕਰਿਆ ਕਰੋ ਜੇ ਸਟੇਜ ਸਕੱਤਰ ਸਾਹਿਬ ਤੁਹਾਡਾ ਨਾਂ ਨਾ ਲੈਣ ਤੇ। ਇਹ ਆਦਤ ਸਾਨੂੰ ਕੌਮ ਦੇ ਵਿੱਚ ਪਾਉਣੀ ਪੈਣੀ ਆ। ਇਹ ਠੀਕ ਹੈ, ਇੱਕ ਪੋਲੀਟੀਕਲ ਕਲਚਰ ਸਾਡਾ ਬਣ ਗਿਆ ਆ, ਸਾਡੀ ਮਜਬੂਰੀ ਬਣ ਗਈ ਆ ਵੀ ਜਿਹੜਾ ਕੋਈ ਸੱਜਣ ਆਇਆ ਹੋਵੇ ਜੇ ਉਹਦੀ ਹਾਜ਼ਰੀ ਨਾ ਲਵਾਈਏ ਤਾਂ ਕਈ ਵਾਰੀ ਮੇਰੇ ਵਰਗਾ ਮੂੰਹ ਵੱਟ ਕੇ ਬਹਿ ਜਾਂਦਾ। ਪਰ ਜੇ ਸ਼ਹੀਦਾਂ ਨੂੰ ਯਾਦ ਕਰਨ ਆਏ ਆ, ਉਹਨਾਂ ਨੂੰ ਨਤਮਸਤਕ ਹੋਣਾ ਆ, ਤਾਂ ਫਿਰ ਇਹ ਸੁਭਾਅ ਸਾਨੂੰ ਤਿਆਗਣਾ ਪੈਣਾ ਤੇ ਇਹ ਕਲਚਰ ਸਾਨੂੰ ਖਤਮ ਕਰਨਾ ਪੈਣਾ। ਫਿਰ ਜੇ ਧੰਨਵਾਦ ਹੋਣਗੇ ਸਾਡੇ, ਫਿਰ ਸਾਡੇ ਅੰਦਰ ਇਹ ਭਾਵਨਾ ਆਊਗੀ ਵੀ ਮੈਂ ਅਹਿਸਾਨ ਕਰਨਾ ਆ। ਜੇ ਧੰਨਵਾਦ ਨਹੀਂ ਹੋਣਗੇ ਤੇ ਵੈਸੇ ਪਿਆਰ ਬਣੇਗਾ ਤੇ ਫਿਰ ਭਾਵਨਾ ਆਏਗੀ ਕਿ ਫਰਜ਼ ਤਹਿਤ ਆਇਆ। ਤੇ ਫਰਜ਼ ਤੇ ਅਹਿਸਾਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ। ਜਦੋਂ ਫਰਜ਼ ਪਹਿਚਾਣਾਂਗੇ ਤੇ ਕੌਮੀ ਘਰ ਖਾਲਿਸਤਾਨ ਦੇ ਰਾਹ ਤੁਰ ਪਾਂਗੇ, ਅਹਿਸਾਨ ਕਰਾਂਗੇ ਤੇ ਹਮੇਸ਼ਾ ਹਉਮੈ ਦੇ ਵਿੱਚ ਪਾਵਾਂਗੇ। ਸੋ ਇਹ ਬੇਨਤੀ ਇੱਕ ਮੇਰੀ ਆਪਣੀ ਪਾਰਟੀ ਸਮੇਤ ਮੇਰੀ ਸਾਰਿਆਂ ਨੂੰ ਹੀ ਆ ਤੁਹਾਡੇ ਰਾਹੀਂ ਵੀ ਮੈਨੂੰ ਲੱਗਦਾ ਇਹ ਕੰਮ ਸਾਡੀ ਕੌਮ ਦੇ ਵਿੱਚੋਂ ਖਤਮ ਹੋਣਾ ਚਾਹੀਦਾ। ਦੂਸਰੀ ਗੱਲ, 84 ਦੇ ਸਿੰਘਾਂ ਨੂੰ, 84 ਦੇ ਸ਼ਹੀਦਾਂ ਨੂੰ ਇੱਕ ਲੜੀ 'ਚ ਪਰੋ ਕੇ ਸਾਨੂੰ ਵੇਖਣਾ ਚਾਹੀਦਾ। ਇਹ ਇੱਕੋ ਮਾਲਾ ਦੇ ਮਣਕੇ ਨੇ, ਜਿਸ ਮਾਲਾ ਦਾ ਸਭ ਤੋਂ ਪਵਿੱਤਰ ਮਣਕਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਇਹ ਉਸੇ ਮਾਲਾ ਦੇ ਮਣਕੇ ਨੇ ਸਾਰੇ, ਇਹ ਅੱਡ ਅੱਡ ਨਹੀਂ ਗੇ। ਇਹ ਸਾਰੀਆਂ ਸ਼ਹਾਦਤਾਂ ਇੱਕੋ ਮਾਲਾ ਦੇ ਵਿੱਚ ਪਰੋ ਕੇ ਸਾਨੂੰ ਵੇਖਣੀਆਂ ਪੈਣਗੀਆਂ। ਤੇ ਜੇ ਇੱਕੋ 'ਚ ਪਰੋ ਕੇ ਵੇਖਾਂਗੇ ਤੇ ਫਿਰ ਇਹ ਸ਼ਹੀਦ ਸਾਨੂੰ ਗਲਤ ਨਹੀਂ ਦਿਖਾਈ ਦੇਣਗੇ, ਜਿਹੜੀ ਸਾਡੀ ਅੱਧੀ ਕੌਮ ਨੂੰ ਅੱਜ ਦਿਖਣ ਲੱਗ ਪੈਂਦੇ ਨੇ, ਜਿਨ੍ਹਾਂ ਨੂੰ ਇੰਝ ਲੱਗਣ ਲੱਗ ਪੈਂਦਾ ਵੀ ਦਰਬਾਰ ਸਾਹਿਬ ਚਲੇ ਗਏ ਨੇ ਤੇ ਪਤਾ ਨਹੀਂ ਕੀ ਨੁਕਸਾਨ ਕਰਤਾ ਇਹਨਾਂ ਨੇ। ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸੰਤ ਬਹਿ ਗਏ ਨੇ ਤੇ ਪਤਾ ਨਹੀਂ ਕੀ ਨੁਕਸਾਨ ਕਰਤਾ ਇਹਨਾਂ ਨੇ। ਦੱਸੋ ਜੇ ਅਕਾਲ ਤਖਤ ਸਾਹਿਬ ਦੇ ਉੱਤੇ ਸੰਤਾਂ ਨੇ ਨਹੀਂ ਹੀ ਬਹਿਣਾ, ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਇੱਕ ਸਿੰਘ ਸੂਰਮੇ ਨੇ ਨਹੀਂ ਹੀ ਬਹਿਣਾ ਤੇ ਕਿਸੇ ਮੌਲਵੀ ਨੂੰ ਭਾਲਣਾ ਸੀ ਉੱਥੇ? ਸਿੰਘਾਂ ਦਾ ਟਿਕਾਣਾ ਕਿਹੜਾ ਆ? ਕੀ ਅਸੀਂ ਆਪਣੇ ਮੋਰਚੇ, ਆਪਣੇ ਹੱਕਾਂ ਦੀ ਗੱਲ ਲੋਕਾਂ ਦੇ ਮੰਦਿਰਾਂ ਦੇ ਵਿੱਚ, ਮਸਜਿਦਾਂ 'ਤੇ ਜਾ ਕੇ, ਚਰਚਾਂ 'ਚ ਜਾ ਕੇ ਕਰਨੀ? ਕਿੱਥੋਂ ਹੋਣੀ ਹੈ ਸਾਡੀ ਗੱਲ? ਸਾਡੇ ਹੱਕਾਂ ਦੀ ਗੱਲ ਸਾਡੇ ਗੁਰੂ ਘਰਾਂ 'ਚ ਹੋਣੀ ਹੈ। ਤੇ ਇਹ ਬਿਮਾਰੀ ਜਿਹੜੀ ਅੱਜ ਸਾਡੀਆਂ ਕਮੇਟੀਆਂ ਨੇ ਪਾਲ ਲਈ ਹੈ ਵੀ ਨਹੀਂ ਜੀ ਇੱਥੇ ਆਓ, ਭੋਗ ਪਾਓ ਤੇ ਬਸ ਮਿੱਠੀ ਮਿੱਠੀ ਜੀ ਸ਼ਰਧਾਂਜਲੀ ਦਿਓ ਤੇ ਖਾਲਿਸਤਾਨ ਦੀ ਕੌਮੀ ਘਰ ਦੀ ਗੱਲ ਨਾ ਕਰਿਓ, ਇੱਥੇ ਰਾਜਨੀਤੀ ਦੀ ਗੱਲ ਨਾ ਕਰਿਓ। ਭਾਈ ਇਹ ਕਿੱਥੋਂ ਸਿਧਾਂਤ ਅਸੀਂ ਨਵਾਂ ਕੱਢ ਲਿਆ? ਜੇ ਖਾਲਿਸਤਾਨ ਦੀ ਗੱਲ ਸਾਡੇ ਗੁਰੂ ਘਰਾਂ ਦੇ ਮਾਈਕਾਂ 'ਚੋਂ ਨਹੀਂ ਹੋਣੀ ਤੇ ਫਿਰ ਸਾਨੂੰ ਲਿਖ ਕੇ ਦੇ ਦਿਓ ਵੀ ਕਿੱਥੇ ਹੋਣੀ ਹੈ, ਅਸੀਂ ਜਾ ਕੇ ਚਰਚਾਂ ਦੇ ਮੰਦਰਾਂ ਦੇ ਦਰਵਾਜ਼ੇ ਖੜਕਾਈਏ। ਇਹ ਇੱਥੋਂ ਹੀ ਹੋਣੀ ਹੈ। ਸੋ ਇਹ ਗੱਲਾਂ ਸਾਡੇ ਪ੍ਰਬੰਧ ਦੇ ਵਿੱਚੋਂ ਵੀ ਸਾਨੂੰ ਦੂਰ ਕਰਨੀਆਂ ਪੈਣੀਆਂ ਨੇ। ਸੋ ਜਦੋਂ ਸ਼ਹੀਦਾਂ ਨੂੰ ਇੱਕ ਲੜੀ 'ਚ ਪਰੋਵਾਂਗੇ ਤਾਂ ਫਿਰ ਇਹਨਾਂ ਦੀ ਸ਼ਹਾਦਤ ਦੇ ਮਾਇਨੇ ਸਾਨੂੰ ਸਮਝ ਆ ਜਾਣਗੇ। ਔਰ ਇਸ ਮਾਲਾ ਦੇ ਮਣਕੇ ਜਿਹੜੇ ਨੇ ਉਹ ਲਗਾਤਾਰ ਜੁੜਦੇ ਜਾ ਰਹੇ ਨੇ। ਔਰ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵੜ, ਉਹ ਵੀ ਇਸੇ ਲੜੀ ਦੇ ਵਿੱਚ ਨੇ। ਇਹ ਇੱਕੋ ਸੰਘਰਸ਼ ਦੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਹਮਸਫਰ ਨੇ। ਔਰ ਉਹ ਸੰਘਰਸ਼ ਕਾਹਦਾ ਆ? ਸਵੈਮਾਣ ਨਾਲ ਜੀਣ ਦਾ, ਆਜ਼ਾਦੀ ਦੇ ਨਾਲ ਜੀਣ ਦਾ, ਇੱਜ਼ਤ ਦੇ ਨਾਲ ਜੀਣ ਦਾ ਤੇ ਰਾਜ ਕਰਨ ਦਾ। ਗੁਰਬਾਣੀ ਦੀਆਂ ਪੰਕਤੀਆਂ ਦੇ ਕੇ ਤੁਹਾਨੂੰ ਉਦਾਹਰਣ ਪ੍ਰੋਫੈਸਰ ਸਾਹਿਬ ਦੇ ਕੇ ਨੇ, ਮੈਂ ਉਹਦੇ 'ਚ ਦੁਬਾਰਾ ਨਹੀਂ ਜਾਣਾ। ਗੁਰੂ ਮਹਾਰਾਜ ਦਾ ਜੀਵਨ ਕਾਲ ਦੇ ਵਿੱਚੋਂ ਜਿੱਥੇ ਜਿੱਥੇ ਸਾਨੂੰ ਰਾਜ ਕਰਨ ਦੀਆਂ ਉਹ ਨਿਸ਼ਾਨੀਆਂ ਦੇ ਗਏ ਨੇ, ਤਖਤ ਉਸਰ ਗਏ ਨੇ, ਤਖਤ ਪ੍ਰਗਟ ਹੋ ਗਏ ਨੇ, ਕਿਲੇ ਬਣ ਗਏ ਨੇ। ਇਹ ਕਾਹਦੇ ਲਈ ਨੇ? ਕਿਰਪਾਨਾਂ ਕਾਹਦੇ ਲਈ ਪਹਿਨੀਆਂ ਗਈਆਂ ਨੇ? ਤਲਵਾਰਾਂ ਕਾਹਦੇ ਲਈ ਚੁੱਕੀਆਂ ਗਈਆਂ ਨੇ? ਬੰਦੂਕਾਂ ਮਾਡਰਨ ਕਿਉਂ ਰੱਖੀਆਂ ਗਈਆਂ ਨੇ? ਗੁਰੂ ਸਾਹਿਬ ਕਿਉਂ ਪਰਖਦੇ ਫਿਰਦੇ ਨੇ? ਕਲਗੀਆਂ ਕਿਉਂ ਲੱਗ ਰਹੀਆਂ ਨੇ? ਇਹ ਇਕੱਲੀ ਭਗਤੀ ਵਾਸਤੇ ਤਾਂ ਨਹੀਂ ਨਾ ਲੱਗ ਰਹੀਆਂ। ਭਗਤੀ ਉੱਪਰ ਹੈ, ਪਰ ਉਹਦੇ ਨਾਲ ਨਾਲ ਅੰਦਰ ਜਿਹੜੀ ਰਾਜ ਦੀ ਸ਼ਕਤੀ ਆ ਉਹ ਵੀ ਪ੍ਰਚੰਡ ਹੋ ਰਹੀ ਹੈ। ਸੋ ਰਾਜ ਸਾਨੂੰ ਗੁਰੂ ਮਹਾਰਾਜ ਤੋਂ ਚੱਲਿਆ ਆ ਰਿਹਾ ਤੇ ਅਸੀਂ ਇਹ ਰਾਜ ਸਥਾਪਿਤ ਕਰਨਾ। ਹੁਣ ਕਰਨਾ ਕਿਵੇਂ? 84 ਤੋਂ ਪਹਿਲਾਂ ਦਾ ਜਿਹੜਾ ਸਾਡਾ ਸਮਾਂ ਸੀ, ਉਦੋਂ ਸਾਡੀਆਂ ਮੰਗਾਂ ਬੇਸ਼ੱਕ ਕੁਝ ਵੀ ਹੋਣ, ਪਰ 84 ਦੇ ਵਿੱਚ ਘੱਲੂਘਾਰਾ ਵਾਪਰਨ ਤੋਂ ਬਾਅਦ ਸੰਘਰਸ਼ ਦੇ ਮਾਇਨੇ ਬਦਲ ਗਏ ਨੇ।
ਇਹ ਐਵੇਂ ਹੁੰਦਾ ਹਮੇਸ਼ਾ ਵੱਡੀਆਂ ਘਟਨਾਵਾਂ ਦੇ ਵਿੱਚ। ਕਈ ਵਾਰੀ ਸੰਘਰਸ਼ ਕਿਸੇ ਹੋਰ ਰਾਹ ਤੇ ਤੁਰ ਰਿਹਾ ਹੁੰਦਾ, ਪਰ ਸਰਕਾਰਾਂ ਐਸਾ ਜ਼ੁਲਮ ਕਰਦੀਆਂ ਨੇ, ਐਸਾ ਰਵੱਈਆ ਅਪਣਾਉਂਦੀਆਂ ਨੇ ਕਿ ਕੌਮਾਂ ਆਪਣੇ ਰਾਹ ਬਦਲ ਲੈਂਦੀਆਂ ਨੇ ਤੇ ਮੰਜ਼ਿਲ ਜਿਹੜੀ ਆ ਉਹ ਕੁਝ ਹੋਰ ਮਿੱਥ ਲੈਂਦੀਆਂ ਨੇ। ਔਰ ਆਜ਼ਾਦੀ ਬਹੁਤ ਜ਼ਰੂਰੀ ਆ, ਖਾਲਿਸਤਾਨ ਬਹੁਤ ਜ਼ਰੂਰੀ ਆ, ਇਸ ਤੋਂ ਬਿਨਾਂ ਸਾਡੀ ਤਰੱਕੀ ਨਹੀਂ ਹੋਣੀ। ਅੱਜ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਵੀ ਸਾਰੀ ਦੁਨੀਆ 'ਚ ਸਰਦਾਰੀ ਕਰਦਾ, ਕਦੀ ਸੋਚ ਕੇ ਵੇਖਿਆ ਕਰਦਾ ਕਿਉਂ? ਵੀ ਇਹ ਇੰਨੀ ਕੁ ਗਲਤ ਨਹੀਂ ਨਾ ਵੀ ਅਗਲਾ ਸਰਦਾਰੀ ਕਰਦਾ, ਕਿਉਂ ਕਰਦਾ ਆ? ਇਹ ਕੁਝ ਚੰਦ ਕੁ ਮੁਲਕ ਜਿਹੜੇ ਨੇ ਕਿਉਂ ਸਰਦਾਰੀ ਕਰਦੇ ਨੇ ਤੇ ਇੰਨੀ ਤਾਕਤ ਰੱਖਦੇ ਆ ਵੀ ਉੱਥੇ ਦਾ ਪ੍ਰੈਜ਼ੀਡੈਂਟ ਇੱਕ ਗੱਲ ਕਹਿ ਦੇ ਤੇ 2 ਮੁਲਕ ਜੰਗ ਬੰਦ ਕਰ ਦਿੰਦੇ ਨੇ, ਇੱਕ ਗੱਲ ਕਹਿ ਦੇ ਤੇ 2 ਮੁਲਕ ਆਪਸ 'ਚ ਲੜ ਪੈਂਦੇ ਨੇ। ਇਹ ਸਾਰੀਆਂ ਰਾਜ ਦੇ ਵਿੱਚੋਂ ਕਰਾਮਾਤਾਂ ਨਿਕਲਦੀਆਂ ਨੇ। ਜੇ ਉਹਨਾਂ ਦਾ ਰਾਜ ਅਮਰੀਕਾ ਦਾ ਨਾਂ ਹੁੰਦਾ ਤੇ ਅਮਰੀਕਾ ਨੇ ਕਦੀ ਇੰਨੀ ਤਰੱਕੀ ਨਹੀਂ ਕਰਨੀ। ਤੇ ਅਮਰੀਕਾ ਨੇ ਆਪਣੀ ਆਜ਼ਾਦੀ ਕੱਢੀ ਕਿੱਥੋਂ? ਜਿੱਥੋਂ ਸਾਡੇ ਸੰਘਰਸ਼ ਬਦਲੇ, ਇੱਥੇ ਵੀ ਉੱਥੇ ਸਾਨੂੰ ਟਿਕਾ ਕੇ ਵੇਖਣਾ ਪੈਣਾ। ਜਦੋਂ ਸਿੰਘ ਇਸ ਧਰਤੀ ਦੇ ਉੱਤੇ ਸ਼ਹਾਦਤਾਂ ਪ੍ਰਾਪਤ ਕਰ ਰਹੇ ਸੀ, ਆਪਣਾ ਤੇ ਦੁਸ਼ਮਣ ਦਾ ਖੂਨ ਡੋਲ ਰਹੇ 18ਵੀਂ ਸਦੀ ਦੇ ਵਿੱਚ, ਅਮਰੀਕਾ ਉਦੋਂ ਗੁਲਾਮ ਸੀ। ਅਮਰੀਕਾ ਦੇ ਉੱਤੇ ਕਿਸੇ ਹੋਰ ਦਾ ਰਾਜ ਸੀ, ਗੋਰਿਆਂ ਦਾ ਰਾਜ ਸੀ ਉਹਦੇ ਉੱਤੇ। ਪਰ ਅਮਰੀਕਾ ਦੇ ਵਿੱਚ ਉਹਨਾਂ ਟੈਕਸ ਲਾਤਾ। ਉਸ ਸਮੇਂ ਜਦੋਂ ਟੈਕਸ ਲੱਗ ਗਿਆ ਤੇ ਅਮਰੀਕਾ ਦੇ ਲੋਕ ਕਹਿੰਦੇ ਜੀ ਟੈਕਸ ਘੱਟ ਕਰੋ। ਹੁਣ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਵੀ ਟੈਕਸ ਅਸੀਂ ਘੱਟ ਕਰਾਉਣਾ, ਆਜ਼ਾਦੀ ਦੇ ਰਾਹ ਨਹੀਂ ਤੁਰੇ ਹੋ। ਪਰ ਜਦੋਂ ਉਹਨਾਂ ਨੇ ਟੈਕਸ ਘੱਟ ਕਰਾਉਣ ਦੀ ਮੰਗ ਉਠਾਈ ਤੇ ਜਿਹੜੀ ਸਮੇਂ ਦੀ ਸਰਕਾਰ ਹੈ, ਜਿਨ੍ਹਾਂ ਦਾ ਰਾਜ ਸੀ, ਉਹਨਾਂ ਨੇ ਜ਼ੁਲਮ ਕੀਤੇ ਅੱਗੋਂ। ਜਦੋਂ ਉਹਨਾਂ ਜ਼ੁਲਮ ਕੀਤੇ ਤੇ ਅਮਰੀਕਾ ਵਾਲਿਆਂ ਨੂੰ ਇਹ ਗੱਲ ਸਮਝ ਆ ਗਈ ਵੀ ਜਦੋਂ ਤੱਕ ਅਸੀਂ ਆਪਣਾ ਮੁਲਕ ਆਜ਼ਾਦ ਨਹੀਂ ਨਾ ਕਰਾ ਲੈਂਦੇ, ਮਸਲੇ ਹੱਲ ਨਹੀਂ ਹੋਣੇ। ਵੀ ਸਾਡੇ ਤੇ ਡਾਂਗ ਫਿਰਦੀ ਰਹਿਣੀ ਹੈ, ਕੋਈ ਮੰਗ ਉਠਾਵਾਂਗੇ ਤੇ ਉਸੇ ਵੇਲੇ ਸਾਡੇ ਤੇ ਡਾਂਗ ਫੇਰਨਗੇ, ਕਿਉਂਕਿ ਸਾਡਾ ਰਾਜ ਨਹੀਂ ਹੈਗਾ। ਉਹਨਾਂ ਨੇ ਆਪਣੀ ਟੈਕਸ ਦੀ ਜਿਹੜੀ ਮੰਗ ਸੀ ਉਹਨੂੰ ਇੱਕ ਪਾਸੇ ਰੱਖ ਕੇ ਉਹਨਾਂ ਕਿਹਾ ਵੀ ਟੈਕਸ ਅਸੀਂ ਆਪੇ ਤੈਅ ਕਰ ਲਾਂਗੇ, ਆਪਣੇ ਤੇ ਕਿੰਨਾ ਲਾਉਣਾ ਕਿੰਨਾ ਨਹੀਂ ਲਾਉਣਾ। ਉਹਨਾਂ ਕਿਹਾ ਸਾਡੀ ਅੱਜ ਤੋਂ ਲੜਾਈ ਆ, ਅਸੀਂ ਅਮਰੀਕਾ ਆਜ਼ਾਦ ਕਰਾਉਣਾ ਆਪਣਾ। ਤੇ ਜਦੋਂ ਅਮਰੀਕਾ ਆਜ਼ਾਦ ਕਰਨ ਦੀ ਲੜਾਈ ਤੁਰ ਪਈ ਤੇ ਉਹੀ ਸਰਕਾਰ ਜਿਹੜੀ ਟੈਕਸ ਨਹੀਂ ਹਟਾਉਂਦੀ, ਉਹ ਕਹਿਣ ਲੱਗ ਪਈ ਜੀ ਚਲੋ ਜੀ ਤੁਹਾਡਾ ਟੈਕਸ ਹਟਾਇਆ। ਅਮਰੀਕਾ ਵਾਲੇ ਕਹਿੰਦੇ ਹੁਣ ਭਾਵੇਂ ਟੈਕਸ ਘੱਟ ਕਰੋ ਤੇ ਭਾਵੇਂ ਹਟਾਓ, ਕੋਈ ਸਾਨੂੰ ਮਾਇਨੇ ਨਹੀਂ ਗੇ ਉਹਦੇ। ਹੁਣ ਸਾਡੀ ਲੜਾਈ ਸਾਡੀ ਆਜ਼ਾਦੀ ਦੀ ਆ। ਤੇ ਅਗਲਿਆਂ ਨੇ ਆਜ਼ਾਦੀ ਲਈ 1775 ਦੇ ਏੜ-ਗੇੜ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਤੇ ਤਰੱਕੀਆਂ ਕੀਤੀਆਂ। ਹੁਣ ਸਾਡੀਆਂ ਮੰਗਾਂ ਘੱਲੂ ਘਾਰੇ ਤੋਂ ਪਹਿਲਾਂ ਕੀ ਸੀ, ਉਹ ਮਾਇਨੇ ਵੱਖਰੇ ਨੇ। ਸਾਡੇ ਕੋਲ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਕਿੰਨੀਆਂ ਵੀ ਚੰਗੀਆਂ ਸੀ, ਉਹਦੇ ਮਾਇਨੇ ਹੋਰ ਨੇ। ਪਰ ਜੇ ਅੱਜ ਸਰਕਾਰ ਸਾਨੂੰ ਕਵੇ ਵੀ ਤੁਸੀਂ ਖਾਲਿਸਤਾਨ ਦਾ ਰਾਹ ਛੱਡੋ ਤੇ ਤੁਸੀਂ ਆਜ਼ਾਦੀ ਦਾ ਰਾਹ ਛੱਡੋ, ਅਸੀਂ ਤੁਹਾਡੀਆਂ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਪੂਰੀਆਂ ਕਰ ਦਿੰਨੇ ਆ। ਬੇਸ਼ੱਕ ਸਾਰੀਆਂ ਮੰਗਾਂ ਪੂਰੀਆਂ ਹੋ ਜਾਣ, ਪਰ ਕੌਮ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਹੁਣ ਕੌਮ ਦਾ ਰਾਹ ਖਾਲਿਸਤਾਨ ਦੀ ਪ੍ਰਾਪਤੀ ਹੈ। ਉਹ ਤੋਂ ਥੱਲੇ ਕੋਈ ਮਸਲਾ ਹੱਲ ਨਹੀਂ ਹੋਣਾ ਸਾਡਾ। ਜੇ ਉਹ ਤੋਂ ਪਹਿਲਾਂ ਮੰਨ ਲੈਂਦੇ ਤਾਂ ਗੱਲ ਵੱਖਰੀ, ਪਰ ਜਦੋਂ ਜਦੋਂ ਸੰਘਰਸ਼ ਤੁਰੇਗਾ ਤੇ ਸਰਕਾਰਾਂ ਇਹੋ ਜਿਹੀਆਂ ਮੰਗਾਂ ਬਾਅਦ ਚ ਮੰਨਣ ਵਾਲੇ ਪਾਸੇ ਵੀ ਆ ਜਾਣਗੀਆਂ। ਮੈਂ ਇਹ ਨਹੀਂ ਕਹਿੰਦਾ ਕਿ ਉਹ ਮੰਗਾਂ ਮੰਨੀਆਂ ਨਹੀਂ ਜਾਣੀਆਂ ਚਾਹੀਦੀਆਂ ਜਾਂ ਸਾਨੂੰ ਉਹਦੇ ਲਈ ਸੰਘਰਸ਼ ਨਹੀਂ ਕਰਨਾ ਚਾਹੀਦਾ। ਉਹ ਹੋਵੇ, ਜਿਹੜੇ ਸਿੰਘ ਨੇ ਸਿੰਘਣੀ ਨੇ ਉਹ ਕੰਮ ਕਰਨਾ ਉਹ ਕਰੇ, ਪਰ ਜਿਹੜਾ ਕੌਮੀ ਰੂਪ 'ਚ ਸਾਡਾ ਸੰਘਰਸ਼ ਹੋਣਾ ਚਾਹੀਦਾ ਆ, ਉਹ ਹੁਣ ਵੱਧ ਅਧਿਕਾਰਾਂ ਦਾ ਨਹੀਂ ਹੋਣਾ ਚਾਹੀਦਾ, ਉਹ ਸਾਡੇ ਪੂਰੇ ਅਧਿਕਾਰਾਂ ਦਾ ਹੋਣਾ ਚਾਹੀਦਾ। ਤੇ ਪੂਰੇ ਅਧਿਕਾਰ ਖਾਲਿਸਤਾਨ ਦੇ ਵਿੱਚੋਂ ਨਿਕਲਦੇ ਨੇ। ਦੂਸਰੀ ਗੱਲ ਕਹਿ ਕੇ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਣੀ ਵੀ ਅਸੀਂ ਖਾਲਿਸਤਾਨ ਦਾ ਪ੍ਰਚਾਰ ਕਿੱਥੇ ਤੱਕ ਲੈ ਕੇ ਜਾਣਾ। ਖਾਲਿਸਤਾਨ ਦਾ ਪ੍ਰਚਾਰ ਕੱਲਾ ਸਿੱਖਾਂ ਤੱਕ ਨਹੀਂ ਸੀਮਿਤ ਹੋਣਾ ਚਾਹੀਦਾ। ਖਾਲਿਸਤਾਨ ਦਾ ਪ੍ਰਚਾਰ ਕੱਲਾ ਅੰਮ੍ਰਿਤਧਾਰੀ ਸਿੰਘਾਂ ਸਿੰਘਣੀਆਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਹਾਂ, ਖਾਲਿਸਤਾਨ ਦੇ ਪ੍ਰਚਾਰ ਦੀ ਅਗਵਾਈ ਜ਼ਰੂਰ ਸੱਚੇ ਸੁੱਚੇ ਸਿੱਖਾਂ ਨੂੰ ਕਰਨੀ ਚਾਹੀਦੀ ਹੈ, ਤੇ ਉਹ ਗੁਰੂ ਮਹਾਰਾਜ ਨੇ ਆਪਣੇ ਆਪ ਚੁਣ ਲੈਣੇ ਨੇ। ਸਾਬਤ ਸੂਰਤ ਸਿੱਖ ਸਿੰਘਣੀ ਹੀ ਖਾਲਿਸਤਾਨ ਦੀ ਅਗਵਾਈ ਕਰ ਸਕਦੇ ਨੇ। ਜਿਹੜਾ ਗੁਰੂ ਦੀ ਰਹਿਤ ਮਰਿਆਦਾ ਅਨੁਸਾਰ ਚੱਲੇਗਾ ਉਹੀ ਅਗਵਾਈ ਕਰ ਸਕਦਾ ਆ। ਪਰ ਇਹਦੇ ਬਾਵਜੂਦ ਵੀ ਸਾਡਾ ਪ੍ਰਚਾਰ ਕਿੱਥੇ ਤੱਕ ਜਾਣਾ ਚਾਹੀਦਾ ਆ, ਉਹ ਮੈਂ ਤੁਹਾਡੇ ਨਾਲ ਗੱਲ ਜਿਹੜੀ ਆ ਉਹ ਕਰਕੇ ਤੇ ਮਾਫੀ ਮੰਗਾ। ਸਕਾਟਲੈਂਡ ਦੀ ਆਜ਼ਾਦੀ ਦੀ ਜਦੋਂ ਜੰਗ ਚੱਲੀ ਤੇ ਸਕਾਟਲੈਂਡ, ਹਾਲਾਂਕਿ ਉਹ ਅਜੇ ਵੀ ਵਿੱਚ ਲੜਦੇ ਫਿਰਦੇ ਨੇ, ਰੈਫਰੈਂਡਮ ਦੀਆਂ ਗੱਲਾਂ ਉੱਥੇ ਸਾਰੀਆਂ ਚੱਲਦੀਆਂ ਰਹਿੰਦੀਆਂ ਨੇ, ਪਰ ਪੁਰਾਣੇ ਸਮਿਆਂ 'ਚ ਜਦੋਂ ਚੱਲੀ ਤੇ ਉਹਨਾਂ ਦੇ ਉੱਤੇ ਨਾ ਇੱਕ ਫਿਲਮ ਬਣੀ ਹੈ, ਉਹਦਾ ਇੱਕ ਸੀਨ ਬੜਾ ਵਧੀਆ ਹੈ। ਉਹਨਾਂ ਨੇ ਇੱਕ ਫਿਲਮ ਬਣਾਈ ਬਰੇਵ ਹਾਰਟ। ਜਿਹੜੇ ਅੰਗਰੇਜ਼ੀ ਥੋੜੀ ਵੇਖ ਲੈਂਦੇ ਜਾਂ ਹਿੰਦੀ ਵਾਲੀ, ਉਹਨਾਂ ਨੂੰ ਵੇਖਣੀ ਚਾਹੀਦੀ। ਸਕਾਟਲੈਂਡ ਦੀ ਆਜ਼ਾਦੀ ਦੇ ਉੱਤੇ ਉਹਨਾਂ ਨੇ ਬਣਾਈ ਆਪਣੇ ਯੋਧੇ ਦੇ ਉੱਤੇ, ਸ਼ੇਰ ਦਿਲ ਬਰੇਵ ਹਾਰਟ। ਉਹਦਾ ਨਾ ਇੱਕ ਸੀਨ ਆ, ਉਹ ਜਦੋਂ ਉਹਨਾਂ ਕਹਿੰਦਾ ਵੀ ਅਸੀਂ ਸਕਾਟਲੈਂਡ ਆਜ਼ਾਦ ਕਰਾਉਣਾ ਆ, ਆਜ਼ਾਦੀ ਦੇ ਰਾਹ ਤੁਰਨਾ, ਉਹ ਕਹਿੰਦਾ ਜੀ ਫੌਜ ਤੇ ਹੈ ਨਹੀਂ। ਉਹ ਕਹਿੰਦਾ ਫੌਜ ਤਿਆਰ ਕਰਨ ਲਈ ਸਾਨੂੰ ਲੋਕਾਂ ਦੇ ਕੋਲ ਜਾਣਾ ਪੈਣਾ, ਤੇ ਅਸੀਂ ਲੱਭੀਏ ਵੀ ਕਿਹੜੇ ਕਿਹੜੇ ਲੋਕ ਨੇ ਜਿਹੜੇ ਰਾਜੇ ਤੋਂ ਔਖੇ ਨੇ, ਜਿਹੜੇ ਰਾਜੇ ਤੋਂ ਦੁਖੀ ਨੇ, ਤੇ ਆਪਣੀ ਫੌਜ ਉੱਥੋਂ ਤਿਆਰ ਹੋਣੀ ਆ। ਉਹ ਕਹਿੰਦੇ ਅੱਛਾ ਦੱਸ ਕਿੱਥੇ ਜਾਣਾ। ਉਹ ਕਹਿੰਦਾ ਏਦਾਂ ਕਰ ਵੀ ਜਿੱਥੇ ਸ਼ਰਾਬ ਪੀਣ ਦੇ ਆ ਨਾ ਉੱਥੇ ਚੱਲ। ਉਹ ਕਹਿੰਦਾ ਯਾਰ ਜਿਹੜੇ ਨਸ਼ੇ 'ਚ ਦੁੱਤ ਹੋਏ ਉਹਨਾਂ ਨੇ ਆਜ਼ਾਦੀ ਦੀ ਕਿੱਥੋਂ ਗੱਲ ਕਰ ਲੈਣੀ। ਆਂਦਾ ਚੱਲ ਤੇ ਸਹੀ, ਤੈਨੂੰ ਮੈਂ ਦੱਸਦਾ।
ਉਹ ਜਦੋਂ ਜਾਂਦਾ ਦਰਵਾਜ਼ਾ ਖੋਲਦਾ ਅੰਦਰ ਸ਼ਰਾਬਾਂ ਚੱਲਣ ਡਈਆਂ ਹੁੰਦੀਆਂ, ਮਾਰ ਕੋਈ ਨਸ਼ੇ 'ਚ ਗੁੱਤ ਹੋਇਆ, ਕੋਈ ਕੁਛ ਕਰਨ ਡਿਆ, ਕੋਈ ਕੁਛ ਕਰਨ ਡਿਆ। ਉਹ ਅੰਦਰ ਵੜਦਿਆਂ ਸਾਰੇ ਇੱਕ ਨਾ ਨਾਰਾ ਮਾਰਦਾ, ਕਹਿੰਦਾ ਰਾਜਾ ਜਿੰਦਾਬਾਦ। ਸਮੇਂ ਦੀ ਹਕੂਮਤ ਦੇ ਹੱਕ ਦੇ ਚ ਨਾਰਾ ਮਾਰਦਾ, ਕਹਿੰਦਾ ਰਾਜਾ ਜਿੰਦਾਬਾਦ। ਇੰਨੀ ਗੱਲ ਜਦੋਂ ਕਹਿੰਦਾ ਨਾ ਤੇ ਐ ਸ਼ਾਂਤੀ ਛਾ ਜਾਂਦੀ ਉੱਥੇ ਜਿੰਨੇ ਸ਼ਰਾਬ ਪੀਣ ਦੇ ਹੁੰਦੇ। ਉਹ ਨਾਲ ਦੀ ਨਾਲ ਹੀ ਦਰਵਾਜ਼ਾ ਬੰਦ ਕਰ ਦਿੰਦਾ। ਜਦੋਂ ਦਰਵਾਜ਼ਾ ਬੰਦ ਕਰਦਾ ਨਾ ਤੇ ਇੱਕ ਖੰਜਰ ਆਉਂਦਾ ਘੁੰਮਦਾ ਤੇ ਆ ਕੇ ਦਰਵਾਜ਼ੇ ਤੇ ਵੱਜਦਾ। ਉਹਦਾ ਮਤਲਬ ਕੀ ਨਿਕਲਦਾ? ਉਹ ਕਹਿੰਦਾ ਵੀ ਬੇਸ਼ੱਕ ਇਹ ਸ਼ਰਾਬੀ ਨੇ ਪਰ ਰਾਜੇ ਤੋਂ ਇਹ ਵੀ ਦੁਖੀ ਨੇ। ਤੂੰ ਆਂਦਾ ਅਸੀਂ ਬਿਲਕੁਲ ਸਹੀ ਥਾਂ ਤੇ ਆਏ ਆ, ਫੌਜ ਇੱਥੋਂ ਵੀ ਤਿਆਰ ਹੋ ਸਕਦੀ। ਜਿਹੜਾ ਬੰਦਾ ਸਰਕਾਰਾਂ ਤੋਂ ਔਖਾ ਆ ਉਹਦੇ ਤੱਕ ਆਜ਼ਾਦੀ ਦੀ ਗੱਲ ਸਾਨੂੰ ਲੈ ਕੇ ਜਾਣੀ ਪੈਣੀ। ਤੇ ਸਾਡਾ ਸਾਰਾ ਪੰਜਾਬ ਹੀ ਔਖਾ ਆ, ਸਾਡੀ ਸਾਰੀ ਕੌਮ ਹੀ ਔਖੀ ਆ ਇਹਨਾਂ ਤੋਂ। ਤੇ ਬੇਸ਼ੱਕ ਕੋਈ ਬੰਦਾ ਅੱਜ ਸਰਕਾਰਾਂ ਵੱਲੋਂ ਫਲਾਏ ਨਸ਼ੇ ਦੀ ਗਿਰਫਤ ਦੇ ਵਿੱਚ ਹੋਵੇ, ਬੇਸ਼ੱਕ ਕੋਈ ਸਿੰਘ ਚੜ੍ਹਦੀ ਕਲਾ ਦੇ ਵਿੱਚ ਹੋਵੇ, ਬੇਸ਼ੱਕ ਕੋਈ ਸਿੰਘ ਸਾਡਾ ਪਤਿਤ ਹੋਵੇ, ਬੇਸ਼ੱਕ ਸਾਡਾ ਕੋਈ ਸਿੰਘ ਕਿੰਨਾ ਵੀ ਗਲਤ ਵਕਾਰੀ ਕਿਆ ਨਾ ਹੋਵੇ, ਉਹ ਅਗਵਾਈ ਬੇਸ਼ੱਕ ਨਾ ਕਰ ਸਕਦਾ ਹੋਵੇ, ਪਰ ਉਹਦੇ ਅੰਦਰੋਂ ਜਦੋਂ ਵੀ ਗੱਲ ਉੱਠੇ ਖਾਲਿਸਤਾਨ ਦੀ ਉੱਠਣੀ ਚਾਹੀਦੀ, ਉੱਥੇ ਤੱਕ ਸਾਡਾ ਪ੍ਰਚਾਰ ਜਾਣਾ ਚਾਹੀਦਾ ਹੈ। ਸੋ ਉਹਦੇ ਲਈ ਸਾਨੂੰ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈ। ਸਾਡਾ ਇਹ ਸੰਕਲਪ ਪਵਿੱਤਰ ਆ, ਇਹਦੀ ਅਗਵਾਈ ਪਵਿੱਤਰ ਤੇ ਸੱਚੇ ਸੁੱਚੇ ਬੰਦੇ ਹੀ ਕਰ ਸਕਦੇ ਆ, ਪਰ ਇਹਦੀ ਹਮਾਇਤ ਦੇ ਵਿੱਚ ਸਾਨੂੰ ਹਰ ਇੱਕ ਪੰਜਾਬੀ ਨੂੰ, ਹਰ ਇੱਕ ਸਿੱਖ ਨੂੰ ਲੈ ਕੇ ਆਉਣਾ ਪੈਣਾ, ਬੇਸ਼ੱਕ ਉਹ ਪਤਿਤ ਹੀ ਕਿਉਂ ਨਾ ਹੋਵੇ। ਤੇ ਉਹਦੇ ਨਾਲ ਹੀ ਜਿਹੜੇ ਸਾਡੇ ਨੌਜਵਾਨ ਪਤਿਤ ਹੋਏ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਜੇ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਵੀ ਖਾਲਿਸਤਾਨ ਦੇ ਰਾਹ ਤੁਰੋ, ਭਾਵੇਂ ਪਤਿਤ ਹੀ ਹੋ, ਇਹ ਲਾਇਸੈਂਸ ਨਹੀਂ ਮਿਲ ਜਾਂਦਾ ਕਿ ਤੁਸੀਂ ਪਤਿਤ ਹੀ ਰਹਿਣਾ ਆ। ਗੁਰੂ ਮਹਾਰਾਜ ਤੋਂ ਪੁੱਛੋ ਵੀ ਪਤਿਤ ਹੋਣਾ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਮਾੜਾ ਆ। ਮਰਿਆਦਾ ਗੁਰੂ ਸਾਹਿਬ ਨੇ ਤੈਅ ਕਰਨੀ ਆ, ਸਾਡੇ ਤੁਹਾਡੇ ਨਾਲ ਤੈਅ ਨਹੀਂ ਹੋਣੀ। ਉਹ ਗੱਲ ਵੱਖਰੀ ਹੈ ਕਿ ਅਸੀਂ ਇੰਨੀ ਕੁ ਖੁੱਲ੍ਹ ਦਿਲੀ ਦਿੰਦੇ ਆ ਵੀ ਭਾਵੇਂ ਤੁਸੀਂ ਪਤਿਤ ਹੀ ਹੋ ਪਰ ਖਾਲਿਸਤਾਨ ਦੇ ਰਾਹ ਤੁਰੋ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਾਰੀ ਉਮਰ ਪਤਿਤ ਹੀ ਹੋ ਕੇ ਤੁਰੇ ਫਿਰੋ। ਗੁਰੂ ਵਾਲੇ ਬਣੀਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ, ਖਾਲਿਸਤਾਨ ਸੌਖਾ ਬਣ ਜਾਏਗਾ। ਜੇ ਪਤਿਤ ਹੋ ਕੇ ਲੱਗੇ ਰਵਾਂਗੇ, ਜੇ ਪੁੱਠੇ ਕੰਮ ਕਰਕੇ ਲੱਗੇ ਰਵਾਂਗੇ ਤੇ ਗੁਰੂ ਜਿਹੜਾ ਆ ਉਹ ਲੇਟ ਤਰੁੱਠੇਗਾ ਸਾਡੇ ਉੱਤੇ। ਹੋ ਸਕਦਾ ਉਹ ਕੱਲ ਨੂੰ ਤਰੁੱਠ ਜਾਏ, ਗੱਲ ਵੱਖਰੀ, ਪਰ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਉਹਨੇ ਜੋ ਸਾਨੂੰ ਹੁਕਮ ਕੀਤਾ ਆ ਉਸ ਸਰੂਪ ਦੇ ਵਿੱਚ ਆਈਏ, ਉਸ ਮਰਿਆਦਾ ਦੇ ਵਿੱਚ ਆਈਏ। ਤੇ ਨੌਜਵਾਨੋ, ਲੜਾਈ ਜਿਹੜੀ ਅਗਲੀ ਆ ਉਹ ਸਾਨੂੰ ਤੁਹਾਨੂੰ ਲੜਨੀ ਪੈਣੀ ਆ। ਹਰ ਪੀੜ੍ਹੀ ਨੇ ਲੜਾਈ ਲੜੀ ਆ ਤੇ ਅਗਲੀ ਲੜਾਈ ਸਾਨੂੰ ਤੁਹਾਨੂੰ ਇਕੱਠੇ ਹੋ ਕੇ ਲੜਨੀ ਪੈਣੀ ਆ। ਤੇ ਲੜਾਈ ਦਾ ਘੇਰਾ ਵਿਸ਼ਾਲ ਕਰੀਏ, ਇਹਨੂੰ ਸੰਕੀਰਨ ਨਾ ਕਰੀਏ ਵੀ ਖਾਲਿਸਤਾਨ ਦੀ ਗੱਲ ਸਿਰਫ ਫਲਾਨਾ ਹੀ ਕਰ ਸਕਦਾ ਜਾਂ ਫਲਾਨਾ ਹੀ ਕਰ ਸਕਦਾ। ਕਰਨ ਸਾਰੇ, ਪਰ ਮੈਂ ਚੌਥੀ ਪੰਜਵੀਂ ਵਾਰੀ ਰਿਪੀਟ ਕਰਦੇ ਲੱਗਾ ਵੀ ਇਹਦਾ ਮਤਲਬ ਇਹ ਨਹੀਂਗਾ ਵੀ ਜੇ ਕੋਈ ਪਤਿਤ ਆ, ਜੇ ਕੋਈ ਨਸ਼ੇੜੀ ਆ ਤੇ ਉਹ ਗੱਲ ਕਰਕੇ ਤੇ ਕੱਲ ਨੂੰ ਕਵੇ ਜੀ ਕੌਮ ਦੀ ਅਗਵਾਈ ਹੁਣ ਮੈਂ ਕਰਾਂਗਾ, ਬਾਕੀ ਕੌਮ ਮੇਰੇ ਪਿੱਛੇ ਲੱਗ ਜੇ। ਐਵੇਂ ਜਿਹੜੀ ਸ਼ੇਰਾਂ ਦੀ ਕੌਮ ਆ ਉਹ ਆਪਣਾ ਲੀਡਰ ਜਿਹੜੀ ਆ ਉਹ ਮੁੰਨੀ ਹੋਈ ਭੇਡ ਨਹੀਂ ਚੁਣ ਸਕਦੀ, ਉਹ ਸਾਨੂੰ ਲੈ ਪਏਗੀ। ਉਹ ਬੇਸ਼ੱਕ ਕਿੰਨੀ ਵੀ ਦਲੇਰ ਕਿਉਂ ਨਾ ਹੋਵੇ ਭੇਡੂ, ਬੇਸ਼ੱਕ ਉਹਦਾ ਢੁੱਡ ਜਿਹੜਾ ਆ ਉਹ ਕਿੰਨਾ ਵੀ ਜ਼ਬਰਦਸਤ ਕਿਉਂ ਨਾ ਹੋਵੇ, ਪਰ ਉਹ ਸ਼ੇਰਾਂ ਦੀ ਕੌਮ ਦੀ ਅਗਵਾਈ ਨਹੀਂ ਕਰ ਸਕਦਾ। ਜੇ ਅਗਵਾਈ ਕਰਨੀ ਆ ਤੇ ਗੁਰੂ ਵਾਲੇ ਬਣੋ ਤੇ ਫਿਰ ਗੱਲ ਕਰੋ ਤੇ ਸੰਗਤ ਆਪਣੇ ਆਪ ਤੁਹਾਨੂੰ ਅਗਵਾਈ ਸੌਂਪ ਦੇਗੀ। ਸੋ ਇੰਨੀ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਨੀ ਚਾਹੁੰਦਾ ਆ ਕਿ ਜਿਹੜੇ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇੱਥੇ ਤੁਸੀਂ ਪਹੁੰਚੇ ਹੋ, ਜਿੱਥੇ ਪਿੰਡ ਪਿੰਡ ਸ਼ਹਿਰ ਸ਼ਹਿਰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਆ। ਉੱਥੇ ਜਿੱਥੇ ਇਹ ਸਾਕਾ ਵਾਪਰਿਆ, ਜਿੱਥੇ ਇਹ ਘੱਲੂਘਾਰਾ ਵਾਪਰਿਆ, ਉਸ ਜਗ੍ਹਾ ਤੇ ਵੀ ਸਾਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈ। ਜਦੋਂ ਇੱਥੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ, ਬੇਸ਼ੱਕ ਸਾਡੇ ਪਿੰਡਾਂ 'ਚ ਵੀ ਮਨਾਏ ਜਾਂਦੇ ਆ, ਪਰ ਸੰਗਤ ਵੱਡੀ ਗਿਣਤੀ ਦੇ ਵਿੱਚ ਫਤਿਹਗੜ੍ਹ ਸਾਹਿਬ ਨਤਮਸਤਕ ਹੁੰਦੀ ਆ ਨਾ। ਕਿਉਂ ਹੁੰਦੀ ਆ? ਉਹ ਇਸੇ ਕਰਕੇ ਹੁੰਦੀ ਵੀ ਦੁਨੀਆ ਨੂੰ ਸੁਨੇਹਾ ਦਿੱਤਾ ਜਾ ਸਕੇ ਵੀ ਅਸੀਂ ਅੱਜ ਵੀ ਆਪਣੇ ਸ਼ਹੀਦਾਂ ਨੂੰ ਯਾਦ ਰੱਖਿਆ ਆ। ਤੇ ਜਿਹੜੀ ਜਗ੍ਹਾ ਦੇ ਉੱਤੇ ਸਾਡਾ ਇਹ ਘੱਲੂਘਾਰਾ ਵਾਪਰਿਆ ਹੋਵੇ, ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ, ਸਾਡੇ ਦਰਬਾਰ ਸਾਹਿਬ ਦੇ ਉੱਤੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਇਹ ਘਟਨਾ ਸਾਰੀ ਵਾਪਰੀ ਹੋਵੇ, ਉੱਥੇ 5 ਤੇ 6 ਜੂਨ ਨੂੰ ਕੌਮ ਦਾ ਇਕੱਤਰ ਹੋਣਾ ਬਹੁਤ ਜ਼ਰੂਰੀ ਆ। ਇਹ ਸਾਡਾ ਫਰਜ਼ ਇੱਥੇ ਖਤਮ ਨਹੀਂ ਹੋ ਜਾਂਦਾ ਵੀ ਬਹਿਲੇ ਗੱਲਾਂ ਚਾਰ ਕਰ ਲੀਆਂ, ਭੋਗ ਪਾਲੇ ਤੇ ਚੱਲ ਮੇਰੇ ਭਾਈ ਜੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਲਈ। ਨਹੀਂ, ਇਹਦੇ ਨਾਲ ਨਾਲ ਦਿਨ ਜਿਹੜਾ ਆ ਉਹ ਅਹਿਮ ਆ ਤੇ ਉਸ ਦਿਨ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਅੰਮ੍ਰਿਤਸਰ ਸਾਹਿਬ ਵੀ ਜ਼ਰੂਰ ਨਤਮਸਤਕ ਹੋਵੋ, ਤਾਂ ਕਿ ਇੰਡੀਆ ਨੂੰ ਵੀ ਤੇ ਪੂਰੀ ਦੁਨੀਆ ਨੂੰ ਇਹ ਸੁਨੇਹਾ ਦੇ ਦਈਏ ਕਿ ਜਿਨ੍ਹਾਂ ਨੂੰ ਖਤਮ ਕਰਕੇ ਤੁਸੀਂ ਇਹ ਸੋਚਿਆ ਸੀ ਵੀ ਅਸੀਂ ਸਿੱਖਾਂ ਦੇ ਅੰਦਰੋਂ ਅਣਖ ਗੈਰਤ ਮਾਰ ਦਾਂਗੇ, ਉਹਨਾਂ ਦੇ ਸਰੀਰ ਖਤਮ ਹੋਣ ਦੇ ਨਾਲ ਹਜ਼ਾਰਾਂ ਲੱਖਾਂ ਤੇ ਪੂਰੀ ਕੌਮ ਖਾਲਿਸਤਾਨੀ ਹੋ ਕੇ ਬਾਹਰ ਨਿਕਲੀ ਹੈ। ਸੋ ਸਾਨੂੰ ਉੱਥੇ ਵੀ ਨਤਮਸਤਕ ਹੋਣਾ ਚਾਹੀਦਾ। ਉਹਦੇ ਨਾਲ ਨਾਲ ਆਪਣਾ ਸੰਘਰਸ਼ ਜਿਹੜਾ ਆ ਉਹਨੂੰ ਹੁਣ ਸੇਧ ਕਰ ਲੈਣੀ ਚਾਹੀਦੀ ਆ ਕਿ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ। ਤੇ ਇੱਥੋਂ ਤੱਕ ਜੇ 7 ਸਮੁੰਦਰੋਂ ਪਾਰ ਬੈਠਾ ਮੁਲਕ ਤੁਹਾਡੇ ਸ਼ਹੀਦਾਂ ਨੂੰ ਯਾਦ ਕਰਦਾ ਆ। ਅੱਜ ਦੀ ਅਖਬਾਰ ਪੜ੍ਹੋ ਤੁਸੀਂ, ਇੱਕ G7 ਸਮਿਟ ਹੁੰਦਾ ਹੈ ਜਿਹਦੇ ਵਿੱਚ 7 ਮੁਲਕ ਇਕੱਠੇ ਹੁੰਦੇ ਨੇ, ਉਹਦੇ ਵਿੱਚ ਇੰਡੀਆ ਨੂੰ ਇਨਵਾਈਟ ਕੀਤਾ ਜਾਂਦਾ ਆ। ਪਰ ਕੈਨੇਡਾ ਦੇ ਵਿੱਚ ਐਤਕੀ ਉਹ ਹੋਣਾ ਆ ਤੇ ਇੰਡੀਆ ਨੂੰ ਇਨਵਾਈਟ ਕਰਦੇ ਸੀ ਹਰ ਸਾਲ। ਐਤਕੀ ਉਹਨਾਂ ਨੇ ਕਿਹਾ ਵੀ ਨਿੱਜਰ ਦੀ ਕਿਲਿੰਗ ਦੇ ਕਰਕੇ ਅਸੀਂ ਅਮਰੀਕਾ ਨੂੰ ਇੰਡੀਆ ਨੂੰ ਇਨਵਾਈਟ ਨਹੀਂ ਕਰਨਾ। ਇਹ ਆ
ਉਹ ਤੇ ਆਪਣੇ ਤੁਹਾਡੇ ਹੋਏ ਸ਼ਹੀਦ ਨੂੰ ਅੱਜ ਵੀ ਯਾਦ ਰੱਖੀ ਬੈਠਾ, ਤੇ ਜਿਹੜੀ ਕੌਮ ਦੇ ਲੱਖਾਂ ਸ਼ਹੀਦ ਹੋ ਗਏ ਅਸੀਂ ਕਿਉਂ ਵਿਸਲੇ ਹੋ ਗਏ? ਸਾਨੂੰ ਵੀ ਤਾਂ ਆਪਣੀ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ? ਸੋ ਉਹਦੇ ਲਈ ਅਸੀਂ ਨਿਕਲੀਏ, ਘਰੋਂ ਬਾਹਰ ਨਿਕਲੀਏ। ਖਾਲਿਸਤਾਨ ਕਿਵੇਂ ਬਣੇਗਾ, ਇਹਦੇ ਬੜੇ ਸਵਾਲ ਆਉਂਦੇ ਨੇ। ਉਹਨਾਂ ਸਵਾਲਾਂ ਦੇ ਜਵਾਬ, ਕਿਉਂਕਿ ਰਸਤੇ ਉਹਦੇ ਬੜੇ ਨੇ, ਉਹ ਸਾਰੇ ਰਸਤੇ ਵੀ ਅਸੀਂ 5 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਿੰਨੀ ਕੁ ਸਾਡੀ ਸੋਚ ਮੁਤਾਬਕ ਹੈ, ਗੁਰੂ ਮਹਾਰਾਜ ਨੇ ਸਮਰੱਥਾ ਬਖਸ਼ੀ ਆ, ਉਹ ਕੌਮ ਦੇ ਸਾਹਮਣੇ ਰੱਖਣੇ ਨੇ, ਤਾਂ ਕਿ ਕੌਮ ਦੇ ਜਿਹੜੇ ਅੱਗੇ ਸਰੀਰ ਨੇ ਉਹ ਆਪਣੇ ਰਸਤੇ ਤੈਅ ਕਰ ਸਕਣ ਕਿ ਉਹਨੇ ਕਿਹੜੇ ਰਸਤੇ ਦਾ ਪਾਂਧੀ ਬਣਨਾ ਆ। ਰਸਤੇ ਸਾਰੇ ਖਾਲਿਸਤਾਨ ਤੇ ਜਾਣਗੇ, ਪਰ ਕਿੰਨੇ ਕਿਹੜਾ ਰਾਹ ਚੁਣਨਾ ਆ ਉਹ ਆਪ ਬੰਦਾ ਖੁਦ ਤੈਅ ਕਰੇਗਾ। ਸੋ ਜਿੰਨੇ ਕੁ ਰਸਤੇ ਅੱਜ ਦੀ ਘੜੀ ਦੇ ਵਿੱਚ ਸਾਨੂੰ ਦਿਖਦੇ ਨੇ, ਉਹ ਅਸੀਂ 5 ਤਰੀਕ ਨੂੰ ਅੰਮ੍ਰਿਤਸਰ ਆਪਣੀ ਕੌਮ ਦੇ ਸਾਹਮਣੇ ਵੀ ਰੱਖਣੇ ਨੇ। ਸੋ ਉਹਦੇ ਵਿੱਚ ਵੀ ਤੁਸੀਂ ਹਿੱਸਾ ਲਓ। ਸੋ ਤੁਸੀਂ ਸਾਰੇ ਜਿੰਨੇ ਇੱਥੇ ਪਹੁੰਚੇ ਹੋ, ਇਹ ਤੁਹਾਡਾ ਫਰਜ਼ ਸੀ ਇੱਥੇ ਆਉਣਾ, ਸਾਡਾ ਫਰਜ਼ ਸੀ ਇੱਥੇ ਆਉਣਾ, ਸਾਰਿਆਂ ਦਾ ਜਿਹੜਾ ਉਹ ਫਰਜ਼ ਬਣਦਾ ਸੀ। ਇਸ ਕਰਕੇ ਕਿਸੇ ਦਾ ਸ਼ੁਕਰਾਨਾ ਨਹੀਂ, ਕਿਸੇ ਦਾ ਧੰਨਵਾਦ ਨਹੀਂ, ਸਾਨੂੰ ਆਪਣਾ ਫਰਜ਼ ਆਪ ਨਿਭਾਉਣਾ ਪੈਣਾ ਆ। ਸ਼ਹੀਦਾਂ ਦੇ ਜਿਹੜੇ ਰਸਤੇ ਨੇ ਉਹਨਾਂ ਨੂੰ ਸਰ ਕਰਨ ਦੇ ਲਈ ਮਿਹਨਤ ਕਰਨੀ ਪੈਣੀ ਆ, ਤੇ ਸਾਡਾ ਸ਼ਹੀਦਾਂ ਦਾ ਰਸਤਾ ਹੁਣ ਜਿਹੜੀ ਮੰਜ਼ਿਲ ਆ ਉਹਦੀ ਉਹ ਕੋਈ ਵੱਧ ਅਧਿਕਾਰ ਨਹੀਂ, ਉਹ ਸਿਰਫ ਤੇ ਸਿਰਫ ਪੰਜਾਬ ਨੂੰ ਆਜ਼ਾਦ ਕਰਾ ਕੇ ਖਾਲਿਸਤਾਨ ਦੀ ਪ੍ਰਾਪਤੀ ਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾ ਕਮਾਲ ਹੱਕਾਂ ਦੀ ਗੱਲ ਕਰਕੇ ਗਏ ਨੇ ਮੰਡ ਸਾਹਿਬ ਕਿ ਹੱਲ ਇਸ ਗੱਲ ਤੇ ਖੜਦਾ ਹੈ ਕਿ ਅਸੀਂ ਕਿਸ ਤਰ੍ਹਾਂ ਬੈਠਣਾ ਹੈ। ਹੱਲ ਇਸ ਗੱਲ ਤੇ ਖੜਦਾ ਹੈ ਕਿ ਅਸੀਂ ਕਿਸ ਤਰ੍ਹਾਂ ਬੈਠਣਾ ਹੈ। ਹਾਕਮ ਦੀਆਂ ਜੜ੍ਹਾਂ 'ਚ ਬੈਠਣਾ ਹੈ ਜਾਂ ਘਰਾਂ 'ਚ ਬੈਠਣਾ ਹੈ। ਨਾ ਇਹ ਡਰਿਆਂ ਮਿਲਦੇ ਨੇ, ਨਾ ਇਹ ਮਰਿਆਂ ਮਿਲਦੇ ਨੇ। ਹੱਕ ਕੋਈ ਪ੍ਰਸ਼ਾਦ ਨਹੀਂ ਹੁੰਦੇ, ਇਹ ਲੜਿਆਂ ਮਿਲਦੇ ਨੇ, ਇਹ ਲੜਿਆਂ ਮਿਲਦੇ ਨੇ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਉਸ ਜਰਨੈਲ ਨੂੰ, ਕੌਮ ਦੇ ਉਹ ਜਰਨੈਲ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ, ਸੰਘਰਸ਼ ਦੇ ਲੇਖੇ ਲਾ ਦਿੱਤੀ ਹੈ। ਸਾਰੀ ਜ਼ਿੰਦਗੀ ਹੱਕਾਂ ਦੀ ਗੱਲ ਕਰਦੇ ਆ, ਬਹੁਤ ਸਾਰੇ ਹੱਕ ਸਾਨੂੰ ਦੁਆਏ ਨੇ ਤੇ ਬਹੁਤ ਸਾਰੇ ਹੱਕ ਦਿਵਾਉਣ ਦੇ ਲਈ ਹਜੇ ਵੀ ਸੰਘਰਸ਼ਸ਼ੀਲ ਨੇ। ਮੇਰੀ ਮੁਰਾਦ ਕੌਮ ਦਾ ਉਹ ਜਰਨੈਲ ਜਿਸ ਦੇ ਉੱਪਰ ਬਹੁਤ ਸਾਰੇ ਤੂਫਾਨ ਆਏ, ਬਹੁਤ ਸਾਰੇ ਡੱਕੇ ਡੋਲੇ ਆਏ, ਪਰ ਨਾ ਉਹ ਡਰਿਆ, ਨਾ ਉਹ ਝੁਕਿਆ। ਆਪਣੀ ਇੱਕੋ ਹੀ ਟਾਰਗੇਟ ਏਮ ਲੈ ਕੇ ਹਮੇਸ਼ਾ ਹੀ ਕੌਮ ਦੀ ਅਗਵਾਈ ਕਰਦੇ ਹੋਏ ਸਦਾ ਦੇ ਲਈ ਹਮੇਸ਼ਾ ਲਈ ਤਤਪਰ ਰਹੇ ਨੇ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਸਾਡੇ ਅਤੀ ਸਤਿਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੀ ਆਮਦ ਤੇ ਇੱਕ ਜ਼ੋਰਦਾਰ ਜੈਕਾਰਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅਤੀ ਸਤਿਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸਤਿਕਾਰਯੋਗ ਸਾਧ ਸੰਗਤ ਜੀ, ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਰਿਣੀ ਹੈ ਫਤਿਹਗੜ੍ਹ ਸਾਹਿਬ ਦੀ ਯੂਥ ਜਥੇਬੰਦੀ ਦਾ, ਸਰਦਾਰ ਜਸਪਾਲ ਸਿੰਘ ਦਾ, ਸਾਰਿਆਂ ਦਾ, ਜਿਨ੍ਹਾਂ ਨੇ ਅੱਜ ਸ਼ਹੀਦੀ ਕਾਨਫਰੰਸ ਫਤਿਹਗੜ੍ਹ ਸਾਹਿਬ ਇੱਥੇ ਬੁਲਾਈ ਹੈ। ਬੜੇ ਸੋਹਣੇ ਤਕੜੇ ਤਕੜੇ ਬੁਲਾਰੇ ਤੁਹਾਨੂੰ ਇਤਿਹਾਸ ਤੋਂ, ਮੌਜੂਦਾ ਸਿਆਸਤ ਤੋਂ ਵਰਣਨ ਕਰਕੇ ਗਏ ਹੈ, ਔਰ ਐਡੇ ਵਡਮੁੱਲੇ ਉਹਨਾਂ ਨੇ ਅਲਫਾਜ਼ ਇੱਥੇ ਉਚਰੇ ਹੈ ਕਿ ਜਿਹੜੇ ਰਿਕਾਰਡ ਵੀ ਹੋਣਗੇ ਔਰ ਜਿਹਦੇ ਉੱਤੇ ਪੰਥ ਚੱਲੂਗੀ ਵੀ। ਸਾਧ ਸੰਗਤ ਜੀ, ਇਹ ਗੱਲ ਆਜ਼ਾਦੀ ਦੀ ਹੈ। ਆਪਾਂ ਨੇ ਆਜ਼ਾਦ ਹੋਣਾ, ਪਰ ਅਜੇ ਤੱਕ ਅਸੀਂ ਆਜ਼ਾਦੀ ਨੂੰ ਪਛਾਣਦੇ ਨਹੀਂ ਹੈ। ਜੋ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਆਜ਼ਾਦੀ ਹਾਸਲ ਹੋ ਸਕਦੀ ਹੈ, ਪਰ ਅਜੇ ਤੱਕ ਅਸੀਂ ਇਹ ਨਹੀਂ ਸਿਆਣਿਆ ਕਿ ਵੋਟਾਂ ਨਾਲ ਵੀ ਆਜ਼ਾਦੀ ਪ੍ਰਾਪਤ ਹੋ ਸਕਦੀ ਹੈ। ਜਦੋਂ ਅਸੀਂ ਵੋਟ ਪਾਉਂਦੇ ਹਾਂ ਤੇ ਆਪਾਂ ਇਹ ਨਹੀਂ ਸੋਚਦੇ ਕਿ ਇਹ ਵੋਟ ਸਾਡੀ ਕੌਮ ਨੂੰ ਜਾਊਗੀ ਕਿ ਇਹ ਹੁਕੂਮਤ ਦਿੱਲੀ ਨੂੰ ਜਾਊਗੀ। ਇਸ ਕਰਕੇ ਆਪਾਂ ਗੁੰਮਰਾਹ ਹੋ ਕੇ ਕਦੇ ਆਮ ਪਾਰਟੀ ਨੂੰ,
ਕਦੇ ਬੀਜੇਪੀ ਨੂੰ, ਕਦੇ ਕਾਂਗਰਸ ਨੂੰ। ਇਹੀ ਪਾਰਟੀਆਂ ਜਿਹੜਾ ਸਾਡਾ ਸਾਥ ਨਹੀਂ ਦਿੰਦੀਆਂ, ਇਹੀ ਸਾਨੂੰ ਮਰਵਾਉਣ ਵਾਲੀਆਂ। ਤੁਸੀਂ ਆਪ ਦੱਸੋ ਕਿ ਜੇ ਤੁਹਾਨੂੰ ਪਤਾ ਕਿ ਇਹ ਪਾਰਟੀਆਂ ਸਾਨੂੰ ਮਰਵਾਉਂਦੀਆਂ ਤਾਂ ਫਿਰ ਕਦੇ ਜਲਾਦ ਨੂੰ ਵੋਟ ਪਾ ਕੇ ਉਸ ਨੂੰ ਹਕੂਮਤ ਥੋੜੀ ਦੇਈਦੀ ਹੈ। ਪਰ ਅੱਜ ਅਸੀਂ ਇਸ ਤਰ੍ਹਾਂ ਹੀ ਕਰ ਰਹੇ ਹਾਂ ਕਿ ਅਸੀਂ ਆਪਣੇ ਜਲਾਦ ਨੂੰ ਵੋਟਾਂ ਨਾਲ ਚੁਣ ਕੇ ਅਸੈਂਬਲੀ ਤੇ ਪਾਰਲੀਮੈਂਟ ਦੇ ਵਿੱਚ ਭੇਜਦੇ ਹਾਂ, ਔਰ ਉਹੀ ਲੋਕ ਉੱਥੇ ਜਾ ਕੇ ਸਾਡੇ ਉੱਤੇ ਜ਼ੁਲਮ ਕਰਦੇ ਆ। ਮੈਨੂੰ ਕੋਈ ਵੀ ਦੱਸ ਦਿਓ ਕਿ ਜਿਹੜਾ ਵੀ ਅੱਜ MLA ਹੈ ਜਾਂ ਮੈਂਬਰ ਪਾਰਲੀਮੈਂਟ ਹੈ, ਜਿਹੜਾ ਅਸੀਂ ਚੁਣਿਆ ਹੋਵੇ, ਜਿਹੜਾ ਸਾਡੀ ਆਜ਼ਾਦੀ ਦੀ ਗੱਲ ਕਰਦਾ ਹੋਵੇ, ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੀ ਗੱਲ ਕਰਦਾ ਹੋਵੇ, ਕੋਈ ਹੁਕੂਮਤ ਸਾਨੂੰ ਟਕੇ ਦੀ ਨਹੀਂ ਸਮਝਦੀ। ਆ BJP ਤੇ RSS ਨੇ ਹੁਣੇ ਹੁਣ ਐਲਾਨ ਕੀਤਾ ਕਿ ਪਾਕਿਸਤਾਨ ਦੇ ਨਾਲ ਜੰਗ ਕਰਨਾ, ਪਰ ਜਿਹੜੀ ਜੰਗ ਕਰਨ ਵਾਲੀ ਕਮੇਟੀ ਹੈ ਪ੍ਰਾਈਮ ਮਿਨਿਸਟਰ ਦੀ, ਉਹਦੇ ਵਿੱਚ ਕੋਈ ਵੀ ਸਿੱਖਾਂ ਦਾ ਨੁਮਾਇੰਦਾ ਨਹੀਂ ਸੀਗਾ। ਮੇਰਾ ਕਹਿਣ ਦਾ ਭਾਵ ਹੈ ਕਿ ਜੇ ਪਾਕਿਸਤਾਨ ਤੇ ਚੀਨ ਦੇ ਨਾਲ ਜੰਗ ਲਾਉਣੀ ਹੈ ਕਿ ਸਿੱਖਾਂ ਦਾ ਨੁਮਾਇੰਦਾ ਉਸ ਕਮੇਟੀ ਦੇ ਵਿੱਚ ਕਿਉਂ ਨਹੀਂ ਬੈਠਿਆ, ਕਿਉਂ ਨਹੀਂ ਬਿਠਾਇਆ? ਸਿਰਫ ਜਿਹੜਾ ਜੰਗ ਲੱਗਿਆ ਇਹ ਪੁਰਾਣੀ ਹਜ਼ਾਰਾਂ ਸਾਲਾਂ ਦੀ ਦੁਸ਼ਮਣੀ ਹਿੰਦੂ ਤੇ ਮੁਸਲਮਾਨ ਦੀ ਹੈ। ਇਹਦੇ ਵਿੱਚ ਸਾਡੇ ਸਿੱਖਾਂ ਦਾ ਹਿੱਸਾ ਬਿਲਕੁਲ ਨਹੀਂ ਹੈ। ਇਸੇ ਕਰਕੇ ਅਸੀਂ ਮੁਹਿੰਮ ਚਲਾਈ ਸੀ ਕਿ ਅਸੀਂ ਜੰਗ ਦੇ ਵਿੱਚ ਭਾਗ ਨਹੀਂ ਲੈਣਾ। ਆ ਮੰਡੇਰ ਸਾਹਿਬ ਨੇ ਗੱਲ ਕੀਤੀ ਹੈ ਟੈਕਸ ਦੀ ਕਿ ਟੈਕਸ ਅਸੀਂ ਤਾਂ ਜਮਾਂਗੇ ਜੇ ਸਾਡੀ ਨੁਮਾਇੰਦਗੀ ਹੋਊਗੀ। ਜੇ ਸਾਡੀ ਨੁਮਾਇੰਦਗੀ ਨਹੀਂ ਹੈ ਤੇ ਫਿਰ ਆਪਾਂ ਜੰਗ ਦੇ ਵਿੱਚ ਭਾਗ ਕਿਵੇਂ ਲੈ ਸਕਦੇ ਹਾਂ? ਇਹ ਸਿੱਧਾ ਸਵਾਲ ਹੈ ਮੋਦੀ ਨੂੰ, BJP RSS ਨੂੰ, ਕਿ ਬਗੈਰ ਪੁੱਛਿਆ ਤੁਸੀਂ ਜੰਗ ਲਾਤਾ ਪਾਕਿਸਤਾਨ ਦੇ ਨਾਲ। 3 ਮੁਲਕ ਨੇ ਆਪਣੇ ਹਲਕਿਆਂ ਦੇ ਵਿੱਚ ਜਿਨ੍ਹਾਂ ਦੇ ਕੋਲੇ ਪਰਮਾਣੂ ਹਥਿਆਰ ਹੈਗੇ ਆ। ਇੱਕ ਕਾਮਰੇਡ ਚੀਨ ਹੈ, ਇੱਕ ਇਸਲਾਮਿਕ ਪਾਕਿਸਤਾਨ ਹੈ, ਇੱਕ ਹਿੰਦੂ ਇੰਡੀਆ। ਸਿੱਖਾਂ ਦੀ ਆਬਾਦੀ, ਪੰਜਾਬੀਆਂ ਦੀ ਆਬਾਦੀ, ਇਹ 3 ਪਰਮਾਣੂ ਹਥਿਆਰਾਂ ਦੇ ਨਾਲ ਲਾਂਸ ਹੋਏ ਮੁਲਕਾਂ ਦੇ ਵਿੱਚ ਹੈ। ਸਾਡਾ ਕੀ ਹੋਊਗਾ ਕਿ ਜੇ ਇਹ ਇੱਕ ਦੂਜੇ ਦੇ ਨਾਲ ਭਿੜ ਗਏ? ਸਾਡਾ ਬੋਟਾ ਖਤਮ ਹੋ ਜਾਊਗਾ ਪਰਮਾਣੂ ਹਥਿਆਰਾਂ ਦੇ ਨਾਲ। ਕਦੇ ਆਪਾਂ ਸੋਚਦੇ ਨਹੀਂ ਹੈ ਜੇ ਪਰਮਾਣੂ ਹਥਿਆਰ ਹੈਗੇ ਹੈ ਅੱਜ ਮੁਸਲਮਾਨ, ਹਿੰਦੂ ਤੇ ਚੀਨ ਦੇ ਕੋਲੇ, ਫਿਰ ਹਿੰਦੂ ਦੇ ਕੋਲੇ ਪਰਮਾਣੂ ਹਥਿਆਰ ਵਰਗਾ ਇੱਕ ਦੂਜਾ ਹਥਿਆਰ ਹੈ। ਉਹ ਹੈ ਜਿਹੜੀਆਂ ਡੈਮਾਂ ਬਣੀਆਂ ਸਤਲੁਜ ਦੇ ਉੱਤੇ, ਬਿਆਸ ਦੇ ਉੱਤੇ, ਰਾਵੀ ਦੇ ਉੱਤੇ, ਚਨਾਬ ਦੇ ਉੱਤੇ, ਉਹਨਾਂ ਦੇ ਗੇਟਾਂ ਦੀ ਚਾਬੀ ਅੱਜ ਹਿੰਦੂਤਵਾ ਦੇ ਹੱਥਾਂ ਦੇ ਵਿੱਚ ਹੈ। ਜੇ ਉਹ ਗੇਟ ਖੋਲ ਦੇਣ ਤੇ ਅਸੀਂ ਸਾਰੇ ਰੁੜ ਕੇ ਸਣੇ ਪਾਕਿਸਤਾਨੀ ਖਤਮ ਹੋ ਜਾਵਾਂਗੇ। ਸੋ ਜਿੰਨਾ ਚਿਰ ਆਪਾਂ ਆਪਣੀ ਆਜ਼ਾਦੀ ਦੀ ਗੱਲ ਨਹੀਂ ਕਰਦੇ, ਜਿੰਨਾ ਚਿਰ ਆਪਣੇ ਨੁਮਾਇੰਦਿਆਂ ਨੂੰ ਜਿਹੜੇ ਹੁਣ ਵੀ ਆਪਾਂ ਨੇ ਜਿਤਾ ਕੇ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਭੇਜੇ ਹੈ, ਉਹਨਾਂ ਨੂੰ ਸਮਝਾਉਂਦੇ ਨਹੀਂ
ਕਿ ਅੱਗੇ ਤੋਂ ਤੁਹਾਨੂੰ ਵੋਟ ਸਾਡੀ ਨਹੀਂ ਪ੍ਰਾਪਤ ਹੋਊਗੀ ਜਿੰਨਾ ਚਿਰ ਸਾਡੀ ਸਿੱਖ ਕੌਮ ਤੇ ਪੰਜਾਬੀਆਂ ਦੀ ਸੁਰੱਖਿਅਤ ਦੀ ਹਿਫਾਜ਼ਤ ਦੀ ਗੱਲ ਤੁਸੀਂ ਨਹੀਂ ਕਰੋਗੇ। ਇਹ ਬਹੁਤ ਜ਼ਰੂਰੀ ਹੈ। ਜਮਹੂਰੀਅਤ ਪਸੰਦ ਲੋਕਾਂ ਦੇ ਵਿੱਚ ਸਾਨੂੰ ਕੋਈ ਲੋੜ ਨਹੀਂ ਇਸ ਵੇਲੇ ਕਿ ਹਥਿਆਰ ਫੜ ਲਈਏ, ਕਿਉਂ ਕਰਕੇ ਵੋਟ ਦੇ ਨਾਲ ਉਹੀ ਨਤੀਜਾ ਨਿਕਲ ਸਕਦਾ ਹੈ ਜੋ ਹਥਿਆਰਬੰਦ ਲੜਾਈ ਦੇ ਨਾਲ ਨਿਕਲਦਾ ਹੈ। ਜਦੋਂ ਉਹ ਤਰੀਕਾ ਆਪਣੇ ਕੋਲੇ ਹੈਗਾ, ਫਿਰ ਆਪਣੇ ਕੋਲੇ ਬੁੱਧੀ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੀ ਬੁੱਧੀ ਇਸਤੇਮਾਲ ਕਰੀਏ। 1947 ਤੋਂ ਪਹਿਲਾਂ ਮੈਨੂੰ ਤੁਸੀਂ ਸਮਝਾਓ ਕਿ ਜਿੰਨੇ ਵੀ ਸਾਡੇ ਲੀਡਰ ਸੀਗੇ ਸਿੱਖਾਂ ਦੇ, ਉਹ ਕਾਂਗਰਸੀਆਂ ਗਾਂਧੀ ਤੇ ਨਹਿਰੂ ਤੇ ਪਟੇਲ ਦੇ ਨਾਲ ਕਿਉਂ ਲੱਗੇ? ਕਿਉਂ ਕਰਕੇ ਉਹ ਚਲਾਕ ਕੌਮ ਸੀ। ਉਹਨਾਂ ਨੇ ਕਿਹਾ ਜਦੋਂ ਆਜ਼ਾਦੀ ਮਿਲ ਜੂਗੀ ਤੁਹਾਨੂੰ ਇੱਕ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਕਿਹੜਾ ਖਿੱਤਾ ਦਿੱਤਾ? ਸਾਡੇ ਪੰਜਾਬ ਦੀ ਵੰਡ ਕਰਤੀ। ਸਾਨੂੰ ਸਿੱਖਾਂ ਨੂੰ ਆਪਣੇ ਮੁਲਕ ਪੰਜਾਬ ਦੇ ਵਿੱਚੋਂ ਕੱਢ ਕੇ ਦੂਜੇ ਪਾਸੇ ਲੈ ਆਂਦਾ। ਕਾਹਦੀ ਆਜ਼ਾਦੀ ਦਿੱਤੀ ਹੈ? ਇਹ ਤੁਸੀਂ ਮੈਨੂੰ ਆਪ ਰਾਤ ਨੂੰ ਸੋਚ ਕੇ ਦੱਸਿਓ। ਉਹਨਾਂ ਨੇ ਕਿਹਾ ਕਿ ਪਹਿਲਾਂ ਅੰਗਰੇਜ਼ ਕੱਢ ਲਈਏ ਫਿਰ ਤੁਹਾਡਾ ਸਾਰਾ ਕੁਝ ਕਰ ਲਵਾਂਗੇ। ਸਾਡੇ ਲੀਡਰਾਂ ਨੂੰ ਇਹ ਨਹੀਂ ਸਮਝ ਆਈ ਕਿ ਸਾਡੀ ਆਬਾਦੀ ਘੱਟ ਹੈ ਤੇ ਘੱਟ ਹੋਣ ਦੇ ਨਾਤੇ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਕੌਮ ਦੀ ਆਬਾਦੀ ਜ਼ਿਆਦਾ ਹੋਊਗੀ ਉਸ ਨੂੰ ਰਾਜ ਮਿਲੂਗਾ। ਸਾਨੂੰ ਅੰਗਰੇਜ਼ਾਂ ਦੇ ਨਾਲ ਲੜਾਤਾ ਤੇ 1947 ਤੋਂ ਅੰਗਰੇਜ਼ ਨੇ ਰਾਜ ਦੇਤਾ। ਮੁਸਲਮਾਨ ਨੂੰ ਪਾਕਿਸਤਾਨ, ਹਿੰਦੂ ਨੂੰ ਇੰਡੀਆ ਦੇਤਾ। ਸਿੱਖ ਨੂੰ ਕੀ ਮਿਲਿਆ? ਗੁਲਾਮੀ ਮਿਲੀ। ਪਰ 1947 ਤੋਂ ਪਹਿਲਾਂ ਅੰਗਰੇਜ਼ ਦੇ ਗੁਲਾਮ ਹਿੰਦੂ ਵੀ ਸੀਗਾ, ਮੁਸਲਮਾਨ ਵੀ ਸੀ, ਸਿੱਖ ਵੀ ਸੀਗਾ। ਉਸ ਗੁਲਾਮੀ ਦੇ ਵਿੱਚ ਅਸੀਂ ਬਰਾਬਰ ਸੀਗੇ। ਪਰ ਅੰਗਰੇਜ਼ਾਂ ਦੇ ਖਿਲਾਫ ਲੜ ਕੇ ਉਹਨਾਂ ਨੂੰ ਕੱਢ ਕੇ ਅੱਜ ਜਿਹੜੇ ਅਸੀਂ ਪਾਕਿਸਤਾਨ 'ਚ ਬੈਠੇ ਹਾਂ, ਅਸੀਂ ਮੁਸਲਮਾਨ ਦੇ ਗੁਲਾਮ ਹੈ। ਜਿਹੜੇ ਇੱਥੇ ਬੈਠੇ ਹੈ ਹਿੰਦੂ ਦੇ ਗੁਲਾਮ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਅਸੀਂ ਛਾਲ ਮਾਰਨ ਤੋਂ ਪਹਿਲਾਂ ਸੋਚਦੇ ਨਹੀਂ ਕਿ ਅਸੀਂ ਵੱਟ ਟੱਪਾਂਗੇ ਕਿ ਨਹੀਂ ਟੱਪਾਂਗੇ। ਜਜ਼ਬਾਤ ਦੇ ਵਿੱਚ ਆ ਕੇ ਆਪਾਂ ਸਾਰਾ ਕੁਝ ਕਰ ਲੈਂਦੇ ਹਾਂ। ਸ਼ਹੀਦੀ ਦਿਵਸ ਹੈ 6 ਤਰੀਕ ਤੇ ਆਪਾਂ ਨੂੰ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਚਾਹੀਦਾ ਹੈ। ਅਮਨ ਪਸੰਦ ਤਰੀਕੇ ਦੇ ਨਾਲ ਉੱਥੇ ਆਪਾਂ ਸਨਮਾਨ ਕਰੀਏ ਆਪਣੇ ਯੋਧਿਆਂ ਨੂੰ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ, ਜਿੰਨੇ ਵੀ ਸ਼ਹੀਦ ਹੋਏ ਹੈ ਉਹਨਾਂ ਨੂੰ ਕਰੀਏ। ਲੜਾਈਆਂ ਹੁੰਦੀਆਂ ਪਰ ਅਕਾਲ ਤਖਤ ਸਾਹਿਬ ਦੇ ਉੱਤੇ ਲੜਾਈ ਨਹੀਂ ਹੁੰਦੀ, ਉੱਥੇ ਏਕਤਾ ਹੁੰਦੀ ਹੈ। ਉੱਥੇ ਇੱਕ ਹੋ ਕੇ ਨਿਮਰਤਾ ਦੇ ਨਾਲ ਆਪਾਂ ਨੇ ਜਾਣਾ ਕਿ ਆਪਾਂ ਸ਼ਹੀਦਾਂ ਨੂੰ ਨਮਸਕਾਰ ਇੱਥੇ ਕਰਨ ਆਏ ਹੈ, ਇੱਥੇ ਲੜਨੇ ਨਹੀਂ ਆਏ। ਸੋ ਸਤਿਕਾਰਯੋਗ ਸਾਧ ਸੰਗਤ ਜੀ, 6 ਤਰੀਕ ਨੂੰ ਆਪਾਂ ਨੇ ਅਕਾਲ ਤਖਤ ਸਾਹਿਬ ਅਮਨ ਪਸੰਦ ਤਰੀਕੇ ਦੇ ਨਾਲ ਪਰ ਸਰੀਰ ਦੇ ਵਿੱਚ ਜ਼ੋਰ ਪਾ ਕੇ ਉੱਥੇ ਜਾਣਾ ਹੈਗਾ ਔਰ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਹੈ। ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ ਜਿਹਦੇ ਨਾਲ ਸਾਡੇ ਦੁਸ਼ਮਣ ਨੂੰ ਪਤਾ ਲੱਗ ਜੇ ਕਿ ਸਿੱਖ ਅੱਜ ਜ਼ੁਲਮ ਦੇ ਖਿਲਾਫ ਇੱਕ ਬਣ ਕੇ ਖੜਾ ਹੈ। ਇਹ ਆਜ਼ਾਦੀ ਮੰਗ ਰਿਹਾ ਹੈ, ਇਹ ਆਜ਼ਾਦ ਹੋਣਾ ਚਾਹੁੰਦਾ ਹੈ, ਇਹ ਆਪਣੀ ਗੁਲਾਮੀ ਨੂੰ ਲਾਉਣਾ ਚਾਹੁੰਦਾ ਹੈ। ਇਹ ਸੁਨੇਹਾ ਆਪਣੇ ਹਾਕਮਾਂ ਦੇ ਕੋਲੇ ਪਹੁੰਚਣਾ ਚਾਹੀਦਾ ਹੈ। ਉੱਥੇ ਕੋਈ ਲੜਾਈ ਲੜੋਈ ਜਾਂ ਫਿਰਕਾ ਪ੍ਰਸਤੀ ਜਾਂ ਯਾਰੀ ਦੋਸਤੀ ਕਰਕੇ ਆਪਾਂ ਨੇ ਅਕਾਲ ਤਖਤ ਦੀ ਇੱਜ਼ਤ ਤੇ ਮਰਿਆਦਾ ਨੂੰ ਪੂਰੀ ਤਰ੍ਹਾਂ ਰੱਖ ਕੇ 6 ਤਰੀਕ ਨੂੰ ਉੱਥੇ ਪਹੁੰਚਣਾ ਹੈ ਔਰ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ। ਮੈਂ ਆਸ ਕਰਦਾ ਕਿ ਆਪਣੀ ਸਾਰੀ ਕੌਮ
ਅਕਾਲ ਤਖਤ ਸਾਹਿਬ ਦੇ ਉੱਤੇ 6 ਤਰੀਕ ਨੂੰ ਪਹੁੰਚੂਗੀ। ਉਹ ਵੱਡਾ ਦਿਨ ਹੈ ਤੇ ਉੱਥੇ ਆਪਾਂ ਸ਼ਰਧਾਂਜਲੀ ਸਾਡੇ ਸ਼ਹੀਦਾਂ ਨੂੰ ਦੇਣੀ ਹੈ। ਤੋ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਕਿ ਸਿੱਖ ਕੌਮ ਨੂੰ ਫਤਿਹ ਮਿਲੇ, ਅਸੀਂ ਆਜ਼ਾਦ ਹੋਈਏ, ਖਾਲਿਸਤਾਨ ਸਾਡਾ ਬਣੇ, ਇੱਕ ਬਫਰ ਸਟੇਟ ਬਣੇ ਜਿਹਦੇ ਵਿਚਾਲੇ ਇੱਕ ਪਾਸੇ ਪਾਕਿਸਤਾਨ ਇਸਲਾਮਿਕ, ਦੂਜੇ ਪਾਸੇ ਹਿੰਦੂ ਇੰਡੀਆ, ਤੀਜੇ ਪਾਸੇ ਕੌਮਰੇਡ ਚੀਨ ਹੋਵੇ। ਇਹ ਸਾਡਾ ਮੁਲਕ ਹੋਵੇ ਜਿੱਥੇ ਅਸੀਂ ਰਾਜ ਕਰੀਏ, ਆਪਣੇ ਆਪ ਤੇ ਟੈਕਸ ਲਾਈਏ, ਆਪਣੇ ਆਪ ਬਾਰਡਰਾਂ ਨੂੰ ਖੋਲੀਏ, ਸਾਡੀ ਮਰਜ਼ੀ ਦੇ ਨਾਲ ਅਸੀਂ ਪਾਕਿਸਤਾਨ ਜਾਈਏ ਜਿੱਥੇ ਸਾਡੇ ਗੁਰਦੁਆਰੇ ਹੈ, ਜਿੱਥੇ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਜਿਹੜੇ ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ ਉਹਨਾਂ ਦੇ ਦਰਸ਼ਨ ਦੀਦਾਰ ਵਾਹਿਗੁਰੂ ਦੇਵੇ। ਜੇ ਸਾਧ ਸੰਗਤ ਜੀ ਆਪਾਂ ਕੋਸ਼ਿਸ਼ ਉਦਮ ਕਰਾਂਗੇ ਤਾਂ ਵਾਹਿਗੁਰੂ ਨੇ ਸਾਨੂੰ ਇਹ ਦਾਤਾਂ ਦੇਣੀ ਹੈ। ਬੈਠਿਆਂ ਸੋਚਿਆਂ ਨਹੀਂ ਹੋਣਾ, ਪਰ ਇੱਕ ਚੀਜ਼ ਹੈ ਤੇ ਜੇ ਆਪਾਂ ਨੇ ਆਜ਼ਾਦ ਹੋਣਾ ਹੈ, ਅੱਜ ਤੋਂ ਹੀ ਨੇਮ ਕਰ ਲਓ ਕਿ ਅਸੀਂ ਉੱਥੇ ਵੋਟ ਨਹੀਂ ਪਾਉਣੀ, ਜਾਂ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਦੇ ਖਿਲਾਫ ਹਥਿਆਰ ਨਹੀਂ ਚੱਕਣੇ, ਉਹਨਾਂ ਦੇ ਖਿਲਾਫ ਵੋਟ ਨਹੀਂ ਪਾਉਣੀ। ਆਪਾਂ ਆਜ਼ਾਦ ਹੋਣਾ ਹੈ। ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਤਿਹ ਬਖਸ਼ਣਗੇ ਤੇ ਖਾਲਿਸਤਾਨ ਨਕਸ਼ੇ ਦੇ ਉੱਤੇ ਆਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਬੇਨਤੀ ਹੈ, ਬਸ ਕੇਵਲ 1-2 ਮਿੰਟ ਸਨਮਾਨ ਕਰਨੇ ਨੇ ਸਾਡੇ। ਮੈਂ ਬੇਨਤੀ ਕਰਾਂਗਾ ਸਰਦਾਰ ਰਮਨਦੀਪ ਸਿੰਘ ਜੀ ਗੋਲਡੀ, ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਉਪਰੰਤ ਮੈਂ ਗੁਜ਼ਾਰਿਸ਼ ਕਰਾਂਗਾ ਸਾਡੇ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਮੰਡ ਸਾਹਿਬ ਦਲ ਖਾਲਸਾ ਤੋਂ। ਸੋ ਨਿਹਾਲ, ਸਤਿ ਸ੍ਰੀ ਅਕਾਲ। ਸਰਦਾਰ ਜੁਗਰਾਜ ਸਿੰਘ ਜੀ ਮੁਝੈਲ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਰਦਾਰ ਹਰਭਜਨ ਸਿੰਘ ਜੀ ਕਸ਼ਮੀਰ PAC ਮੈਂਬਰ, ਸਰਦਾਰ ਹਰਭਜਨ ਸਿੰਘ ਜੀ ਕਸ਼ਮੀਰੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜੀ ਸ਼ਹੀਦੀ ਕਾਨਫਰੰਸ ਤੁਸੀਂ ਸਾਰਾ ਕੁਝ ਸੁਣਿਆ ਹੈਗਾ। ਅਸੀਂ ਸ਼ਹੀਦੀ ਕਾਨਫਰੰਸ ਕੀਤੀ ਹੈ। 6 ਤਰੀਕ ਨੂੰ ਸਾਰੀ ਪੰਥ ਨੂੰ ਸੱਦਾ ਦਿੱਤਾ ਹੈ ਕਿ ਅਮਨ ਪਸੰਦ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਪਹੁੰਚੋ ਔਰ ਉੱਥੇ ਸ਼ਹੀਦਾਂ ਨੂੰ ਨਮਸਕਾਰ ਤੇ ਗੁਰੂ ਸਾਹਿਬ ਨੂੰ ਨਮਸਕਾਰ ਉਦਣ ਆਪਾਂ ਇਕੱਠੇ ਹੋ ਕੇ ਕਰੀਏ ਕਿ ਜਿਹੜਾ ਘੱਲੂਘਾਰਾ ਕੀਤਾ ਸੀਗਾ। ਅਜੇ ਤੱਕ ਹਿੰਦ ਹਕੂਮਤ ਨੇ ਸਿੱਖ ਕੌਮ ਤੋਂ ਮਾਫੀ ਨਹੀਂ ਮੰਗੀ ਹੈਗੀ ਔਰ ਜਿਵੇਂ ਪਹਿਲਾਂ ਸਾਡੇ ਨਾਲ ਵਤੀਰਾ ਕਰਦੀ ਸੀ ਉਸੇ ਤਰ੍ਹਾਂ ਅੱਜ ਹੈ ਕਿ ਜੇ ਪਾਕਿਸਤਾਨ ਦੇ ਨਾਲ ਜੰਗ ਕੀਤਾ ਹੈ, ਸਿੱਖਾਂ ਦੇ ਨੁਮਾਇੰਦੇ ਨੂੰ ਵਿੱਚ ਸਲਾਹ ਦੇ ਨਹੀਂ ਲਿਆ ਤੇ ਇਹ ਸਿਰਫ ਜੰਗ ਹਿੰਦੂ ਤੇ ਮੁਸਲਮਾਨ ਦਾ ਸੀਗਾ, ਸਿੱਖਾਂ ਦਾ ਇਹਨਾਂ ਦੇ ਵਿੱਚ ਕੋਈ ਹਿੱਸਾ ਨਹੀਂ ਸੀਗਾ। ਹਾਂਜੀ, ਇੱਕ ਤੁਸੀਂ ਬਾਬਾ ਹਰਨਾਮ ਸਿੰਘ ਧੁੰਨੇ ਵੱਲੋਂ ਜਿਹੜਾ ਇੱਕ ਬਿਆਨ ਦਿੱਤਾ ਗਿਆ 6 ਜੂਨ ਨੂੰ ਲੈ ਕੇ ਉਹਦੇ ਤੇ ਬੜਾ ਮਤਲਬ ਕਿ ਇੱਕ ਵਿਵਾਦ ਸ਼ੁਰੂ ਹੋ ਗਿਆ, ਕੀ ਕਹਿਣਾ ਚਾਹੋਗੇ ਤੁਸੀਂ? ਹਾਂ, ਬਾਬਾ ਧੁੰਮਾ ਨੂੰ ਇਹ ਨਿਮਰਤਾ ਸਹਿਤ ਅਕਾਲ ਤਖਤ ਸਾਹਿਬ ਤੇ ਆਉਣਾ ਚਾਹੀਦਾ ਔਰ ਸ਼ਹੀਦਾਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਸੰਤ ਜਰਨੈਲ ਸਿੰਘ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦ ਦੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੂਗੀ, ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ।
ਬਾਬਾ ਧੁੰਮਾ ਸਾਹਿਬ ਉਸ ਬਚਨਾਂ ਦੇ ਉੱਤੇ ਚੱਲਣ ਤੇ ਸਾਡੇ ਨਾਲ ਸਹਿਮਤੀ ਦੇ ਨਾਲ ਚੱਲਣ, ਜਿਹਦੇ ਨਾਲ ਅਸੀਂ ਉਹਨਾਂ ਨਾਲ ਚੱਲ ਸਕੀਏ ਤੇ ਉੱਥੇ ਕਿਸੇ ਕਿਸਮ ਦਾ ਕੋਈ ਰੋਣਾ ਧੋਣਾ ਅਕਾਲ ਤਖਤ ਦੇ ਉੱਤੇ ਨਹੀਂ ਹੋ ਸਕਦਾ, ਕਿਉਂ ਕਰਕੇ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਗੁੱਸੇ ਗਿਲੇ ਲੋਕਾਂ ਨਾਲ ਹੋ ਸਕਦੇ ਹੈ, ਪਰ ਸਿੱਖ ਦਾ ਗੁੱਸਾ ਅਕਾਲ ਤਖਤ ਸਾਹਿਬ ਦੇ ਉੱਤੇ ਕਦੇ ਨਹੀਂ ਹੋਇਆ। ਮਾਨ ਸਾਹਿਬ ਕੱਲ ਰਵਨੀਤ ਬਿੱਟੂ ਤੁਹਾਨੂੰ ਮਿਲੇ ਨੇ ਤੇ ਇਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਜਾਂ ਵਿਰੋਧੀ ਧਿਰਾਂ ਦੇ ਵੱਲੋਂ ਟਕਸਾਲ ਦੇ ਕੁਝ ਨੁਮਾਇੰਦਿਆਂ ਵੱਲੋਂ ਚਰਚਾ ਛੇੜੀ ਜਾ ਰਹੀ ਹੈ ਕਿ ਇੱਕ ਪਾਸੇ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹ ਕਹਿੰਦੇ ਨੇ ਕਿ ਬੁੱਚੜ ਦਾ ਪੋਤਾ, ਤਾਂ ਦੂਜੇ ਪਾਸੇ ਜਿਹੜਾ ਇਸ ਤਰੀਕੇ ਦੇ ਨਾਲ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਇਹਨਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਬੁੱਚੜ ਦਾ ਪੋਤਾ ਹੋਊਗਾ, ਪਰ ਉਹ ਹੁਣ ਬਿਲਕੁਲ ਨਹੀਂ ਗੱਲ ਕਰਦਾ ਕਿ ਸਿੱਖ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਹੈ ਤੇ ਉਹਨਾਂ ਦੀ ਰਿਹਾਈ ਨਾ ਹੋਵੇ, ਤੇ ਜਿਹੜੇ ਲੋਕ ਬੁੱਚੜਾਂ ਦੇ ਨਾਲ ਚੱਲਦੇ ਹੈ ਬੀਜੇਪੀ ਦੇ ਨਾਲ, ਜਦੋਂ ਕਾਂਗਰਸ ਰਾਜ ਹੁੰਦਾ ਹੈ ਉਹੀ ਗੱਲਾਂ ਇਹ ਕਰਦੇ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਬੁੱਚੜਾਂ ਦੇ ਨਾਲ ਗੱਲ ਕੀਤੀ ਹੈ। ਪਹਿਲਾਂ ਉਹ ਆਪਣੀ ਪੀੜ੍ਹੀ ਥੱਲੇ ਝਾਤੀ ਮਾਰ ਲੈਣ ਕਿ ਉਹ ਕਦੇ ਪੰਥ ਦੇ ਨਾਲ ਚੱਲੇ ਹੈ ਕਿ ਨਹੀਂ ਚੱਲੇ, ਤੇ ਜਿਹੜਾ ਮੇਰਾ ਨਿੰਦਕ ਹੈ ਮੈਂ ਉਹਦਾ ਬਹੁਤ ਸਤਿਕਾਰ ਕਰਦਾ। ਮਾਨ ਸਾਹਿਬ, ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੁਲਦੀਪ ਸਿੰਘ ਗੜਗਾਜੂ ਉਹਨਾਂ ਨੇ ਜਿਹੜੀ ਆ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ ਮਾਫੀ ਦਿੱਤੀ ਸੀਗੀ, ਉਸ ਤੋਂ ਬਾਅਦ ਬਲਟੋਹਾ ਜੀ ਆਏ ਸੀ, ਕਿਤੇ ਨਾ ਕਿਤੇ ਸਾਰਥਕ ਜਿਹੜੇ ਰਿਜ਼ਲਟ ਆਉਣ ਲੱਗੇ ਸੀ, ਤਾਂ ਬਾਬਾ ਧੁੰਮਾ ਦੇ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਨੂੰ ਦੀ ਮਰਿਆਦਾ ਨੂੰ ਢਹਿ ਢੇਰੀ ਕਰਨਾ ਜਾਂ ਕਿਤੇ ਢਾਹ ਲਾਉਣ ਵਰਗੀਆਂ ਗੱਲਾਂ ਸਾਹਮਣੇ ਨਿਕਲ ਗਈਆਂ, ਤੇ ਕਿਵੇਂ ਵੇਖਦੇ ਹੋ ਸਾਰੇ ਫਲਸਫੇ? ਇਹ ਸਾਰੇ ਫੈਸਲੇ ਹੋਣੇ ਚਾਹੀਦੇ ਹੈ, ਕਿਉਂ ਕਰਕੇ ਹਿੰਦ ਦੀ ਹਕੂਮਤ ਸੈਂਟਰ ਨੇ 14 ਸਾਲ ਤੋਂ ਸਾਡੀ ਸਿੱਖਾਂ ਦੀ ਜਮਹੂਰੀਅਤ ਕਤਲ ਕੀਤੀ ਹੋਈ ਹੈ। STPC ਦੇ ਇਲੈਕਸ਼ਨਸ ਨਹੀਂ ਹੋ ਰਹੇ 14 ਸਾਲ ਤੋਂ। ਇਹ STPC ਦੇ ਇਲੈਕਸ਼ਨ ਹੋ ਜਾਣ, ਨਵਾਂ ਖੂਨ ਉੱਥੇ ਚਲਿਆ ਜਾਵੇ, ਫਿਰ ਸਾਰੇ ਜਿੰਨੇ ਵੀ ਤੁਹਾਡੇ ਸਵਾਲ ਹੈਗੇ ਹੈ ਇਹ ਨਿਲ ਹੋ ਜਾਂਦੇ ਹੈ, ਤੇ ਅਸੀਂ ਕਹਿੰਦੇ ਹਾਂ ਕਿ ਸਾਡੀ ਜਮਹੂਰੀਅਤ ਬਹਾਲ ਹੋਵੇ। ਸਾਰੀ ਦੁਨੀਆ ਨੂੰ ਅਸੀਂ ਅਪੀਲ ਕਰਦੇ ਹਾਂ ਕਿ STPC ਦੇ ਇਲੈਕਸ਼ਨ ਕਰਾਉਣ। ਸਰ, ਜਿੱਦਾਂ ਜਥੇਦਾਰ ਸਾਹਿਬ ਦੇ ਨਾਮ ਨੂੰ ਲੈ ਕੇ ਰੇੜਕਾ ਚੱਲਦਾ ਆ ਰਿਹਾ, ਤਾਂ ਹੁਣ ਜਿਵੇਂ ਕੁਲਦੀਪ ਸਿੰਘ ਗੜਗਾਜੂ ਉਹਨਾਂ ਦੀ ਜਿਹੜੀ ਹੈ ਉਹ